ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਬੇਸਿਕਲੀ ਇੱਕ ਨੌਜਵਾਨ ਹੋਣ ਦੇ ਨਾਤੇ, ਕਿਉਂਕਿ ਅਸੀਂ ਜਦੋਂ ਕਾਲਜ ਦੀ ਸਾਡੀ ਲਾਈਫ ਸਟਾਰਟ ਹੋਈ ਆ ਤਾਂ ਉਸ ਦੌਰ ਦੇ ਵਿੱਚ ਬਾਈ ਦੇ ਲਿਖੇ ਜਿਹੜੇ ਗੀਤ ਆ, ਪੰਜਾਬੀ ਮਿਊਜ਼ਿਕ ਇੰਡਸਟਰੀ ਜਦੋਂ ਖਾਸ ਤੌਰ ਤੇ ਮਾਡਰਨ ਜਿਹੜੀਆਂ ਬੀਟਸ ਆਈਆਂ ਮਿਊਜ਼ਿਕ ਦੀਆਂ, ਉਹਦੇ ਨਾਲ ਉਹਦੀ ਜਦੋਂ ਚੜ੍ਹਤ ਸ਼ੁਰੂ ਹੋਈ ਤਾਂ ਉਸ ਦੌਰ ਦੇ ਵਿੱਚ ਸਭ ਤੋਂ ਜਿਹੜੀਆਂ ਅਹਿਮ ਲਿਖਤਾਂ ਸੀ ਗੀਤਾਂ ਦੀਆਂ, ਉਹ ਬਾਈ ਰਾਜ ਕਾਕੜੇ ਹੋਰਾਂ ਦੀਆਂ ਸੀ। ਚਾਹੇ ਉਹ ਅਮਰਿੰਦਰ ਗਿੱਲ ਦੇ ਗੀਤ ਹੋਣ, ਗਿੱਪੀ ਗਰੇਵਾਲ ਦੇ ਗੀਤ ਹੋਣ, ਦਿਲਜੀਤ ਦੇ ਗੀਤ ਹੋਣ, ਹੋਰ ਸਾਰੇ ਪੰਜਾਬੀ ਦੇ ਜਿਹੜੇ ਮਸ਼ਹੂਰ ਗਾਇਕ ਨੇ। ਤੇ ਉਸ ਤੋਂ ਬਾਅਦ ਅਸੀਂ ਬਾਈ ਨੂੰ ਨਹੀਂ ਸੀ ਜਾਣਦੇ ਹੁੰਦੇ, ਪਰ ਇੱਕੋ ਦਮ ਬਾਈ ਦੀਆਂ ਜਿਹੜੀਆਂ ਕੈਸਟਾਂ ਨੇ, ਉਹ ਜਿਹੜੇ ਉਹ ਚੱਲਦਾ ਟ੍ਰੈਂਡ ਸੀ ਗੀਤਾਂ ਦਾ, ਉਹਦੇ ਨਾਲ ਉਹ ਵੱਖਰਾ ਰਾਹ ਤਿਆਰ ਕਰਕੇ ਬਾਈ ਨੇ ਇੱਕ ਤੋਂ ਇੱਕ ਕੈਸਟਾਂ ਜਿਹੜੀਆਂ ਸੰਘਰਸ਼ ਨੂੰ ਸਮਰਪਿਤ ਕੱਢੀਆਂ, ਜਿਹਦੇ ਚਾਪ ਗੀਤ ਗਾਏ। ਤਾਂ ਅਸੀਂ ਮੁੰਡਿਆਂ ਨੇ ਬੈਠਿਆ ਨੇ ਸੋਚਣਾ ਕਿ ਬਾਈ ਨੂੰ ਕੀ ਹੋ ਗਿਆ, ਕਿ ਰਾਜ ਕਾਕੜੇ ਨੂੰ ਕੀ ਹੋ ਗਿਆ, ਕਿ ਮਤਲਬ ਚੰਗੇ ਭਲੇ ਗੀਤ ਲਿਖਦਾ ਸੀ ਤੇ ਇਹ ਕੀ ਲਿਖਣ ਲੱਗ ਗਿਆ ਜਾਂ ਕੀ ਗਾਉਣ ਲੱਗ ਗਿਆ। ਵੀ ਕਮਰਸ਼ੀਅਲ ਜਿੱਥੇ ਪੈਸਾ ਆ ਰਿਹਾ ਸੀ ਇੰਡਸਟਰੀ 'ਚ, ਜਿੱਥੇ ਇੰਡਸਟਰੀ ਦੀ ਚੜ੍ਹਤ ਹੋ ਰਹੀ ਸੀ, ਬਿਲਕੁਲ ਉਸ ਸਮੇਂ ਤੇ ਜਿਹੜਾ ਇਹ ਬਾਈ ਨੇ ਪੁਆਇੰਟ ਲਿਆ। ਤਾਂ ਮੇਰੇ ਦਿਲ ਦੀ ਵੀ ਇਹ ਤਮੰਨਾ ਸੀ ਕਿ ਪੁੱਛਿਆ ਜਾਵੇ ਕਿ ਕਿਵੇਂ ਹੋਇਆ। ਦੁਨੀਆ ਜਦੋਂ ਪੈਸੇ ਦੇ ਪਿੱਛੇ, ਮਟੀਰੀਅਲ ਦੇ ਪਿੱਛੇ ਪੂਰਾ ਭੱਜ ਰਹੀ ਸੀ, ਤਾਂ ਉਦੋਂ ਇੱਕ ਬੰਦਾ ਜਿਹਦੇ ਕੋਲ ਕਲਾ ਸੀ, ਜਿਹਦੀ ਕਲਮ ਦੇ ਰਾਹੀਂ ਲੋਕ ਮਸ਼ਹੂਰ ਹੋ ਰਹੇ ਸੀ, ਉਹ ਐਡਾ ਵੱਡਾ ਟਰਨਿੰਗ ਪੁਆਇੰਟ ਲੈਂਦਾ ਹੈ। ਤਾਂ ਅੱਜ ਉਹ ਮੇਰੇ ਵੀ ਸਵਾਲ ਨੇ, ਹੋ ਸਕਦਾ ਤੁਹਾਡੇ ਵੀ ਹੋਣ, ਤਾਂ ਅਸੀਂ ਉਹ ਸਾਰੇ ਬਈ ਸੋਚਦੇ ਹਾਂ ਕਿ ਤੁਸੀਂ ਸਾਡੇ ਜਵਾਬ ਦਿਓ ਸਾਰੀਆਂ ਗੱਲਾਂ ਦੇ, ਤੇ ਨਾਲ ਦੀ ਨਾਲ ਜਿਹੜਾ ਤੁਹਾਡਾ ਸਫ਼ਰ ਆ ਉਹਦੇ ਨਾਲ ਜੁੜੀਏ, ਜਿਹੜੀਆਂ ਲਿਖਤਾਂ ਆ ਉਹ ਵੀ ਸਾਨੂੰ ਗਾ ਕੇ ਸੁਣਾਏ। ਧੰਨਵਾਦ। ਤੇ ਗੱਲ ਦੀ ਸ਼ੁਰੂਆਤ ਮੈਂ ਇੱਥੇ ਹੀ ਕਰਦਾ ਬਾਈ ਕਿ ਇਹ ਜਿਹੜਾ ਕਦੋਂ ਤੁਸੀਂ ਜਿਹੜਾ ਲਿਖਣਾ ਕਦੋਂ ਸ਼ੁਰੂ ਕੀਤਾ? ਲਿਖਣਾ ਜਿਹੜਾ ਮੇਰਾ ਸ਼ੁਰੂ ਹੋਇਆ ਉਹ ਕਾਲਜ ਟਾਈਮ 88-87 ਤੋਂ ਤਕਰੀਬਨ, ਕਿਉਂਕਿ 91-2 ਦੇ ਵਿੱਚ ਮੇਰੇ ਜਿਹੜੇ ਗੀਤ ਆ ਉਹ ਰਿਕਾਰਡ ਹੋ ਗਏ ਸੀ। ਰਿਕਾਰਡ ਹੋਏ ਮੇਰੇ 91 ਚ, ਤੇ ਰਿਲੀਜ਼ ਜਿਹੜੇ 92-92 ਦੇ ਵਿੱਚ ਗਾਣੇ ਮੇਰੇ ਪੰਜਾਬੀ ਇੱਕ ਦੋ ਸਿੰਗਰਾਂ ਨੇ ਗਾ ਕੇ ਰਿਲੀਜ਼ ਕਰ ਦਿੱਤੇ। ਤੇ ਉਦੋਂ ਮੈਂ ਕਾਲਜ ਜਿਹੜਾ ਆ ਪਾਸ ਕਰ ਚੁੱਕਾ ਸੀਗਾ। ਤੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਦੌਰ ਆ ਉਹ ਸ਼ੁਰੂ ਹੁੰਦਾ, ਕਿਉਂਕਿ ਪਹਿਲਾਂ ਜਦੋਂ ਹਾਲੇ ਬੰਦੇ ਨੂੰ, ਕਿਉਂਕਿ ਜਿਉਂ-ਜਿਉਂ ਬੰਦਾ ਇੱਕ ਲਾਈਨ 'ਚ ਵਿਚਰਦਾ ਆ ਤਾਂ ਉਦੋਂ ਤਾਂ ਇਹ ਵੀ ਨਹੀਂ ਸੀ ਪਤਾ ਵੀ ਇਹਦਾ ਪ੍ਰੋਸੀਜਰ ਕੀ ਹੁੰਦਾ ਆ, ਕਿੱਦਾਂ ਅੱਗੇ ਗਾਣਾ ਬਣਦਾ ਆ। ਫਿਰ ਸਟੂਡੀਓ ਨਾਲ ਵਾਹ ਪਿਆ ਹੌਲੀ-ਹੌਲੀ, ਫਿਰ ਸਿੰਗਰਾਂ ਨਾਲ ਮੇਲ ਮਿਲਾਪ ਹੁੰਦਾ। ਫਿਰ ਮੈਂ 97 ਦੇ ਵਿੱਚ ਚੰਡੀਗੜ੍ਹ ਇੱਕ ਕੰਪਨੀ ਸੀ ਕੈਟਰਿਕ, ਉਹਦੇ ਨਾਲ ਜੁੜ ਕੇ ਅਸੀਂ ਕਾਫੀ 3-4 ਸਾਲ ਅਸੀਂ, ਮੈਨੂੰ ਲੱਗਦਾ ਵੀ 100 ਤੋਂ ਜ਼ਿਆਦਾ ਗੀਤ ਉਹਨਾਂ ਦਿਨਾਂ ਦੇ ਵਿੱਚ 2 ਸਾਲਾਂ ਦੇ 3 ਸਾਲਾਂ ਦੇ ਪੀਰੀਅਡ ਦੇ ਵਿੱਚ ਅਸੀਂ ਰਿਲੀਜ਼ ਕੀਤਾ। ਤੇ ਉਹ ਮੈਨੂੰ ਲੱਗਦਾ ਕਿ ਉਸ ਤੋਂ ਪਹਿਲਾਂ ਸਰਦੂਲ ਭਾਜੀ, ਪਰਮਿੰਦਰ ਸੰਧੂ ਹੁਣੀ ਮੇਰੇ ਗੀਤਾਂ ਨੂੰ ਗਾ ਚੁੱਕੇ ਸੀਗੇ। ਉਸ ਤੋਂ ਬਾਅਦ ਜਿਹੜੀ ਵੱਡੀ ਹਿੱਟ ਮਿਲਦੀ ਆ ਸਾਨੂੰ ਜਦੋਂ ਇੱਕ ਬੰਦੇ ਦੇ ਨਾਂ ਨਾਲ ਕੁਝ ਗਾਣੇ ਜੁੜ ਜਾਂਦੇ ਆ, ਤੇ ਤੁਹਾਨੂੰ ਉਸ ਗਾਣੇ ਤੋਂ ਇੱਕ ਪਛਾਣ ਮਿਲ ਜਾਂਦੀ ਆ ਵੀ ਇਹ ਗਾਣਾ ਯਾਰ ਉਹਨੇ ਲਿਖਿਆ ਹੈਗਾ। ਉਹ ਗਾਣਾ ਸੀ ਦਿਲਦਾਰੀਆਂ ਤੋਂ ਬਾਅਦ ਚਿੱਠੀ ਲੰਡਨੋਂ ਲਿਖਦਾ ਤਾਰਾ। ਇਹ ਕੁਝ ਗਾਣੇ ਸੀ ਜਿਹੜੇ ਮੇਰੇ ਨਾਲ, ਜਿਨ੍ਹਾਂ ਨੇ ਮੈਨੂੰ ਮੁਹੱਬਤ ਬਖਸ਼ੀ ਤੇ ਲੋਕਾਂ ਨੇ ਬਹੁਤ ਸੁਣੇ। ਅੱਜ ਵੀ ਉਹ ਗਾਣੇ ਜਿਹੜੇ ਆ ਲੋਕਾਂ ਦੇ ਚੇਤਿਆਂ ਵਿੱਚ। ਮੈਂ ਚਾਹੁੰਦਾ ਆਪਾਂ ਸ਼ੁਰੂ ਇੱਥੇ ਹੀ ਕਰੀਏ, ਫਿਰ ਕਹਿੰਦੇ ਜਿੱਦਾਂ ਤੁਹਾਡਾ ਸਫ਼ਰ ਚੱਲਿਆ, ਮਤਲਬ ਮੈਂ ਚਾਹੁੰਦਾ ਕਿ ਉਦਾਂ ਹੀ ਅਸੀਂ ਸਾਰੇ ਸਫ਼ਰ ਨੂੰ ਲੈ ਕੇ ਜਾਈਏ। ਤਾਂ ਚਿੱਠੀ ਲੰਡਨ ਨੂੰ ਲਿਖਦਾ ਤਾਰਾ ਜਿਹੜਾ ਤੁਹਾਡਾ ਗੀਤ ਆ, ਪਹਿਲਾਂ ਮੈਂ ਚਾਹੁੰਦਾ ਕਿ ਸ਼ੁਰੂਆਤ ਪ੍ਰੋਗਰਾਮ ਦੀ ਇੱਕ ਮੈਂ ਗੁਰੂ ਪਾਤਸ਼ਾਹ ਨੂੰ ਠੀਕ ਆ। ਤੁਸੀਂ ਮੈਂ ਅਸਲ ਚ ਸਫ਼ਰ ਦੇ ਨਾਲ ਚੱਲਣਾ ਚਾਹੁੰਦਾ ਜੀ, ਮੈਨੂੰ ਇੰਨੀ ਆਗਿਆ ਦਿਓ, ਕਿਉਂਕਿ ਮੈਂ ਚਾਹੁੰਦਾ ਕਿ ਪਾਤਸ਼ਾਹ ਨੂੰ ਸਮਰਪਿਤ ਮੈਂ 4 ਲੈਣਾ ਜ਼ਰੂਰ ਤੁਹਾਡੀ ਨਜ਼ਰ ਕਰਦਾ। ਗੜੀ ਚਮਕੌਰ ਦੀ ਜਦ ਵੀ ਅਜੀਤ ਜੁਝਾਰ ਵੇਖਦਾ, ਤੇ ਜ਼ੋਰਾਵਰ ਫਤਿਹ ਸਿੰਘ ਜੀ ਚਿਣੇ ਦੀਵਾਰ ਵੇਖਦਾ। ਚਾਂਦਨੀ ਚੌਕ ਵਿੱਚ ਮੈਂ ਵੇਖਦਾ ਸ਼ਹਾਦਤ ਬਾਪੂ ਦੀ, ਤੇ ਗੁਜਰੀ ਮਾਂ ਉਚੜਾ ਬੁਰਜ ਠੰਡਾ ਠਾਰ ਵੇਖਦਾ।
ਜੀਵਨ ਭਰ ਲੜਾਈ ਕਿੰਜ ਲੜੀ ਤੂੰ ਹੱਕ ਤੇ ਸੱਚ ਦੀ। ਤੁਹਾਡੇ ਹੱਥ ਵਿੱਚ ਜਦ ਪਾਤਸ਼ਾਹ ਤਲਵਾਰ ਵੇਖਦਾ ਹਾਂ, ਤੁਹਾਡੇ ਹੱਥ ਵਿੱਚ ਜਦ ਪਾਤਸ਼ਾਹ ਤਲਵਾਰ ਵੇਖਦਾ ਹਾਂ। ਚਮਕੌਰ ਦੀ ਕੱਚੀ ਗੜੀ ਨਾਲ ਸਾਡੇ ਕੀ ਰਿਸ਼ਤੇ ਨੇ, ਕਿਹੜੀ ਦੀਵਾਰ 'ਚ ਸੁੱਤੇ ਮਾਸੂਮ ਫਰਿਸ਼ਤੇ ਨੇ, ਕਿਹੜੀ ਦੀਵਾਰ 'ਚ ਸੁੱਤੇ ਮਾਸੂਮ ਫਰਿਸ਼ਤੇ ਨੇ। ਪੜ੍ਹਿਓ ਇਤਿਹਾਸ ਫੋਲ ਕੇ ਕਰਿਓ ਪੜਤਾਲਾਂ ਨੂੰ, ਚੱਲੀਏ ਜੀ ਸੀਸ ਝੁਕਾਵਣ ਗੋਬਿੰਦ ਦਿਆਂ ਲਾਲਾਂ ਨੂੰ, ਚੱਲੀਏ ਜੀ ਸੀਸ ਝੁਕਾਵਣ ਗੋਬਿੰਦ ਦੇ ਲਾਲਾਂ ਨੂੰ, ਚੱਲੀਏ ਜੀ ਸੀਸ ਝੁਕਾਵਣ। ਬਿਲਕੁਲ ਜੀ। ਮੈਂ ਕੱਲ ਵੀ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਸੁਣ ਰਿਹਾ ਸੀ ਜਿਹੜੇ ਤੁਸੀਂ ਉੱਥੇ ਕਵਿਤਾਵਾਂ ਜਾਂ ਗੀਤ ਤੁਸੀਂ ਗਾਏ ਆ, ਤਾਂ ਤੁਸੀਂ ਉਹ ਗੱਲ ਕੀਤੀ ਮਹਿਸੂਸ ਕਰਨ ਦੀ, ਤਾਂ ਤੁਹਾਡੇ ਜਿਹੜੇ ਬੋਲ ਆ ਉਹਨਾਂ ਦੇ ਵਿੱਚ ਤੁਸੀਂ ਉਹ ਮਹਿਸੂਸ ਕਰਕੇ ਜਦੋਂ ਗਾਉਂਦੇ ਹੋ ਤਾਂ ਉਵੇਂ ਹੀ ਸਰੋਤਿਆਂ ਦੇ ਉੱਤੇ ਵੀ ਉਹਦਾ ਉਹੀ ਅਸਰ ਪੈਂਦਾ। ਮੇਰਾ ਮੰਨਣਾ ਕਿ ਜਿੰਨਾ ਇੱਕ ਰਾਈਟਰ ਭਿੱਜ ਕੇ ਇੱਕ ਦਸਤ 'ਚ ਜੇ ਉਹਨੂੰ ਆਪ ਪੇਨ ਹੋਊਗੀ ਤੇ ਸਰੋਤਾ ਪੇਨ ਮਹਿਸੂਸ ਕਰੂਗਾ। ਗੀਤ ਭਾਵੇਂ ਕੋਈ ਵੀ ਆ, ਭਾਵੇਂ ਧਾਰਮਿਕ ਗੀਤ ਆ, ਭਾਵੇਂ ਉੱਦਾਂ ਕਮਰਸ਼ੀਅਲ ਗੀਤ ਆ, ਤੇ ਜੇ ਤੁਸੀਂ ਜਿੰਨਾ ਉਹ ਦਿਲੋਂ ਲਿਖਿਆ ਤਾਂ ਸਾਹਮਣੇ ਵਾਲੇ ਦੇ ਉਹਨੇ ਹੀ ਦਿਲ 'ਚ ਉਤਰਦਾ ਹੈ। ਬਿਲਕੁਲ ਜੀ। ਤੇ ਆਪ ਮੜਾ ਲਾ ਲਿਓ ਜੀ। ਮਿਸ ਕਰ ਗਿਆ ਇੱਕ ਮਿੰਟ ਛੱਡੋ ਛੱਡਾਂ ਜੀ ਲਾ ਲਿਓ। ਠੀਕ ਹੈ। ਹਾਂਜੀ। ਤੇ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਉਸ ਦੌਰ ਸੀ ਜਦੋਂ ਪੰਜਾਬ ਦੇ ਵਿੱਚ ਜਿਹੜਾ ਸੰਘਰਸ਼ ਆ ਉਹ ਸਿਖਰਾਂ ਤੇ ਚੱਲ ਰਿਹਾ ਸੀ, ਉਸ ਦੌਰ 'ਚ ਤੁਸੀਂ ਕਾਲਜ ਦੇ ਵਿੱਚ ਪੜ੍ਹ ਰਹੇ ਸੀ। ਹਾਂਜੀ। ਤਾਂ ਉਹ ਤੁਹਾਡੇ ਤੇ ਉਸ ਦੌਰ ਦਾ ਕੋਈ ਅਸਰ ਤੁਹਾਡੀ ਜ਼ਿੰਦਗੀ ਤੇ ਵੀ ਪਿਆ, ਕਿਉਂਕਿ ਤੁਸੀਂ ਬਿਲਕੁਲ ਮਾਲਵੇ ਦੇ ਉਸ ਇਲਾਕੇ 'ਚ ਆਉਂਦੇ ਹੋ, ਉੱਥੇ ਵੀ ਸੰਘਰਸ਼ ਕਾਫੀ ਚੱਲਦਾ ਰਿਹਾ। ਦੇਖੋ 84 ਜਦੋਂ ਵਾਪਰਦਾ ਆਇਆ ਤਾਂ ਮੈਂ ਉਦੋਂ 9ਵੀਂ ਕਲਾਸ 'ਚ ਸੀਗਾ, ਤੇ ਉਸ ਤੋਂ ਬਾਅਦ ਜਿਹੜਾ ਸੰਘਰਸ਼ ਚੱਲਿਆ, ਜਿਉਂ-ਜਿਉਂ ਸੰਘਰਸ਼ ਜਵਾਨ ਹੋਇਆ ਤਿਉਂ-ਤਿਉਂ ਅਸੀਂ ਜਵਾਨ ਹੋਏ। ਸੋ ਉਹ ਸਾਰਾ ਕੁਝ ਸਾਡੀਆਂ ਆਪਣੀਆਂ ਅੱਖਾਂ ਸਾਹਮਣੇ ਹੋਇਆ ਜੋ ਵੀ। ਸੋ ਮਾਝੇ ਤੋਂ ਬਾਅਦ ਜਿਹੜਾ ਮਾਲਵੇ ਦੇ ਵਿੱਚ ਸਾਡਾ ਕਾਲਜ ਸੀਗਾ ਭਵਾਨੀਗੜ੍ਹ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਮ 'ਤੇ ਕਾਲਜ ਆ। ਸੋ ਉੱਥੋਂ ਦੇ ਵੀ ਸਾਡੇ ਸਾਥੀ ਜਿਹੜੇ ਸੀਗੇ ਉਸ ਜਿਹੜੀ ਸੰਘਰਸ਼ ਕਾਫੀ, ਮੇਰਾ ਖਿਆਲ 15-17 ਜਿਹੜੇ ਸਾਡੇ ਸੀਗੇ ਮੁੰਡੇ ਉਹਦੀ ਭੇਂਟ ਚੜ੍ਹੇ। ਸੋ ਉਹ ਸਾਰਾ ਕੁਛ ਤਾਂ ਹੁਣ ਮੈਨੂੰ ਲੱਗਦਾ ਪੰਜਾਬ ਦਾ ਕੋਈ ਵੀ ਏਰੀਆ ਨਹੀਂ ਸੀਗਾ ਜਿੱਥੋਂ ਇਹ ਸੰਘਰਸ਼ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਨਾ ਦਿੱਤਾ ਹੋਵੇ। ਤਾਂ ਉਹ ਟਾਈਮ ਇੱਦਾਂ ਦਾ ਸੀਗਾ ਕਿ ਉਸ ਤੋਂ ਬਾਅਦ ਮੈਂ ਗੀਤਕਾਰੀ ਦੇ ਵਿੱਚ ਆ ਗਿਆ, ਤੇ ਜਦੋਂ ਪਰ ਉਹ ਜਿਹੜਾ ਪੀਰੀਅਡ ਸੀਗਾ ਉਹ ਤੁਹਾਨੂੰ ਸਾਰੀ ਉਮਰ ਉਹ ਵੇਲਾ ਇੱਦਾਂ ਜਵਾਨੀ ਦਾ ਤੁਹਾਡੇ ਜੋ ਵਾਪਰਦਾ ਤਾਂ ਬੰਦੇ ਨੂੰ ਸਾਰੀ ਉਮਰ ਭੁੱਲਦਾ ਨਹੀਂ। ਬਈ ਇੱਕ ਬਚਪਨ ਕਹਿੰਦੇ ਬੰਦਾ ਜਿੱਥੇ ਮਰਜ਼ੀ ਚਲਾ ਜਾਵੇ। ਮੇਰੇ ਪਿਤਾ ਜੀ 12 ਸਾਲ ਦੇ ਸੀ ਜਦੋਂ ਪਾਕਿਸਤਾਨੋਂ ਆਏ, ਤੇ ਉਹ 90-91 ਸਾਲ ਦੇ ਹੋ ਕੇ ਪੂਰੇ ਹੋਏ 2-2.5 ਸਾਲ ਪਹਿਲਾਂ। ਆਪਣੇ ਆਖਰੀ ਵੇਲੇ ਤੱਕ ਉਹ ਪਾਕਿਸਤਾਨ ਦੇ ਪਿੰਡ ਨੂੰ ਤਲਾਵੇਂ ਨੂੰ ਯਾਦ ਕਰਦੇ ਰਹੇ। ਕਹਿੰਦੇ ਬੰਦੇ ਦਾ ਜਿੱਥੇ ਬਚਪਨ ਬੀਤਦਾ ਨਾ, ਜਵਾਨੀ ਬੀਤਦੀ ਆ, ਤੇ ਜਿਹੜੇ ਮੁੱਢਲੇ ਸਾਲ 10-12 ਸਾਲ ਬੰਦਾ ਜਿੱਥੇ ਬਿਤਾਉਂਦਾ ਆ, ਜਿਹੜੀਆਂ ਗਲੀਆਂ 'ਚ ਖੇਡਦਾ, ਉਹ ਉਹਨੂੰ ਸਾਰੀ ਉਮਰ ਨਹੀਂ ਭੁੱਲਦੇ। ਤੇ ਸੋ ਇੱਦਾਂ ਹੀ ਸੀਗਾ ਕਿ ਉਹ ਜਿਹੜੀਆਂ ਜੋ ਵਾਪਰਿਆ ਜਾਂ ਜੋ ਘਟਨਾਵਾਂ ਅਸੀਂ ਆਪਣੇ ਅੱਖਾਂ ਸਾਹਮਣੇ ਵੇਖੀਆਂ ਸੁਣੀਆਂ, ਜਾਂ ਉਹ ਤੁਹਾਡੇ ਨਾਲ ਤਾਂ ਰਹਿੰਦੀਆਂ ਹੀ ਆ, ਤੁਹਾਨੂੰ ਸਤਾਉਂਦੀਆਂ ਵੀ ਆ। ਤੇ ਇਹੀ ਵੱਡਾ ਇੱਕ ਰੀਜ਼ਨ ਸੀਗਾ ਕਿ ਮੇਰਾ ਜਦੋਂ ਕਮਰਸ਼ੀਅਲ ਗਾਇਕੀ ਦੇ ਵਿੱਚ ਗੀਤਕਾਰੀ ਦੇ ਵਿੱਚ ਇੱਕ ਚੰਗਾ ਨਾਮ ਹੋਣ ਦੇ ਬਾਵਜੂਦ ਵੀ ਅਸੀਂ ਇੱਧਰ ਜਿਹੜਾ, ਕਿਉਂਕਿ ਦੋ ਤਰ੍ਹਾਂ ਦੇ ਬੰਦੇ ਹੁੰਦੇ ਆ, ਇੱਕ ਦਿਮਾਗ ਤੋਂ ਕੰਮ ਲੈਂਦੇ ਆ, ਇੱਕ ਦਿਲ ਤੋਂ। ਇਹ ਤੁਸੀਂ ਸੋਚ ਕੇ ਨਹੀਂ ਲੈਂਦੇ, ਇਹ ਬਾਏ ਬਰਥ ਬੰਦੇ ਦਾ ਸੁਭਾਅ ਹੁੰਦਾ ਕਿ ਕੁਝ ਬੰਦੇ ਇਮੋਸ਼ਨਲ ਹੁੰਦੇ ਆ। ਕਲਾਕਾਰ ਮੈਂ ਸਮਝਦਾ ਵੀ ਸਾਰੇ ਨਹੀਂ,
ਪਰ ਬਹੁਤੇ ਇਮੋਸ਼ਨਲ ਹੁੰਦੇ ਆ ਤੇ ਕਲਾਕਾਰ ਦਿਲ ਤੋਂ, ਮੈਂ ਵੀ ਦਿਲ ਤੋਂ ਕੰਮ ਲਿਆ। ਮੇਰੇ ਦਿਲ ਨੇ ਕਿਹਾ ਯਾਰ ਵੀ ਇਹ ਬਾਤਾਂ ਤਾਂ ਪੈਣੀਆਂ ਚਾਹੀਦੀਆਂ। ਸੋ ਇਹ ਇੱਕ ਵੱਡਾ ਕਾਰਨ ਸੀਗਾ। ਬਿਲਕੁਲ ਜੀ। ਮੈਂ ਹੁਣ ਆਪਣੀਆਂ ਗੱਲਾਂ ਘੱਟ ਕਰਾਂ ਤੇ ਕੀ ਹੋਰ ਤੁਸੀਂ ਅੱਗੇ ਕੀ ਸੁਣਾਉਣਾ ਚਾਹੁੰਦੇ ਹੋ? ਜੀ ਜੋ ਤੁਸੀਂ ਹੁਕਮ ਕਰੋਗੇ, ਤੇ ਨਹੀਂ ਤਾਂ ਫਿਰ ਮੈਂ ਕੁਛ ਵੀ ਜੋ ਤੁਸੀਂ ਕਹੋਗੇ ਜਾਂ ਆਪਣੇ ਵੱਲੋਂ ਕਹੋ ਤਾਂ ਫਿਰ ਮੈਂ ਅਸੀਂ ਸਾਰੇ ਰੰਗ ਸੁਣਨੇ ਚਾਹੁੰਦੇ ਹਾਂ ਤੁਹਾਡੇ ਤੋਂ। ਜੀ ਇੱਕ ਮੈਂ ਪਿੱਛੇ ਫਿਲਮ ਕੀਤੀ ਛੱਲਾ ਮੁੜ ਕੇ ਨਹੀਂ ਆਇਆ, ਅਮਰਿੰਦਰ ਗਿੱਲ ਹੋਰਾਂ ਦੇ ਨਾਲ। ਉਹਦੇ ਵਿੱਚ ਇੱਕ ਗਾਣਾ ਸੀਗਾ ਮੁਲਕ, ਕਹਿੰਦੇ ਇੱਕ ਮੁਲਕ ਸੁਣੀਦਾ ਪਾਣੀਆਂ ਦੇ ਓਲੇ ਹੈ। ਜਦੋਂ ਉਹ ਫਿਲਮ ਬਣਾ ਰਹੇ ਸੀ ਨਾ, ਤੇ ਉਹ ਫਿਲਮ ਦੀ ਸਟੋਰੀ ਹੈਗੀ ਆ ਕੋਈ 1905 ਤੋਂ। ਜਦੋਂ 1900 ਤੋਂ ਸਾਡੇ ਜਿਹੜੇ ਵੱਡੇ ਬਾਬੇ ਬੰਦੇ ਜਿਨ੍ਹਾਂ ਕਰਕੇ ਅਸੀਂ ਇੱਥੇ ਬੈਠੇ ਹਾਂ ਕੈਨੇਡਾ 'ਚ, 1900 ਦੇ ਵਿੱਚ ਸਾਡੇ ਲੋਕ ਉੱਧਰੋਂ ਇੱਧਰ ਨੂੰ ਆਉਣੇ ਸ਼ੁਰੂ ਹੋ ਗਏ, ਭਾਵੇਂ ਆਸਟ੍ਰੇਲੀਆ ਨਿਊਜ਼ੀਲੈਂਡ ਹੋਵੇ, ਭਾਵੇਂ ਕੈਨੇਡਾ ਅਮਰੀਕਾ ਹੋਵੇ। ਤੇ ਜਦੋਂ ਉਹ ਅਸੀਂ ਕੰਮ ਕਰ ਰਹੇ ਸੀ ਤੇ ਬੈਠੇ ਮੈਂ ਕਿਹਾ ਵੀ 1850 ਦੇ ਵਿੱਚ ਜਿਹੜਾ ਸਿੱਖ ਰਾਜ ਜਾਂਦਾ ਹੈ, 1850 ਦੇ ਵਿੱਚ, ਤੇ 1880 90 85 90 ਦੇ ਦੌਰਾਨ ਸਾਡੇ ਲੋਕ ਇਹਨਾਂ ਕੰਟਰੀਆਂ ਵੱਲ ਮੂੰਹ ਕਰ ਲਿਆ, ਟਾਵੇਂ ਲੋਕਾਂ ਨੇ। ਮਤਲਬ ਕਿ ਜਦੋਂ ਸਿੱਖ ਰਾਜ ਆ ਸਾਡਾ, ਇੱਕ ਆਪਣਾ ਰਾਜ ਹੈ, ਜਦੋਂ ਸਾਡੇ ਕੋਲੋਂ ਰਾਜ ਖੁੱਸਿਆ ਤਾਂ 30 ਸਾਲਾਂ ਦੇ ਵਿੱਚ ਅਸੀਂ ਕੰਮ ਦੀ ਤਲਾਸ਼ 'ਚ ਸਾਡੇ ਬਾਬੇ ਇਹਨਾਂ ਦੂਜੇ ਮੁਲਕਾਂ ਵੱਲ ਆਉਣਾ ਪੈ ਗਿਆ। ਕਿੱਥੇ ਸਾਡੀ ਆਪਣੀ ਸਲਤਨਤ ਤੇ ਕਿੱਥੇ ਅਸੀਂ ਕੰਮ ਲੱਭਦੇ ਹੋਏ ਇਹਨਾਂ ਮੁਲਕਾਂ ਵੱਲ ਏਡੀ ਦੂਰ ਮਜਬੂਰੀਆਂ। ਕਿਉਂਕਿ ਸਿੱਖ ਰਾਜ ਦੇ ਵਿੱਚ ਯੂਰਪ ਤੋਂ ਪਤਾ ਨਹੀਂ ਕਿਹੜੇ ਮੁਲਕਾਂ ਤੋਂ ਲੋਕ ਉੱਥੇ ਜਾ ਕੇ ਵੀ ਕੰਮ ਕਰਦੇ ਸੀਗੇ ਹਰ ਫੀਲਡ ਦੇ ਵਿੱਚ। ਤੇ ਉਹ ਗੱਲ ਨੇ ਮੈਨੂੰ ਬੜਾ ਵੀ 30 ਸਾਲਾਂ ਵਿੱਚ ਐਸਾ ਕੀ ਵਾਪਰ ਗਿਆ ਕਿ ਸਾਨੂੰ ਇਹਨਾਂ ਮੁਲਕਾਂ 'ਤੇ ਡਿਪੈਂਡ ਹੋਣਾ ਪਿਆ ਜਾਂ ਕਿੱਦਾਂ। ਬਾਕੀ ਦੂਜੀ ਇੱਕ ਮੈਂ ਮੰਨਦਾ ਬਈ ਇੱਕ ਗਾਣੇ ਦੀ ਲਾਈਨ ਆ ਕਿ ਦੁਨੀਆ 'ਤੇ ਸੀਗਾ ਵਰਤਣਾ ਲੰਗਰ ਦਾ ਛਾਬਾ ਜੀ, ਉੱਜੜ ਜਾਓ ਤਾਂ ਹੀ ਸਾਨੂੰ ਆਖ ਗਏ ਬਾਬਾ ਜੀ। ਇਹ ਉਹ ਬਾਬਿਆਂ ਦੇ ਬੋਲ ਵੀ ਆ, ਉਹ ਵੀ ਸੱਚੇ ਹੋਣੇ ਸੀ ਵੀ ਭਾਈ ਜਿਹੜੀ ਸਿੱਖੀ ਦੀ ਖੁਸ਼ਬੂ ਆ ਉਹ ਤੁਸੀਂ ਦੁਨੀਆ ਭਰ 'ਚ ਫੈਲਾਉਣੀ ਆ, ਤੇ ਉਹ ਤਾਂ ਹੀ ਫੈਲਾਈ ਜਾਊਗੀ ਜੇ ਤੁਸੀਂ ਟਰੈਵਲ ਕਰੋਗੇ। ਜਿਵੇਂ ਗੁਰੂ ਪਾਤਸ਼ਾਹ ਨੇ ਉਦਾਸੀਆਂ ਕੀਤੀਆਂ ਤਾਂ ਉਹਨਾਂ ਨੇ ਆਪਣੇ ਸਿੱਖਾਂ ਨੂੰ ਵੀ ਕਿਹਾ ਭਾਈ ਜਿਹੜੇ ਚੰਗੇ ਸਿੱਖ ਆ, ਚੰਗੀ ਸੋਚ ਵਾਲੇ, ਚੰਗੇ ਜਜ਼ਬੇ ਵਾਲੇ, ਇਹ ਜਿਹੜੀ ਖੁਸ਼ਬੂ ਆ ਇਹ ਦੁਨੀਆ ਭਰ ਦੇ ਵਿੱਚ ਫੈਲਾਓ। ਸੋ ਉਹ ਗੀਤ ਇੱਕ ਗੀਤ ਲਿਖਿਆ ਮੈਂ ਸਿੱਖ ਰਾਜ ਨੂੰ ਸਮਰਪਿਤ, ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਚਿਤਾ 'ਤੇ ਪਿਆ ਆ ਤੇ ਇੱਕ ਕਵੀ ਕੀ ਸੋਚਦਾ ਕਿ ਸਾਡੇ ਸਿਰ 'ਤੇ ਤਾਜ ਹੁੰਦੇ ਸੀ, ਸਾਡੇ ਸਿਰ 'ਤੇ ਤਾਜ ਹੁੰਦੇ ਸੀ, 5 ਦਰਿਆ ਹਮਰਾਜ਼ ਹੁੰਦੇ ਸੀ, ਜੱਗ ਵਿੱਚ ਸਾਡੇ ਨਾਜ਼ ਹੁੰਦੇ ਸੀ, ਚਰਚੇ ਦੂਰ ਦਰਾਜ਼ ਹੁੰਦੇ ਸੀ, ਗੁੱਟ 'ਤੇ ਬੈਠੇ ਬਾਜ ਹੁੰਦੇ ਸੀ ਤੇ ਅੰਬਰਾਂ ਤੱਕ ਪਰਵਾਜ਼ ਹੁੰਦੇ ਸੀ। ਇੱਕ ਗੱਲ ਰੱਖੀ ਯਾਦ ਹਮੇਸ਼ਾ ਭੁੱਲੀ ਨਾ ਪੰਜਾਬ ਸਿਆਂ, ਕਿ ਇੱਕ ਦਿਨ ਸਾਡੇ ਰਾਜ ਹੋਣਗੇ, ਇੱਕ ਦਿਨ ਸਾਡੇ ਰਾਜ ਹੁੰਦੇ ਸੀ, ਇੱਕ ਦਿਨ ਸਾਡੇ ਰਾਜ ਹੋਣਗੇ, ਇੱਕ ਦਿਨ ਸਾਡੇ ਰਾਜ ਹੁੰਦੇ ਸੀ। ਤੇ ਗੀਤ ਆ, ਮੈਂ ਉਹਦੀਆਂ ਚੰਦ ਕੁ ਲਾਈਨਾਂ ਤੁਹਾਨੂੰ ਸੁਣਾਉਣਾ ਆ। ਚਿਤ ਸੜਦੀ ਸੀ ਸ਼ੇਰੇ ਪੰਜਾਬ ਤੇਰੀ, ਤੇਰੇ ਨਾਲ ਪੰਜਾਬ ਦੇ ਭਾਗ ਸੜ ਗਏ। ਚਿਤਾ ਬਲ ਰਹੀ ਹੈ, ਸ਼ੇਰੇ ਪੰਜਾਬ ਚਿਤਾ ਤੇ ਲੇਟਿਆ ਹੋਇਆ ਆ, ਇਹ ਸੀਨ ਹੈ ਤੇ ਕਵੀ ਉਹਨੂੰ ਦੇਖ ਕੇ 4 ਲਾਈਨਾਂ ਲਿਖ ਰਿਹਾ ਆ। ਇਹ ਤੁਸੀਂ ਮਹਿਸੂਸ ਕਰਨਾ ਆ। ਹੋ ਚਿਤਾ ਸੜਦੀ ਸੀ ਸ਼ੇਰੇ ਪੰਜਾਬ ਤੇਰੀ, ਤੇਰੇ ਨਾਲ ਪੰਜਾਬ ਦੇ ਭਾਗ ਸੜ ਗਏ। ਹੱਥੀਂ ਲਾਇਆ ਸੀ ਜਿਹੜਾ ਤੂੰ ਬੂਟਾ, ਉਸੇ ਲਾਂਬੂ ਦੇ ਵਿੱਚ ਸਾਰੇ ਬਾਗ ਸੜ ਗਏ। ਲਹੂ ਡੋਲ ਕੇ ਜਿੱਤੇ ਸੀ ਰਾਜ ਭਾਗ ਜਿਹੜੇ,
ਅੱਖਾਂ ਮਿਟੀਆਂ ਸਭ ਨਿਲਾਮ ਹੋ ਗਏ, ਉਸੇ ਮੋੜ ਤੇ ਰਹਿ ਗਈਆਂ ਬਾਦਸ਼ਾਹੀਆਂ, ਉਸੇ ਮੋੜ ਤੇ ਅਸੀਂ ਗੁਲਾਮ ਹੋ ਗਏ, ਉਸੇ ਮੋੜ ਤੇ ਰਹਿ ਗਈਆਂ ਬਾਦਸ਼ਾਹੀਆਂ, ਉਸੇ ਮੋੜ ਤੇ ਅਸੀਂ ਗੁਲਾਮ ਹੋ ਗਏ। ਬਿਲਕੁਲ ਜੀ। ਮੈਂ ਯਾਦ ਕਰ ਰਿਹਾ ਜਦੋਂ ਮੈਂ ਪੜ੍ਹਨਾ ਸ਼ੁਰੂ ਕੀਤਾ ਸੰਘਰਸ਼ ਵਾਲੇ ਪਾਸੇ ਨੂੰ, ਤਾਂ ਸੋਹਣ ਸਿੰਘ ਸੀਤਲ ਦੀ ਜਿਹੜੀ ਸਿੱਖ ਰਾਜ ਕਿਵੇਂ ਬਣਿਆ, ਕਿਵੇਂ ਬਣਿਆ ਜਾਂ ਕਿਵੇਂ ਕਿਤਾਬਾਂ ਉਹਨਾਂ ਦੀਆਂ ਬਹੁਤ ਕਮਾਲ ਕਿਤਾਬਾਂ। ਤੇ ਉਹ ਜਿਹੜੀ ਕਿਵੇਂ ਗਿਆ ਵਾਲੀ ਕਿਤਾਬ ਆ, ਉਹ ਸਾਰੀ ਕਾਵਿ ਚ ਆ, ਉਹ ਢਾਡੀ ਵਾਰਾਂ ਚ ਆ। ਤੇ ਉਹ ਪੜ੍ਹਦੇ ਆ, ਮੈਨੂੰ ਨਹੀਂ ਲੱਗਦਾ ਕਿ ਕੋਈ ਸਿੱਖ ਜਿਹੜਾ ਇਹੋ ਜਿਹਾ ਹੋਊਗਾ ਉਹ ਪੜ੍ਹੇ ਤੇ ਹੰਝੂ ਉਹਦੇ ਨਾਲ ਨਿਕਲਦਾ। ਤੇ ਇਹ ਜਿਹੜੀ ਤਾਕਤ ਆ ਕਾਵਿ ਦੀ, ਕਵਿਤਾ ਦੀ, ਲੇਖਣੀ ਦੀ, ਤਾਂ ਇਸ ਤਾਕਤ ਬਾਰੇ ਮੈਂ ਮਤਲਬ ਤੋਂ ਜਾਣਨਾ ਚਾਹੁੰਦਾ ਵੀ ਅਸੀਂ ਇੱਕ ਗੱਲ ਆਮ ਸਾਡੇ 'ਚ ਧਾਰਨਾ ਵੀ ਇੰਡੀਅਨ ਐਸਟੈਬਲਿਸ਼ਮੈਂਟ ਜਿਹੜੀ ਆ ਉਹਨੇ ਸੰਘਰਸ਼ ਤੋਂ ਬਾਅਦ ਉਹ ਇਹ ਪ੍ਰੋਜੈਕਟ ਲੈ ਕੇ ਆਏ ਕਿ ਜਿਹੜੀ ਕਲਾਕਾਰੀ ਆ, ਜਿਹੜੀਆਂ ਪੰਜਾਬ ਦੀਆਂ ਲਿਖਤਾਂ ਨੇ, ਉਹਨਾਂ ਨੂੰ ਪੰਜਾਬ ਦੇ ਲੋਕਾਂ ਦੇ ਸੰਘਰਸ਼ ਨਾਲੋਂ ਤੋੜ ਕੇ ਆਮ ਆਸ਼ਕੀ ਉਸ ਪਾਸੇ ਨੂੰ ਧੱਕਿਆ ਜਾਵੇ। ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ? ਦੇਖੋ, ਇੱਕ ਲਾਈਨ ਖਿੱਚੀ ਹੋਈ ਆ, ਤੁਸੀਂ ਲਾਈਨ ਦੇ ਕਿਹੜੇ ਬੰਨੇ ਖਲੋਤੇ ਆ ਜਾਂ ਖਲੋਣਾ ਆ, ਇਹ ਤੁਸੀਂ ਫੈਸਲਾ, ਇਹ ਕਲਾਕਾਰ ਦਾ ਆਪਣਾ ਫੈਸਲਾ ਆ। ਹਾਂ, ਕਲਾਕਾਰ ਉਸ ਮੂਵਮੈਂਟ ਦਾ ਬੜੇ ਵੱਡੇ ਪੱਧਰ 'ਤੇ ਹਿੱਸਾ ਵੀ ਬਣੇ, ਪ੍ਰਸਿੱਧੀਆਂ ਵੀ ਪਾਈਆਂ, ਤੁਹਾਡੇ ਸਾਹਮਣੇ ਆ। ਜਿਹੜੇ ਉਦੋਂ 91-92 ਦੀ ਗੱਲ ਹੈ, ਜਦੋਂ ਪੰਜਾਬ ਦੇ ਵਿੱਚ ਵੱਡੇ ਮੇਲੇ ਸ਼ੁਰੂ ਹੋਏ ਤੇ ਜਿਹਦੀ ਵਾਗਡੋਰ ਤਕਰੀਬਨ ਪੁਲਿਸ ਦੇ ਹੱਥ ਸੀਗੀ, ਤੇ ਉਹ ਮੇਲੇ ਭਰਦੇ ਵੀ ਰਹੇ, ਭਰਦੇ ਵੀ ਲੋਕ। ਮੈਂ ਸਮਝਦਾ ਵੀ ਉਦੋਂ ਉਸ ਦੌਰ ਦੇ ਵਿੱਚ ਹੋ ਸਕਦਾ ਲੋਕਾਂ ਨੂੰ ਇੱਕ ਬਦਲ ਲੱਭਿਆ ਹੋਵੇ ਤੇ ਲੋਕਾਂ ਨੂੰ ਲਿਆਂਦਾ ਵੀ ਗਿਆ, ਲੋਕਾਂ ਨੂੰ ਕਲਾਕਾਰਾਂ ਦੇ ਲੋਕ, ਕਿਉਂਕਿ ਸੰਗੀਤ ਜਿਹੜਾ ਆ ਉਹ ਸਾਡੇ ਜਨਮ ਤੋਂ ਲੈ ਕੇ ਮਰਨ ਤੱਕ ਜਿਹੜਾ ਆ ਸਾਡੇ ਉਹ ਰੀਤੀ ਰਿਵਾਜਾਂ ਦੇ ਵਿੱਚ ਸੰਗੀਤ ਦੇ ਨਾਲ ਜਿਹੜਾ ਪੰਜਾਬੀ ਆ। ਰਾਤੀ ਵੀ ਆਪਾਂ ਗੱਲ ਕਰਦੇ ਸੀਗੇ ਸੰਗੀਤ, ਅੱਜ ਮੈਂ ਥੋੜ੍ਹੀ ਜਿਹੀ ਗੱਲ ਹੋਰ ਪਾਸੇ ਲੈ ਕੇ ਜਾਣਾ ਕਿ ਪੰਜਾਬੀ ਸੰਗੀਤ ਅੱਜ ਇੰਨੀਆਂ ਬੁਲੰਦੀਆਂ 'ਤੇ ਆ ਬਈ ਹਿੰਦੁਸਤਾਨ ਦਾ ਜਿਹੜਾ ਬਾਲੀਵੁੱਡ ਆ ਉਹਨੂੰ ਵੀ ਮਾਤ ਪਾਉਂਦਾ ਹੈ। ਜਿਹੜੇ ਪੰਜਾਬੀ ਸਿੰਗਰਾਂ ਦੇ ਸਾਡੇ ਗਾਣੇ ਆ ਜਾਂ ਸੰਗੀਤ ਆ ਜਾਂ ਹੋਰ ਵੀ ਕੋਈ ਵੱਡੇ ਗਾਣੇ ਜਿਹੜੇ ਸਾਡੇ ਪਿਛਲੇ 5 ਸਾਲਾਂ ਦੇ ਵਿੱਚ ਜਿਹੜਾ ਮਿਊਜ਼ਿਕ ਬਣਿਆ ਜਾਂ ਰਿਲੀਜ਼ ਕੀਤਾ ਆ ਜਾਂ ਕੰਪਨੀਆਂ ਨੇ, ਉਹ ਬਾਲੀਵੁੱਡ ਦੇ ਜਿਹੜਾ ਸੰਗੀਤ ਹੈ ਉਹਨੂੰ ਇਹਦੇ ਵਿੱਚ ਸਾਨੂੰ, ਮੈਂ ਸਮਝਦਾ ਕਿ ਪੰਜਾਬੀਆਂ ਦਾ ਜਿਹੜਾ ਸੰਗੀਤ ਨਾਲ ਲਗਾ ਆ, ਕਿਉਂਕਿ ਸਾਨੂੰ ਤਾਂ ਬਾਬੇ ਨੇ ਗੁਰਬਾਣੀ ਦੇ ਵਿੱਚ ਰਾਗ ਸਾਰਾ, ਸਾਨੂੰ ਤਾਂ ਸੰਗੀਤ ਵਿਰਾਸਤ 'ਚ ਮਿਲਿਆ ਹੋਇਆ ਆ। ਸਾਡਾ ਲਗਾ, ਮੈਂ ਸਮਝਦਾ ਵੀ ਤਾਂ ਵੀ ਸੰਗੀਤ ਦੇ ਨਾਲ ਆ। ਤੇ ਇਹਦੇ ਪਿੱਛੇ ਮੈਂ ਸਭ ਤੋਂ ਵੱਡਾ ਕਾਰਨ ਇਹ ਸਮਝਦਾ ਆ। ਪਰ ਜਿਹੜੇ ਤੁਸੀਂ ਦੌਰ ਦੀ ਗੱਲ ਕਰਦੇ ਹੋ, ਹਾਂ, ਉਹ ਕਈ ਕਲਾਕਾਰਾਂ ਨੇ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਵੀ ਲਿਆ ਤੇ ਉਹ ਲੋਕਾਂ ਦੀਆਂ ਉਂਗਲਾਂ ਵੀ ਉਹਨਾਂ ਦੇ ਵੱਲ ਉੱਠੀਆਂ। ਪਰ ਮੈਂ ਸਮਝਦਾ ਵੀ ਕਈ ਇੱਦਾਂ ਦੇ ਕਲਾਕਾਰ ਵੀ ਸੀਗੇ ਜਿਹੜੇ ਉਹਦਾ ਪਾਰਟ ਨਹੀਂ ਬਣੇ। ਪਰ ਹਾਂ, ਸਰਕਾਰ ਨੇ ਉਦੋਂ ਪੂਰਾ ਜ਼ੋਰ ਲਾਇਆ, ਕੋਈ ਸ਼ੱਕ ਨਹੀਂ ਸੀ ਵੀ ਉਸ ਮਾਹੌਲ 'ਚੋਂ ਲੋਕਾਂ ਨੂੰ ਦੂਜੇ ਪਾਸੇ ਜੋੜਨ ਦੇ ਲਈ, ਸੰਘਰਸ਼ ਨਾਲੋਂ ਤੋੜਨ ਦੇ ਲਈ। ਤੇ ਮੈਂ ਸਮਝਦਾ ਵੀ ਉਹਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਕਾਮਯਾਬ ਵੀ ਰਹੀਆਂ। ਬਿਲਕੁਲ ਜੀ। ਚਲੋ ਅਗਲੇ ਸਵਾਲ ਤੋਂ ਪਹਿਲਾਂ ਕੋਈ ਹੋਰ ਗੀਤ ਜਿਹੜਾ ਆ ਜੀ ਤੁਸੀਂ ਜਦੋਂ 8 ਦੇ ਵਿੱਚ ਮੇਰਾ ਟਰਨਿੰਗ ਪੁਆਇੰਟ ਸੀਗਾ, ਮੈਂ ਇੱਕ ਕਮਰਸ਼ੀਅਲ ਗੀਤਕਾਰੀ ਤੋਂ ਸਿੰਗਿੰਗ ਵੱਲ ਆਪਣੇ ਸਬਜੈਕਟ ਲੈ ਕੇ ਆਇਆ, ਆਪਣਾ ਕੰਟੈਂਟ, ਕਿ ਵੀ ਇਹ ਵੀ ਹੋ ਸਕਦਾ ਹੈ ਅਸੀਂ ਗੀਤਾਂ ਦੇ ਵਿੱਚ ਆਪਣੇ ਲੋਕਾਂ ਦੀ ਗੱਲ ਕਿਉਂ ਨਹੀਂ ਹੋ ਸਕਦੀ। ਵੀ ਸਾਡੀ ਦਰਅਸਲ ਜਿਹੜੀ ਪਿਛਲੀ 5-4 ਦਹਾਕਿਆਂ ਦੀ ਜਿਹੜੀ ਗੀਤਕਾਰੀ ਆ ਨਾ ਜਾਂ ਗਾਇਕੀ ਆ,
ਗੀਤਕਾਰੀ ਦੇ ਵਿੱਚ ਤਾਂ ਕਾਫੀ ਕੰਮ ਹੋਇਆ। ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਵਰਗੇ ਬੰਦੇ ਇੱਥੇ ਇੰਨਾ ਕੁਛ ਲਿਖ ਗਏ, ਪਰ ਗਾਇਆ ਨਹੀਂ ਗਿਆ, ਜ਼ੁਬਾਨ 'ਤੇ ਨਹੀਂ ਉਹ ਕਿਸੇ ਦੇ। ਉਹਨਾਂ ਦੇ ਜਾਣ ਤੋਂ ਤੁਰ ਜਾਣ ਤੋਂ ਬਾਅਦ ਟਾਮਾ ਟੱਲਾ ਗਾਣਾ ਜਿਹੜਾ ਅਸੀਂ ਗਾ ਕੇ ਤੇ ਉਹਨਾਂ ਨੂੰ ਸਮਰਪਿਤ ਕਰਤਾ ਜੀ, ਓਕੇ ਆ, ਸਾਡਾ ਫਰਜ਼ ਪੂਰਾ ਹੋ ਗਿਆ। ਪਰ ਉਹਦੇ ਨਾਲ ਕਹਿੰਦੇ ਨੇ ਵੀ ਉਹ ਗੱਲ ਨਹੀਂ ਬਣਦੀ, ਕਿਉਂਕਿ ਆਟੇ 'ਚ ਲੂਣ ਵਾਂਗੂ ਅਸੀਂ ਉਹ ਇਹ ਗਾਣੇ ਕਿਸੇ ਨੇ ਇੱਕ ਗਾਇਆ, ਕਿਸੇ ਨੇ ਦੋ, ਸਮਰਪਿਤ ਹੋ ਕੇ ਕਦੇ ਵੀ ਅਸੀਂ ਇਹਨਾਂ ਮੁੱਦਿਆਂ ਨੂੰ, ਕਰੰਟ ਇਸ਼ੂ ਨੂੰ ਪੰਜਾਬੀਆਂ ਨੇ ਨਹੀਂ ਗਾਇਆ। ਜਿਹੜੀ ਗੀਤਕਾਰੀ ਆ ਉਹਦੇ 'ਚ 4 ਕੁ ਮੁੱਦੇ ਭਾਰੂ ਰਹੇ। ਦੁਗਾਣਾ ਗਾਇਕੀ 90-91 ਤੱਕ ਜਿਹੜੀ ਜ਼ਿਆਦਾ ਹੈਵੀ ਰਹੀ। ਉਸ ਤੋਂ ਬਾਅਦ ਸੋਲੋ ਗਾਇਕੀ, ਉਹਦੇ ਵਿੱਚ ਵੀ ਜਿਹੜੇ ਯੂਥ ਨੂੰ ਟਾਰਗੇਟ ਕਰਕੇ ਗਾਣੇ ਲਿਖੇ ਜਾਂਦੇ ਆ ਉਹੀ ਹਿੱਟ ਹੁੰਦੇ ਰਹੇ। ਪਰ ਦੂਜੇ ਬੰਨੇ ਇਹ ਵੀ ਸੀਗਾ ਕਿ ਦੂਜਾ ਗਾਣਾ ਜਦੋਂ ਮਾਰਕੀਟ 'ਚ ਹੈ ਹੀ ਨਹੀਂ, ਆਪਸ਼ਨ ਨਹੀਂ ਤੁਹਾਡੇ ਕੋਲ, ਆਪਸ਼ਨ ਹੋਊਗੀ ਤੇ ਅਸੀਂ ਕਹਿ ਸਕਦੇ ਹਾਂ ਵੀ ਲੋਕ ਪਿਕ ਕਰਨ ਵੀ ਇਹ ਵੀ ਇੱਕ ਆਪਸ਼ਨ ਹੈਗੀ ਆ। ਸੋ ਮੈਂ ਉਦੋਂ ਕੋਸ਼ਿਸ਼ ਕੀਤੀ ਥੋੜ੍ਹੀ ਜਿਹੀ, ਉਹਨਾਂ ਸਾਲਾਂ ਦੇ ਵਿੱਚ ਇੱਕ ਟੇਪ ਕੀਤੀ ਸੀ ਪੰਜਾਬੀ, ਉਹ ਚਿੜੀ ਬਣ ਹੈ ਕਿ ਬਾਜ। ਉਹਦਾ ਜਿਹੜਾ ਪਹਿਲਾ ਗੀਤ ਸੀ ਰਾਜਨੀਤੀ, ਮੈਂ ਉਹ ਤੁਸੀਂ ਸਾਰਿਆਂ ਸੁਣਿਆ ਹੀ ਆ, ਮੈਂ ਉਹ ਨਜ਼ਰ ਕਰਨਾ ਤੁਹਾਡੀ। ਸੀਗੀ ਨੀਤ ਬਦਨੀਤੀ, ਵੈਰੀ ਖੇਡ ਗਿਆ ਨੀਤੀ, ਸ਼ੇਰਾਂ ਮਾਰੀਆਂ ਸੀ ਮਾਰਾਂ, ਐਸ਼ ਗਿੱਦੜਾਂ ਨੇ ਕੀਤੀ, ਰਹਿ ਗਏ ਹੱਕਾਂ ਵੇਲੇ ਫਾਟੀ, ਅਸੀਂ ਮਰਨੇ ਨੂੰ ਮੀਤੀ, ਕੌਣ ਪੁੱਛਦਾ ਪੰਜਾਬ ਤੇਰੇ ਉੱਤੇ ਕੀ ਕੀ ਬੀਤੀ, ਉਹ ਕੌਣ ਪੁੱਛਦਾ ਪੰਜਾਬ ਤੇਰੇ ਉੱਤੇ ਕੀ ਕੀ ਬੀਤੀ। ਵਾਣੀ ਰਾਜਨੀਤੀ ਤੇਰੀ ਅੱਖੀਆਂ ਤੇ ਖੋਪੇ ਨੀ, ਤੂੰ ਕਿਹਨੂੰ ਕਿਹਨੂੰ ਪਾਤੇ ਐਡੇ ਕੀਮਤੀ ਸਰੋਪੇ। ਵਾਣੀ ਰਾਜਨੀਤੀ ਤੇਰੀ ਅੱਖੀਆਂ ਤੇ ਖੋਪੇ ਨੀ, ਤੂੰ ਕਿਹਨੂੰ ਕਿਹਨੂੰ ਪਾਤੇ ਐਡੇ ਕੀਮਤੀ ਸਰੋਪੇ। ਜਿਹੜੇ ਤੋਪਾਂ ਨਾਲ ਸਾਡੇ ਦਰਬਾਰ ਢਾਉਂਦੇ ਰਹੇ, ਜਿਹੜੇ ਤੋਪਾਂ ਨਾਲ ਸਾਡੇ ਦਰਬਾਰ ਢਾਉਂਦੇ ਰਹੇ, ਤੁਸੀਂ ਉਹਨਾਂ ਦੇ ਆਂਗਲਾਂ ਵਿੱਚ ਹਾਰ ਪਾਉਂਦੇ ਰਹੇ, ਤੁਸੀਂ ਉਹਨਾਂ ਦੇ ਆਂਗਲਾਂ ਵਿੱਚ ਹਾਰ ਪਾਉਂਦੇ ਰਹੇ। ਹੋਰ ਰੱਸੇ ਆਪਣੇ ਹਿੱਸੇ ਦੇ ਸਾਡੇ ਗਲਾਂ ਵਿੱਚ ਪਾ ਕੇ, ਉਹਦੇ ਕਹਿੰਦੇ ਨੇ ਆਜ਼ਾਦੀ ਆ ਗਈ ਚਰਖੇ ਘੁਮਾ ਕੇ। ਰੱਸੇ ਆਪਣੇ ਹਿੱਸੇ ਦੇ ਸਾਡੇ ਗਲਾਂ ਵਿੱਚ ਪਾ ਕੇ, ਉਹਦੇ ਕਹਿੰਦੇ ਨੇ ਆਜ਼ਾਦੀ ਆ ਗਈ ਚਰਖੇ ਘੁਮਾ ਕੇ। ਜਿਹੜੇ ਨਿੱਤ ਸਾਨੂੰ ਸਿਰਾਂ ਦੀ ਵੰਗਾਰ ਪਾਉਂਦੇ ਰਹੇ, ਜਿਹੜੇ ਨਿੱਤ ਸਾਨੂੰ ਸਿਰਾਂ ਦੀ ਵੰਗਾਰ ਪਾਉਂਦੇ ਰਹੇ, ਤੁਸੀਂ ਉਹਨਾਂ ਦੇ ਆਂਗਲਾਂ ਵਿੱਚ ਹਾਰ ਪਾਉਂਦੇ ਰਹੇ, ਤੁਸੀਂ ਉਹਨਾਂ ਦੇ ਆਂਗਲਾਂ ਵਿੱਚ ਹਾਰ ਪਾਉਂਦੇ ਰਹੇ। ਬਿਲਕੁਲ ਜੀ, ਇਹੀ ਜਿਹੜੀ ਤੁਹਾਡੀ ਕੈਸਟ ਸੀ, ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਇੱਥੋਂ ਸ਼ੁਰੂਆਤ ਹੋਈ ਜੀ। ਤੇ ਭਈ ਜਿਹੜਾ ਇਹ ਫੈਸਲਾ ਸੀ ਵੀ ਕਮਰਸ਼ੀਅਲ, ਤੇ ਉਹ ਵੀ ਉਸ ਦੌਰ 'ਚ ਜਦੋਂ ਜਿਹੜਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪੈਸਾ ਆਉਣਾ ਸ਼ੁਰੂ ਹੋਇਆ ਵੱਡੇ ਪੱਧਰ 'ਤੇ, ਤੇ ਉਸ ਸਮੇਂ ਜਦੋਂ ਕਲਾਕਾਰ ਤੁਹਾਡੀਆਂ ਲਿਖਤਾਂ ਦੇ ਰਾਹੀਂ ਮਸ਼ਹੂਰ ਹੋ ਰਹੇ ਸੀ, ਤਾਂ ਤੁਸੀਂ ਬਿਲਕੁਲ ਪਾਸਾ ਪਲਟ ਕੇ ਤੇ ਟੋਟਲੀ, ਇੱਕ ਤਾਂ ਹੁੰਦਾ ਵੀ ਬੰਦਾ ਉੱਧਰ ਵੀ ਰਹੇ ਇੱਧਰ ਵੀ ਰਹੇ, ਤੇ ਤੁਸੀਂ ਟੋਟਲੀ ਮਤਲਬ ਜਿਹੜੀ ਸੰਘਰਸ਼ੀਲ ਜਿਹੜੀ ਲੇਖਣੀ ਆ ਜਾਂ ਗਾਇਕੀ ਆ ਉਹਦਾ ਰਾਹ ਫੜਿਆ। ਇਹਦੇ ਪਿੱਛੇ ਕੀ ਤੁਹਾਡੀ ਮੋਟੀਵੇਸ਼ਨ ਕੀ ਸੀ? ਦਰਅਸਲ ਇੱਕ ਪਲੈਨਿੰਗ ਹੁੰਦੀ ਆ ਆਪਣੀ ਆਦਮੀ ਦੀ, ਇੱਕ ਪਲੈਨਿੰਗ ਹੁੰਦੀ ਆ ਕੁਦਰਤ ਦੀ। ਉਹ ਪਲੈਨਿੰਗ ਵੱਡੀ ਹੁੰਦੀ ਆ। ਬੰਦਾ ਕਹਿੰਦੇ ਸੋਚਦਾ ਕੁਝ ਆ, ਉਹਦੇ ਲਈ ਕੁਝ ਹੋਰ ਆਪਸ਼ਨ ਮਾਲਕ ਨੇ ਕੁਝ ਹੋਰ ਸੋਚਿਆ ਹੁੰਦਾ। ਤੇ ਇੱਦਾਂ ਹੀ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਸਿੰਗਰ ਤੇ ਸੀ ਨਹੀਂ। ਹਾਂ, ਮਾੜਾ ਮੋਟਾ ਗੁਣਗੁਣਾ ਲੈਂਦਾ ਸੀ ਮੈਂ। ਜਦੋਂ ਬੰਦਾ ਕੋਈ ਵੀ ਰਾਈਟਰ, ਕੋਈ ਵੀ ਗੀਤਕਾਰ ਹੈ ਨਾ, ਉਹ ਥੋੜ੍ਹਾ ਬਹੁਤਾ ਗਾ ਲੈਂਦਾ, ਕਿਉਂਕਿ ਜਦੋਂ ਲਿਖਦਾ ਤਾਂ ਉਹ ਗੁਣਗੁਣਾਉਂਦਾ, ਉਹਨੂੰ ਗਾਉਣ ਲੱਗਿਆ, ਉਹਨੂੰ ਲਿਖਣ ਲੱਗਿਆ ਮਾੜਾ ਮੋਟਾ ਗਾ ਲੈਂਦਾ। ਪਰ ਮੈਂ ਚਾਹੁੰਦਾ ਸੀਗਾ ਵੀ ਉਹ ਟੇਪ ਦੇ ਵਿੱਚ ਵੀ 10-11 ਗਾਣੇ ਹੁੰਦੇ ਆ, ਵੀ ਚਲੋ ਆਪਾਂ ਨਾ 2 ਗਾਣੇ ਇੱਕ ਹਰੇਕ ਟੇਪ ਦੇ ਵਿੱਚ ਪਾਇਆ ਕਰਾਂਗੇ, ਇੱਦਾਂ ਦੇ ਇੱਕ ਵੱਖਰੀ ਸ਼ੁਰੂਆਤ ਕਰਦੇ ਹਾਂ। ਪਰ ਉਹ ਕਮਰਸ਼ੀਅਲ ਇੰਨਾ ਜਿਹੜਾ ਦੌਰ ਸੀ ਨਾ, ਅੱਜ ਵੀ ਜਿਹੜੇ ਬੰਦੇ ਕਮਰਸ਼ੀਅਲ ਕਰਦੇ ਆ ਉਹ ਇਹਨਾਂ ਟੌਪਿਕ ਨੂੰ ਉਹ ਛੇੜ ਕੇ ਖੁਸ਼ ਨਹੀਂ। ਤੇ ਫਿਰ ਮੈਨੂੰ 2 ਸਾਲ ਤਾਂ ਲੱਗ ਗਿਆ। ਫਿਰ ਮੈਂ ਸੋਚਿਆ ਬਈ ਕਿਉਂ ਨਾ ਆਪਾਂ ਆਪ ਟਰਾਈ ਕਰਦੇ ਹਾਂ। ਤੇ ਮੈਂ ਫਿਰ ਇੱਕ ਵਾਜਾ ਖਰੀਦਿਆ ਸਭ ਤੋਂ ਪਹਿਲਾਂ, ਵੀ ਵਾਜੇ ਦੀ ਲੋੜ ਹੈ। ਰਿਆਜ਼ ਰੂਜ਼ ਕੀਤਾ 6 ਮਹੀਨੇ। ਮੈਂ ਚਲੋ ਗੁਣਗੁਣਾਉਣ ਦੇ ਜੋਗਾ ਹੋ ਗਿਆ।
ਆਹ ਗਾਣਾ ਜਿਹੜਾ ਤੁਹਾਨੂੰ ਮੈਂ ਸੁਣਾਇਆ ਇਹ ਪਹਿਲਾ ਗਾਣਾ ਸੀ। ਮੈਂ ਸਿਰਫ ਇਸ ਕਰਕੇ ਰਿਲੀਜ਼ ਕੀਤਾ ਸੀਗਾ ਕਿ ਆਪਾਂ ਇੱਕ ਵਾਰ ਕੋਸ਼ਿਸ਼ ਕਰਕੇ ਵੇਖਦੇ ਹਾਂ ਵੀ ਜੇ ਇਸ ਗਾਣੇ ਨੂੰ ਪਿਆਰ ਮਿਲਿਆ, ਜਿਹੜਾ ਪਰਿਵਾਰ ਬੈਠਾ ਨਾ ਸਾਰਾ, ਇਹ ਚੋਂ ਅੱਧਾ ਪਰਿਵਾਰ ਮੇਰਾ ਉਸ ਗਾਣੇ ਨਾਲ ਜੁੜਿਆ ਹੋਇਆ ਹੈ। ਉਸ ਗਾਣੇ ਤੋਂ ਸਤਨਾਮ ਭਾਜੀ, ਜੱਗੀ ਵੀਰ, ਸਾਰੇ ਜਿਹੜੇ ਭਾਜੀ ਹੁਣੀ, ਸਦੇਵ ਭਾਜੀ ਹੁਣੀ, ਸਾਰੇ ਇਸ ਮੈਨੂੰ ਲੱਗਦਾ ਵੀ ਇਹ ਸੱਜਣ ਮੇਰੀ ਉਦੋਂ ਦੀ ਮੁਹੱਬਤ ਹੈ ਮੇਰੀ ਫੋਨਾਂ 'ਤੇ। ਹਾਲਾਂਕਿ ਮੈਂ ਕੈਨੇਡਾ ਦੇ ਵਿੱਚ 16-17 'ਚ ਆਇਆ, ਪਰ ਇਸ ਗਾਣੇ ਨੇ ਮੇਰੇ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਮੇਰਾ ਇੱਕ ਪਰਿਵਾਰ ਬਣਾਤਾ, ਜਿਨ੍ਹਾਂ ਨੇ ਮੈਨੂੰ ਫੋਨ ਕੀਤੇ, ਯਾਰ ਵੀ ਤੂੰ ਬਹੁਤ ਸੋਹਣਾ ਕੰਮ ਕੀਤਾ। ਅਤੇ ਉਹ ਮੈਨੂੰ ਇੰਨੀ ਕੁ ਹੱਲਾਸ਼ੇਰੀ ਮਿਲ ਗਈ ਕਿ ਮੈਂ ਅੱਗੇ ਕੰਮ ਕਰਨ ਜੋਗਾ ਹੋ ਗਿਆ। ਉਹ ਕਾਰਨ ਸੀਗਾ ਕਿ ਫਿਰ ਮੈਂ ਸੋਚਿਆ ਵੀ ਜੇ ਆਪਾਂ ਕੋਸ਼ਿਸ਼ ਕਰਾਂਗੇ ਤਾਂ ਚਲੋ। ਫਿਰ ਮਾਲਕ ਮੈਨੂੰ ਇੱਧਰ, ਮੈਂ ਵੀ ਉਹਦੇ ਹੁਕਮ ਨਾਲ ਵੀ ਮੁਹੱਬਤ ਮਿਲੀ ਅਤੇ ਮੈਂ ਇੱਧਰ ਆ ਗਿਆ। ਬਿਲਕੁਲ। ਤੇ ਮੇਰਾ ਅਗਲਾ ਸਵਾਲ ਮੈਂ ਚਾਹੁੰਦਾ ਪੁੱਛਣਾ, ਪਰ ਕੋਈ ਗੀਤ ਪਹਿਲਾਂ ਆਪਾਂ ਸੁਣ ਅੱਛਾ ਜੀ। ਤੁਹਾਡੇ ਤੋਂ। ਉਹਦਾ ਇੱਕ ਟੇਪ ਦਾ ਗਾਣਾ ਸੀਗਾ, ਬੋੜ ਭਾਜੀ ਹੁਣੀ ਜ਼ਿਕਰ ਕਰਨ ਰਹੇ ਸੀਗੇ, ਇੱਥੇ ਮਿਲੇ ਸੀ ਕਿ ਨਹੀਂ ਵੱਢਣਾ ਸੀ ਬੋੜ ਮੇਰੇ ਬਾਬੇ ਦਾ ਹਾਣੀ ਸੀ। ਕਦੇ ਕਦੇ ਮੈਨੂੰ ਮਾਂ ਲੱਗਦਾ ਸੀ, ਸੱਚੇ ਰੱਬ ਦਾ ਨਾਂ ਲੱਗਦਾ ਸੀ। ਕਦੇ ਕਦੇ ਮੈਨੂੰ ਮਾਂ ਲੱਗਦਾ ਸੀ, ਸੱਚੇ ਰੱਬ ਦਾ ਨਾਂ ਲੱਗਦਾ ਸੀ। ਉਹਦੀ ਗੋਦ 'ਚ ਬਹਿ ਕੇ ਕਿੰਨੀ ਮੌਜ ਮੈਂ ਮਾਣੀ ਸੀ। ਹਾਏ ਨਹੀਂ ਵੱਢਣਾ ਸੀ, ਇਹ ਬੋੜ ਮੇਰੇ ਬਾਬੇ ਦਾ ਹਾਣੀ ਸੀ। ਹਾਏ ਨਹੀਂ ਵੱਢਣਾ ਸੀ। ਫੜ ਕੇ ਬੋੜ ਦੀ ਦਾੜੀ ਝੂਟੇ ਲੈਂਦੇ ਸੀ ਸਭ ਆੜੀ। ਚਾਰ ਘਰਾਂ ਦੀ ਪਥਕਣ ਜਿੱਥੇ ਧੂਣੀ ਲਾਲਾ ਸਾੜੀ। ਹੁਣ ਕਿਹੜਾ ਉਹ ਮੰਗਦਾ ਚੰਦਰਾ ਪੀਣ ਨੂੰ ਪਾਣੀ ਸੀ। ਹਾਏ ਨਹੀਂ ਵੱਢਣਾ ਸੀ, ਇਹ ਬੋੜ ਮੇਰੇ ਬਾਬੇ ਦਾ ਹਾਣੀ ਸੀ। ਹਾਏ ਨਹੀਂ ਵੱਢਣਾ ਸੀ। ਬਿਲਕੁਲ ਜੀ। ਮਤਲਬ ਤੁਹਾਡੀਆਂ ਲਿਖਤਾਂ ਜਿਹੜੀਆਂ ਆ ਵੀ ਮੈਂ ਉਹ ਦੇਖ ਰਿਹਾ ਵੀ ਮਤਲਬ ਉਹਦੇ ਜਿੱਥੇ ਰਾਜਨੀਤੀ ਦੀ ਗੱਲ ਆ, ਉੱਥੇ ਨਾਲ ਜਿਹੜਾ ਸਾਡੇ ਸਮਾਜ ਦਾ, ਜਿਵੇਂ ਤੁਸੀਂ ਬੋਰਡ ਦੀ ਗੱਲ ਕੀਤੀ ਆ, ਜਾਂ ਇਹ ਤੋਂ ਇਲਾਵਾ ਤੁਸੀਂ ਵਾਤਾਵਰਨ ਬਾਰੇ ਵੀ ਜਿਹੜੀਆਂ ਲਿਖਤਾਂ ਲਿਖੀਆਂ ਨੇ, ਅਤੇ ਖੇਤੀ ਬਾਰੇ ਵੀ ਤੁਸੀਂ ਲਿਖਿਆ, ਵੀ ਤੁਸੀਂ ਸਾਰੇ ਸਮਾਜ ਦੇ ਉਹ ਪਹਿਲੂ ਹੀ ਹੋਏ। ਪਰ ਮੈਨੂੰ ਯਾਦ ਆ ਰਿਹਾ ਬਾਈ, ਜਿਹੜੀ ਇੰਡਸਟਰੀ ਆ ਉਹਦੇ 'ਚ ਮੈਂ, ਕਿਉਂਕਿ ਦੀਪ ਦੇ ਨਾਲ ਜਦੋਂ ਅਸੀਂ ਕਿਸਾਨ ਸੰਘਰਸ਼ 'ਚ ਇਕੱਠੇ ਵਿਚਰਦੇ ਸੀ, ਉਹ ਜਦੋਂ ਦੀਪ ਬੜਾ ਇੱਧਰ ਸੰਘਰਸ਼ ਵਾਲੇ ਪਾਸੇ ਆ ਗਿਆ ਤਾਂ ਉਹਦੇ ਕਿੰਨੇ ਪ੍ਰੋਜੈਕਟ ਫਿਲਮਾਂ ਦੇ ਜਿਹੜੇ ਆ, ਉਹ ਜਿਹੜੇ ਪ੍ਰੋਡਿਊਸਰ ਪੈਸੇ ਪਿੱਛੇ ਖਿੱਚ ਗਏ, ਹੱਥ ਪਿੱਛੇ ਖਿੱਚ ਗਏ। ਤਾਂ ਮੈਂ ਉਹ ਮੇਰੇ ਸਾਹਮਣੇ ਚੀਜ਼ਾਂ ਹੋਈਆਂ, ਤੁਹਾਡੇ ਨਾਲ ਵੀ ਇੱਦਾਂ ਦਾ ਬੜਾ ਕੁਛ ਹੋਇਆ ਹੋਣਾ। ਤਾਂ ਜਿਹੜਾ ਤੁਹਾਡਾ ਸਫ਼ਰ ਰਿਹਾ ਜਦੋਂ ਤੁਸੀਂ ਮਤਲਬ ਸੰਘਰਸ਼ ਦੀ ਗੱਲ ਕਰਨ ਲੱਗੇ, ਅਤੇ ਉਹ ਤੁਸੀਂ ਉਹਦੇ ਬਾਰੇ ਕੀ ਮਹਿਸੂਸ ਕੀਤਾ ਵੀ ਜਦੋਂ ਤੋਂ ਤੁਸੀਂ ਇਹ ਗੀਤ ਲਿਖਣ ਲੱਗੇ ਹੋ, ਇੱਕ ਤੁਹਾਡੀ ਜਰਨੀ ਰਹੀ ਆ, ਤਾਂ ਉਹ ਤੁਸੀਂ ਤੁਹਾਡਾ ਸਫ਼ਰ ਕਿਵੇਂ ਦਾ ਰਿਹਾ? ਦੇਖੋ, ਪਹਿਲਾਂ ਤਾਂ ਮੈਂ ਉੱਥੇ ਜਿਹੜੀ ਜਦੋਂ ਕਲਾਕਾਰ ਇੱਕ ਮੇਰੇ ਲਈ 2 ਟੇਪਾਂ ਕਰ ਦੇਣੀਆਂ 2 ਸਾਲਾਂ ਦੇ ਵਿੱਚ, ਕਿਉਂਕਿ ਜਦੋਂ ਮੁਹੱਬਤ ਮਿਲੀ ਤਾਂ ਮੈਂ ਖੁਸ਼ ਵੀ ਮੇਰੇ ਲਈ ਇੱਕ ਰਾਹ ਖੁੱਲ੍ਹ ਗਏ ਵੱਖਰੇ। ਪਰ ਉੱਥੇ ਮਾਹੌਲ ਇਹ ਨਹੀਂ ਬਣ ਸਕਿਆ, ਅੱਜ ਵੀ ਉਹ ਮਾਹੌਲ ਨਹੀਂ ਬਣ ਸਕਿਆ ਕਿ ਲੋਕ ਇਹ ਗਾਇਕੀ ਜਿਹੜੀ ਆ ਉਹਨੂੰ ਵਿਆਹਾਂ 'ਤੇ ਇੰਜੋਏ ਕਰਨ। ਕਿਉਂਕਿ ਇਹ ਅੱਜ ਵੀ ਮੈਂ ਮਹਿਸੂਸ ਕਰਦਾ ਕਿ ਕਦੇ ਸਾਡੇ ਵਿਆਹਾਂ 'ਤੇ ਢਾਡੀ ਰੰਗ ਹੁੰਦਾ ਸੀਗਾ, ਉਹ ਅੱਜ ਗਾਇਬ ਆ। ਹਾਂ, ਮੇਲਿਆਂ 'ਤੇ ਜਾਂ ਮੈਂ ਸਮਝਦਾ ਵੀ ਇਹ ਮੇਰੇ ਲੋਕਾਂ ਨੇ ਡਿਸਾਈਡ ਕਰਨਾ ਵੀ ਜਿਹੜੀ ਇਹ ਮੈਂ ਗਾਇਕੀ ਗਾਉਣਾ ਜਾਂ ਲਿਖਦਾ ਵੀ ਇਹਦੀ ਪਲੇਸ ਕਿੱਥੇ ਆ। ਮੇਰੇ ਵਰਗੇ ਬੰਦੇ ਜਾਂ 1 2 4 ਸਿੰਗਰ ਜਿਹੜੇ ਗਾਇਕ ਹੁਣ ਗਾ ਵੀ ਰਹੇ ਆ, ਹੋਰ ਵੀ ਗਾ ਰਹੇ ਆ, ਉਹਨਾਂ ਦੇ ਲਈ ਪਲੇਟਫਾਰਮ ਕਿਹੜੇ ਪਲੇਟਫਾਰਮ ਆ। ਸੋ ਇਹ ਤਾਂ ਇੱਕ ਪ੍ਰੋਬਲਮ ਹਮੇਸ਼ਾ ਪਿਛਲੇ 15 ਸਾਲ ਤੋਂ ਮੈਂ ਫੇਸ ਕਰ ਰਿਹਾ, ਅਤੇ ਇਹ ਹੈਗੀ ਆ, ਇਹ 'ਚ ਕੋਈ ਦੋ ਰਾਵਾਂ ਨਹੀਂ ਆ। ਕਿਉਂਕਿ ਸਿੰਗਰ ਦਾ ਜਿਹੜਾ ਮੇਨ ਸੋਰਸ ਹੁੰਦਾ ਇਨਕਮ ਦਾ, ਉਹ ਸ਼ੋਅ ਹੁੰਦੇ ਆ, ਅਤੇ ਸ਼ੋਅ ਹੀ ਤੁਹਾਨੂੰ
ਜਾਂ ਜਿਹੜੀ ਡਿਜੀਟਲ ਇਨਕਮ ਹੁੰਦੀ ਆ ਸਿੰਗਰ ਨੂੰ ਜਾਂ ਕੰਪਨੀਆਂ ਨੂੰ, ਉਹ ਹੁੰਦੀ ਆ YouTube ਦੀ ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਆ। ਪਰ ਇਹ ਗਾਣੇ ਏਡੇ ਵੱਡੇ ਹਿੱਟ ਨਹੀਂ ਹੁੰਦੇ ਕਿ ਉੱਥੋਂ ਤੁਹਾਨੂੰ ਕੋਈ ਅਰਨਿੰਗ ਹੋਵੇ। ਸੋ ਕੁੱਲ ਮਿਲਾ ਕੇ ਇਸ ਗਾਣਿਆਂ ਦੀ, ਮੈਂ ਆਪਣੀ ਗੱਲ ਨਹੀਂ ਕਰਦਾ, ਮੇਰੇ ਵਰਗੇ ਹੋਰ ਵੀ ਜਿਹੜੇ 10 12 5 ਜੋ ਵੀ ਤੁਹਾਡੀ ਨਜ਼ਰ 'ਚ ਜਿਹੜੇ ਇਦਾਂ ਦਾ ਗਾਉਂਦੇ ਆ, ਸੋ ਧੰਨ ਭਾਗ ਵੀ ਉਹਨਾਂ ਦੇ ਸ਼ੋਅ ਹੋਣੇ ਚਾਹੀਦੇ ਆ, ਉਹਨਾਂ ਨੂੰ ਪਲੇਟਫਾਰਮ ਮਿਲਣਾ ਚਾਹੀਦਾ। ਅਤੇ ਪਲੇਟਫਾਰਮ ਕਿਹਨੇ ਦੇਣਾ ਆ? ਸਾਡੀਆਂ ਸੰਸਥਾਵਾਂ ਨੇ, ਸਾਡੇ ਲੋਕਾਂ ਨੇ, ਸਾਡੇ ਕਲੱਬਾਂ ਨੇ, ਜਾਂ ਜਿਹੜੇ ਲੋਕ ਟੂਰਨਾਮੈਂਟ ਕਰਾਉਂਦੇ ਆ ਕਬੱਡੀ ਦੇ, ਜਾਂ ਜਿਹੜੇ ਲੋਕ ਵੀ ਇਦਾਂ ਦੇ ਫੰਕਸ਼ਨ ਅਰੇਂਜ ਕਰਦੇ ਆ। ਸੋ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਵੀ। ਸੋ ਮੈਂ ਇਸ ਗੱਲੋਂ ਲੱਕੀ ਹਾਂ ਕਿ ਮੈਂ ਕੱਲ੍ਹ ਵੀ ਕਿਹਾ ਵੀ ਕੱਲ੍ਹ ਵੀ ਗੁਰੂ ਘਰ ਦੇ ਵਿੱਚ ਇੰਨਾ ਪਿਆਰ ਵੀ ਬੰਦਾ ਸਾਰਾ ਕੁਝ ਭੁੱਲ ਜਾਂਦਾ ਜਦੋਂ ਤੁਹਾਨੂੰ ਅੱਗੋਂ ਤੁਹਾਡੇ ਗੀਤ ਦਾ, ਤੁਹਾਡੀ ਗੱਲ ਦਾ ਹੁੰਗਾਰਾ ਆਵੇ ਨਾ, ਅਤੇ ਤੁਹਾਡੀ ਗੱਲ ਨੂੰ, ਤੁਹਾਡੀ ਆਖੀ ਗੀਤ ਨੂੰ, ਰਚਨਾ ਨੂੰ ਕੋਈ ਸਮਝ ਰਿਹਾ, ਅਤੇ ਮੈਂ ਸਮਝਦਾ ਵੀ ਉਹ ਘਾਟੇ ਵਾਧੇ ਬੰਦੇ ਦੇ ਸਾਰੇ ਪੂਰੇ ਹੋ ਜਾਂਦੇ ਆ। ਸੋ ਹਾਂ, ਇਹ ਤਾਂ ਇਹ ਹਕੀਕਤ ਆ ਕਿ ਇੱਦਾਂ ਦੀ ਗਾਇਕੀ ਨੂੰ ਹਾਲੇ ਉਹ ਪਲੇਟਫਾਰਮ ਹਾਸਲ ਨਹੀਂ ਹੋਏ। ਬਿਲਕੁਲ, ਤੁਸੀਂ ਜਿਹੜੀ ਗੱਲ ਕੀਤੀ ਆ ਕਿ ਵਿਆਹ ਦੇ ਉੱਤੇ ਅਸੀਂ ਢਾਡੀਆਂ ਦਾ ਵੱਡਾ ਰੁਝਾਨ ਰਿਹਾ, ਅਤੇ ਮੇਲਿਆਂ ਦੇ ਵਿੱਚ ਵੀ ਬੜੀ ਪੋਸੀਬਿਲਿਟੀ ਮੈਨੂੰ ਲੱਗਦਾ ਹੀ ਪੰਜਾਬ ਦੇ ਵਿੱਚ ਜਿਹੜੀ ਚੇਤਨਤਾ ਹੁਣ ਨੌਜਵਾਨਾਂ 'ਚ ਆ ਰਹੀ ਆ, ਅਗਲੇ ਸਮੇਂ ਦੇ ਵਿੱਚ ਇਹੋ ਜਿਹੇ ਪਲੇਟਫਾਰਮ ਜਿਹੜੇ ਆ ਉਸਰ ਸਕਦੇ ਆ। ਉਮੀਦ ਕਰਦੇ ਹਾਂ, ਹਾਂਜੀ ਹੋਣੇ ਚਾਹੀਦੇ ਆ। ਅਤੇ ਕੋਈ ਅਗਲਾ ਗੀਤ ਜਿਹੜਾ ਅਗਲੇ ਸਵਾਲ ਤੋਂ ਪਹਿਲਾਂ ਮੈਂ ਚਾਹੁੰਦਾ ਤੁਸੀਂ ਉਹ ਵੀ ਜ਼ਰੂਰ ਮੇਰਾ ਪਿੰਡ ਮੈਂ ਜ਼ਰੂਰ ਸੁਣਨਾ ਹੈ। ਅੱਛਾ ਜੀ। ਮੇਰਾ ਪਿੰਡ, ਕਿਉਂਕਿ ਮੈਂ ਮੋਹਾਲੀ ਰਿਹਾ 20-22 ਸਾਲ, ਅਤੇ ਅੱਜ ਜਿਹੜੀ ਯੂਨੀਵਰਸਿਟੀ ਦੀ ਗੱਲ ਚੱਲਦੀ ਆ, ਅਤੇ ਤਰਲੋਚਨ ਵੀਰ ਹੋਣੀ ਜਿਹੜੇ ਪੰਜਾਬੀ ਟ੍ਰਿਬਿਊਨ ਵਾਲੇ, ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਬਹੁਤ ਪਿਆਰੀ। ਉਹ ਪਿੰਡਾਂ ਨੂੰ, ਕਿਉਂਕਿ ਜਿਹੜੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ, ਅਤੇ ਉਹ ਲੋਕਾਂ ਨੂੰ ਕਿਸੇ ਨੂੰ 1000, ਕਿਸੇ ਨੂੰ 1200, ਕਿਸੇ ਨੂੰ 500, ਉਹ ਕਹਿੰਦੇ ਜਦੋਂ ਪੈਸੇ ਵੰਡੇ ਸਰਕਾਰ ਨੇ, ਇਹ ਜਦੋਂ ਚੰਡੀਗੜ੍ਹ ਬਣਿਆ ਆਜ਼ਾਦੀ ਤੋਂ, ਜਿਹੜੀ ਆਜ਼ਾਦੀ ਕਹਿੰਦੇ ਸਾਡੇ ਭਾਰਤੀ 'ਤੇ ਬਰਬਾਦੀ ਸੀ, ਕਿਉਂਕਿ ਉੱਧਰੋਂ ਜਿਹੜੇ ਅਤੇ ਇੱਧਰ ਆ ਕੇ ਪੈਰ ਹੀ ਨਹੀਂ ਲੱਗੇ 10 ਸਾਲ, ਅਤੇ 47 ਤੋਂ ਬਾਅਦ ਤੁਰੰਤ ਹੀ ਇਹ ਹੋਣ ਲੱਗੇ 5-4 ਸਾਲਾਂ ਦੇ ਵਿੱਚ ਹੀ ਇਹਨੂੰ ਜ਼ਮੀਨਾਂ ਜਮੂਨਾਂ ਜਿਹੜੀਆਂ ਅਕਵਾਇਰ ਹੋਈਆਂ। ਬਈ ਕਿੰਨੇ ਗਾਡਰ ਆ, ਉਹ ਸਤੀਰ ਹੁੰਦੇ ਸੀ ਵੀ ਕਿੰਨੇ ਸਤੀਰ ਆ, ਉਸ ਹਿਸਾਬ ਨਾਲ ਪੈਸੇ ਉਹਨਾਂ ਲੋਕਾਂ ਨੂੰ ਵੰਡੇ ਗਏ। ਅਤੇ ਤਰਲੋਚਨ ਵੀਰ ਕਹਿੰਦਾ ਵੀ ਇੱਥੇ ਇੱਕ ਟ੍ਰਿਬਿਊਨ ਚੌਂਕ ਦੇ ਵਿੱਚ ਇੱਕ ਬਾਬਾ ਵੀ ਅਕਸਰ ਮੈਨੂੰ ਖੜਾ ਮਿਲਿਆ ਕਰੇ। ਮੈਂ ਕਿਹਾ ਵੀ ਬਾਬਾ ਕੀ ਗੱਲ? ਵੀ ਸਭ ਠੀਕ ਆ, ਵੀ ਤੈਨੂੰ ਅਕਸਰ ਵੇਖਦਾ ਇੱਥੇ। ਕਹਿੰਦਾ ਸ਼ੇਰਾ ਵੀ ਆਹ ਜਿੱਥੇ ਟ੍ਰਿਬਿਊਨ ਚੌਂਕ ਹੈ ਨਾ, ਇਹਦੇ ਪਰਲੇ ਬੰਨੇ ਮੇਰੀ ਹਵੇਲੀ ਹੁੰਦੀ ਸੀ। ਤੁਸੀਂ ਵੇਖੋ ਵੀ ਉਹ ਲੋਕ ਅੱਜ, ਉਹ ਲੋਕਾਂ ਨੂੰ 75 ਸਾਲ ਹੋ ਗਏ ਉਠਾਇਆ ਨੂੰ ਉੱਥੋਂ, ਅਤੇ ਉਹਨਾਂ ਦੇ ਅੱਜ ਤੱਕ ਪੈਰ ਨਹੀਂ ਲੱਗੇ। ਅਤੇ ਉਦੋਂ ਜਿੰਨੇ ਕਿ ਉਹਨਾਂ ਨੂੰ ਪੈਸੇ ਦਿੱਤੇ, ਵਿਚਾਰੇ ਖਰਚੇ ਗਏ। ਉਹ ਲੋਕ ਬਾਅਦ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਕਹਿੰਦੇ ਸਾਡੀ ਹਵੇਲੀ ਹੁੰਦੀ ਆ, ਉਹ ਲੋਕ ਬਾਅਦ 'ਚ ਦਿਹਾੜੀਆਂ ਕਰਦੇ ਰਹੇ ਚੰਡੀਗੜ੍ਹ ਦੇ ਵਿੱਚ। ਉਸ ਤੋਂ ਬਾਅਦ ਹੁਣ ਮੋਹਾਲੀ ਨੇ ਕਿੰਨੇ ਪਿੰਡ ਖਾ ਲਏ, ਅਤੇ ਚੰਡੀਗੜ੍ਹ ਉਹ ਚੰਡੀਗੜ੍ਹ ਜਿਹਦੇ ਕਰਕੇ ਸਾਡੇ ਸਿੱਖ, ਸਾਡੇ ਪੰਜਾਬੀ ਪਰਿਵਾਰ ਉਜੜੇ, ਅੱਜ ਉਹ ਕਹਿੰਦੇ ਚੰਡੀਗੜ੍ਹ ਤੁਹਾਡਾ ਹੀ ਨਹੀਂ। ਜਿਹੜੀ ਆਖਰੀ ਨਿਸ਼ਾਨੀ ਸੀ ਉਸ ਧਰਤੀ 'ਤੇ ਪੰਜਾਬ ਯੂਨੀਵਰਸਿਟੀ, ਤਾਂ ਉਹਦੇ ਤੋਂ ਵੀ ਸਾਡੀਆਂ ਸਰਕਾਰਾਂ ਦੀਆਂ ਨਲਾਇਕੀਆਂ ਲਾ ਲਓ, ਅਤੇ ਵੀ ਅੱਜ ਉਹ ਵੀ ਸਾਡੇ ਕੋਲੋਂ ਖੁੱਸਣ ਦਾ ਜਿਹੜਾ ਆ ਖੋਈ ਜਾ ਰਹੀ ਆ। ਸੋ ਉਹ ਜਦੋਂ ਸਾਰਾ ਕੁਝ ਅਸੀਂ ਵੇਖਦੇ ਸੀ, ਕਿ ਮੈਂ ਮੋਹਾਲੀ ਜ਼ਿਆਦਾ ਟਾਈਮ ਸਪੈਂਡ ਕੀਤਾ, ਅਤੇ ਇਹ ਗੀਤ ਮੇਰੇ ਵੀ ਉਦੋਂ ਮੈਂ ਰਚਿਆ ਕਿ 2010-11 ਦੀ ਗੱਲ ਹੈ। ਹਾਂਜੀ 10-11 ਦੀ ਗੱਲ ਹੈ। ਸੋ ਇਹ ਮੈਂ ਤੁਹਾਡੀ ਨਜ਼ਰ ਕਰਦਾ ਜੀ 4 ਲਾਈਨਾਂ ਕਿ ਇੱਧਰ ਸੱਭਿਆਚਾਰ ਖੜਾ ਏ, ਦੂਜੇ ਬੰਨੇ ਵਪਾਰ ਖੜਾ ਏ। ਇੱਧਰ ਸੱਭਿਆਚਾਰ ਖੜਾ ਏ, ਦੂਜੇ ਬੰਨੇ ਵਪਾਰ ਖੜਾ ਏ। ਦੋਵਾਂ ਦੇ ਵਿਚਕਾਰ ਖੜਾ ਏ ਮੇਰਾ ਪਿੰਡ, ਕਿਸੇ ਮਹਾਨਗਰ ਦੀ ਮੰਡੀ ਵਿੱਚ ਅੱਜ ਵਿਕਣ ਦੇ ਲਈ ਤਿਆਰ ਖੜਾ ਏ ਮੇਰਾ ਪਿੰਡ। ਕਿਸੇ ਮਹਾਨਗਰ ਦੀ ਮੰਡੀ ਵਿੱਚ ਅੱਜ ਵਿਕਣ ਦੇ ਲਈ ਤਿਆਰ ਖੜਾ ਏ ਮੇਰਾ ਪਿੰਡ। ਕਿ ਹੋ ਪਿੰਡ ਮੇਰੇ ਨੂੰ ਖਾ ਚੱਲਿਆ ਏ, ਪਿੰਡ ਮੇਰੇ ਨੂੰ ਖਾ ਚੱਲਿਆ ਏ। ਇੰਨਾ ਵੱਧ ਗਿਆ ਸ਼ਹਿਰ ਵੇ ਰੱਬਾ ਖੈਰ, ਵੇ ਰੱਬਾ ਖੈਰ।
ਮੇਰੇ ਖੇਤਾਂ ਨਾਲ ਉਹਨਾਂ ਦਾ ਕਿਹੜੀ ਗੱਲ ਦਾ ਵੈਰ, ਵੇ ਰੱਬਾ ਖੈਰ, ਵੇ ਰੱਬਾ ਖੈਰ। ਮੇਰਾ ਪਿੰਡ ਤੇ ਭੋਲਾ ਭਾਲਾ ਸੀ, ਕਿਸੇ ਰਿਸ਼ੀ ਦੇ ਗਲ ਦੀ ਮਾਲਾ ਸੀ। ਜਦ ਗੱਲ ਅਣਖਾਂ ਤੇ ਆਉਂਦੀ ਸੀ, ਤਲਵਾਰਾਂ ਚੁੱਕਣ ਵਾਲਾ ਸੀ। ਤੇ ਉਹ ਕਹਿੰਦੇ ਖੂੰਖਾਰ ਬੜਾ ਏ ਮੇਰਾ ਪਿੰਡ, ਕਿਸੇ ਮਹਾਨਗਰ ਦੀ ਮੰਡੀ ਵਿੱਚ ਅੱਜ ਵਿਕਣ ਦੇ ਲਈ ਤਿਆਰ ਖੜਾ ਏ ਮੇਰਾ ਪਿੰਡ। ਥੈਂਕ ਯੂ। ਬਿਲਕੁਲ ਜੀ, ਮਤਲਬ ਇਹ ਗੀਤ ਵੀ ਅਸੀਂ ਬੜਾ ਸੁਣਿਆ ਤੁਹਾਡਾ ਜਦੋਂ ਇਹ ਆਇਆ ਸੀ, ਕਿਉਂਕਿ ਉਹ ਚੰਡੀਗੜ੍ਹ ਦੇ ਨਾਲ ਜੁੜਦਾ ਜਿਹੜਾ ਸਾਰਾ ਸੀ। ਇਹ ਜਿਹੜੀ ਚੇਤਨਾ ਤੁਹਾਡੇ ਗੀਤਾਂ ਨੇ, ਮੈਂ ਮਤਲਬ ਦੇਖਦਾ ਵੀ ਉਸ ਦੌਰ ਦੇ ਵਿੱਚ ਇਹ ਬੜੀ ਅਵੱਲੀ ਗੱਲ ਸੀ ਜਦੋਂ ਤੁਸੀਂ ਇਹ ਗੀਤ ਲੈ ਕੇ ਆਏ ਹੋ। ਅੱਜ ਹਾਲਾਂਕਿ ਬੜੇ ਸਾਡੇ ਜਿਹੜੇ ਗਾਇਕ ਨੇ ਉਹ ਹੁਣ ਕਿਸਾਨ ਸੰਘਰਸ਼ ਤੋਂ ਬਾਅਦ ਖਾਸ ਤੌਰ ਤੇ ਭਾਵੇਂ ਪੂਰੇ ਗੀਤ ਨਾ ਗਾਉਣ, ਪਰ ਜਿਹੜੇ ਇਹ ਸੰਘਰਸ਼ੀਲ ਗੱਲਾਂ ਉਹ ਭਾਵੇਂ ਗੀਤ ਦੇ ਵਿੱਚ ਇੱਕ ਪਹਿਰਾ ਹੋਵੇ ਚਾਹੇ ਕੁਛ ਸਤਰਾਂ ਉਹ ਗਾਉਂਦੇ ਆ। ਤਾਂ ਤੁਸੀਂ ਭਵਿੱਖ ਕੀ ਦੇਖ ਰਹੇ ਹੋ ਜਿਹੜੀ ਪੰਜਾਬ ਦੀ ਗਾਇਕੀ ਆ, ਜਿਹੜੇ ਹੁਣ ਨੌਜਵਾਨ ਅੱਗੇ ਆ ਰਹੇ ਆ, ਗੀਤ ਜਿਵੇਂ ਗਾ ਰਹੇ ਆ ਅਤੇ ਸੰਘਰਸ਼ਾਂ 'ਚ ਵੀ ਆ ਰਹੇ ਆ, ਤਾਂ ਤੁਹਾਨੂੰ ਕੀ ਮਤਲਬ ਅੱਗੇ ਭਵਿੱਖ ਕੀ ਦੇਖ ਰਹੇ ਹੋ ਦੇਖੋ, ਪੰਜਾਬੀ ਗਾਇਕੀ ਦਾ? ਕਮਰਸ਼ੀਅਲ ਦੌਰ ਆ, ਪੈਮਾਨਾ ਇੱਕੋ ਹੀ ਆ ਮਾਪਣ ਦਾ ਕਿ ਕੌਣ ਕਿੰਨੇ ਪੈਸੇ ਕਮਾ ਰਿਹਾ। ਇੱਥੋਂ ਹੀ ਪੈਮਾਨਾ ਇਹੀ ਹੈ। ਇਹ ਪੈਮਾਨਾ ਕਦੇ ਨਹੀਂ ਰਿਹਾ ਕਿ ਕੌਣ ਚੰਗਾ ਲਿਖ ਰਿਹਾ ਜਾਂ ਕੌਣ ਮਾੜਾ ਲਿਖ ਰਿਹਾ। ਪੈਮਾਨਾ ਸਮਾਜ ਦਾ ਇਹੀ ਹੈ ਕਿ ਕੌਣ ਪੈਸੇ, ਕਿਹਦਾ ਸ਼ੋਅ ਕਿੰਨੇ ਕਰੋੜ ਦਾ ਵਿਕ ਰਿਹਾ ਹੈ। ਸੋ ਉਸ ਤਰੀਕੇ ਨਾਲ ਤਾਂ ਮੈਂ ਕਹਿੰਦਾ ਵੀ ਅਸੀਂ ਦੁਨੀਆ ਨੂੰ ਮਾਤ ਪਾਇਆ ਹੋਇਆ ਇਸ ਵੇਲੇ ਪੰਜਾਬੀ ਇੰਡਸਟਰੀ ਨੇ। ਪੰਜਾਬੀ ਖੁਸ਼ੀ ਵੀ ਹੁੰਦੀ ਹੈ ਜਦੋਂ ਤੁਹਾਡੇ ਭਰਾ, ਜਦੋਂ ਸਾਡੇ ਯੰਗ ਮੁੰਡੇ, ਸਾਡੀਆਂ ਕੁੜੀਆਂ ਇਸ ਪੱਧਰ 'ਤੇ ਪਰਫਾਰਮ ਕਰਦੇ ਨੇ ਕਿ ਜਿੱਥੇ 40-40 ਹਜ਼ਾਰ ਦਾ ਇਕੱਠ ਹੋਵੇ, 55,000 60,000 ਬੰਦਾ ਤੁਹਾਡੇ ਸਾਹਮਣੇ ਬੈਠਾ ਹੋਵੇ, ਤੁਸੀਂ ਪਰਫਾਰਮ ਕਰ ਰਹੇ ਹੋ, ਤਾਂ 100 ਕਰੋੜ ਤੋਂ ਵੱਧ ਦਾ ਸ਼ੋਅ ਹੋਵੇ, ਤਾਂ ਇੱਕ ਪੰਜਾਬੀ ਹੋਣ ਦੇ ਨਾਤੇ ਤਾਂ ਤੁਹਾਨੂੰ ਪ੍ਰਾਊਡ ਕਰਨਾ ਬਣਦਾ ਵੀ ਹੈ। ਸਾਡੇ ਬੱਚੇ ਐਡੇ ਵੱਡੇ ਪਲੇਟਫਾਰਮ 'ਤੇ ਪਰਫਾਰਮ ਕਰ ਰਹੇ ਨੇ, ਚੰਗੀ ਗੱਲ ਹੈ, ਬਹੁਤ ਵਧੀਆ ਗੱਲ ਹੈ। ਹਾਂ, ਇਹ ਵੀ ਗੱਲ ਨਹੀਂ ਕਿ ਹੁਣ ਆਪਣੇ ਮੁੱਦਿਆਂ ਦੇ ਪ੍ਰਤੀ ਜਿਹੜਾ ਸਾਡਾ ਅੱਜ ਦਾ ਸਿੰਗਰ ਆ, ਅੱਜ ਦਾ ਜਿਹੜਾ ਨੌਜਵਾਨ ਗਾਇਕ ਆ, ਉਹ ਸੁਚੇਤ ਨਹੀਂ ਆ, ਐਡੀ ਗੱਲ ਵੀ ਨਹੀਂ। ਫਿਲਮਾਂ ਬਣ ਰਹੀਆਂ ਆ, ਪਿਛਲੇ ਸਮੇਂ ਦੌਰਾਨ ਮੈਨੂੰ ਲੱਗਦਾ ਵੀ ਕਈ ਇੱਦਾਂ ਦੇ ਇਸ਼ੂ 'ਤੇ ਫਿਲਮਾਂ ਬਣੀਆਂ ਆ ਜਿਹੜੀਆਂ ਸਾਡੇ ਲਈ ਪ੍ਰਾਊਡ ਵਾਲੀ ਗੱਲ ਆ। ਖਾਲੜਾ ਸਾਹਿਬ 'ਤੇ ਫਿਲਮ ਬਣੀ, ਵੱਡੀ ਗੱਲ ਆ। ਸੁੱਖਾ ਜਿੰਦਾ 'ਤੇ ਫਿਲਮ ਬਣੀ, ਕੌਮ ਦੇ ਹੀਰੇ ਅਸੀਂ ਬਣਾਈ ਫਿਲਮ, ਹੈ ਨਾ, ਵੀ ਕੰਮ ਤਾਂ ਹੋ ਰਿਹਾ ਹੈ। ਅਤੇ ਜੇ ਕਲਾਕਾਰ ਪੈਸਾ ਵੀ ਕਮਾ ਰਿਹਾ ਤਾਂ ਉਹ ਮੈਂ ਕਹਿੰਦਾ ਵੀ ਸੋਨੇ ਤੋਂ ਸੁਹਾਗਾ ਹੈ ਕੰਮ ਦੇ ਨਾਲ ਨਾਲ, ਬਹੁਤ ਚੰਗੀ ਗੱਲ ਆ। ਇਸ ਵੇਲੇ ਆਉਣ ਵਾਲੇ ਸਮੇਂ ਦੌਰਾਨ ਉਮੀਦ ਕਰਦਾ ਕਿ ਲੋਕ ਜਿਹੜੇ ਸਾਡੇ ਇਸ਼ੂ ਆ, ਸਾਡੇ ਕਰੰਟ ਇਸ਼ੂ ਆ, ਸਾਡੀ ਕੌਮ ਦੇ ਜਾਂ ਸਾਡੇ ਪੰਜਾਬ ਦੇ ਪੰਜਾਬੀ ਮਸਲੇ ਆ, ਉਹਨਾਂ ਦੇ ਉੱਪਰ ਵੀ ਅੰਦੋਲਨ ਤੋਂ ਬਾਅਦ ਤਾਂ ਇੱਕ ਰੁਝਾਨ, ਕਿਉਂਕਿ ਜਿਹੜਾ ਅੰਦੋਲਨ ਆ ਮੈਂ ਸਮਝਦਾ ਵੀ ਕਈ ਵਾਰ ਅਸੀਂ ਕਹਿ ਦਿੰਦੇ ਹਾਂ, ਕਈ ਲੋਕ ਮੇਰੇ ਭਰਾ ਯਾਰ ਗੀਤ ਗਾਇਕੀ ਜਾਂ ਸਾਡੀ ਲਾਈਨ ਨੂੰ ਉਹ ਇੱਕ ਇੰਨੀ ਮਹੱਤਵ ਨਹੀਂ ਦਿੰਦੇ, ਇੰਨਾ ਮਹੱਤਵ ਨਹੀਂ ਦਿੰਦੇ ਸੰਗੀਤ ਨੂੰ। ਉਹਨਾਂ ਦੀ ਆਪਣੀ ਸੋਚ ਹੋ ਸਕਦੀ ਆ, ਪਰ ਤੁਸੀਂ ਵੇਖਿਆ ਕਿ ਉਹ ਅੰਦੋਲਨ ਦੇ ਵਿੱਚ ਗਾਣੇ ਦਾ, ਗੀਤ ਦਾ ਕੀ ਰੋਲ ਸੀਗਾ। ਜਿਹੜਾ ਦਿੱਲੀ ਦੇ ਵਿੱਚ ਅੰਦੋਲਨ ਹੈ ਉਹ ਅੰਦੋਲਨ ਖੜਾ ਹੀ ਗੀਤਾਂ ਨੇ ਕੀਤਾ ਸੀਗਾ। ਉਹ ਗੀਤਾਂ ਨੇ ਜਜ਼ਬਾ ਇੰਨਾ ਭਰਿਆ, ਜਿਹੜੇ ਉਦੋਂ 5-7-10 ਗਾਣੇ ਰਿਲੀਜ਼ ਹੋਏ ਬਈ ਉਹ ਅੰਦੋਲਨ ਦੀ ਮੈਂ ਸਮਝਦਾ ਕਿ ਵੀ ਉਹ ਹੋਂਦ ਉਹਨੂੰ ਬਰਕਰਾਰ ਰੱਖਿਆ ਐਂਡ ਤੱਕ, ਵੀ ਕਿੰਨਾ ਲਿਟਰੇਚਰ ਉਦੋਂ ਰਚਿਆ ਗਿਆ। ਅਤੇ ਉਹ ਮੇਰੇ ਜਾਣੀ ਮੈਂ ਉੱਥੇ ਸੀਗਾ 2 ਮਹੀਨੇ, ਮੈਂ 60 ਦਿਨ ਉੱਥੇ ਰਿਹਾ ਮੋਰਚੇ ਦੇ ਵਿੱਚ। ਮੈਂ ਮੋਰਚੇ ਨੂੰ, ਉਸ ਅੰਦੋਲਨ ਨੂੰ ਨੇੜਿਓਂ ਵੇਖਿਆ ਆ, ਅਤੇ ਮੈਨੂੰ ਪ੍ਰਾਊਡ ਫੀਲ ਹੁੰਦਾ ਕਿ ਸਾਡੇ ਸਿੰਗਰ ਭਾਈਚਾਰੇ ਨੇ, ਸਾਡੇ ਗਾਇਕਾਂ ਵੀਰਾਂ ਨੇ ਉਦੋਂ ਇੱਦਾਂ ਦੇ ਲਿਟਰੇਚਰ ਰਚਿਆ ਅਤੇ ਉਹਨੂੰ ਗਾਇਆ, ਜਿਹਨੇ ਕਿ ਉਸ ਅੰਦੋਲਨ ਨੂੰ ਬਹੁਤ ਅੱਗੇ ਲੈ ਕੇ ਗਿਆ। ਬਿਲਕੁਲ ਜੀ। ਅਤੇ ਅਗਲਾ ਕੋਈ ਗੀਤ ਜਿਹੜਾ ਆ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ? ਜੀ, ਤਾਂ ਜਿੱਥੋਂ ਮੈਂ ਸਮਝਦਾ ਕਿ ਆਪਾਂ ਦਿਲਦਾਰੀਆਂ ਸੌਂਗ ਹੋ ਸਕਦਾ ਹੁਣ। ਹਾਂਜੀ ਬਿਲਕੁਲ ਹੈ, ਕਿਉਂਕਿ ਉਹ ਗੀਤ ਜਿਹਨੇ
ਜਿਹੜਾ ਮੇਰੇ ਨਾਲ ਜੁੜ ਗਿਆ ਤੇ ਮੈਂ ਉਸ ਗੀਤ ਨਾਲ ਜੁੜ ਗਿਆ। ਕਈ ਗੀਤ ਤੁਹਾਨੂੰ ਇੰਨੀ ਪ੍ਰਸਿੱਧੀ ਜਿਹੜੀ ਆ ਅੱਜ ਵੀ ਉਹ ਗੀਤ ਉਹ ਇੱਦਾਂ ਪਰਫਾਰਮ ਕਰ ਰਿਹਾ ਉਹ ਗੀਤ ਅੱਜ ਵੀ ਕਿ ਉਹ ਜਿੱਦਾਂ ਹੁਣ ਰਿਲੀਜ਼ ਹੋਇਆ ਹੁੰਦਾ ਨਵਾਂ। ਉਹ ਜਿਹੜੇ ਅੱਜ ਗੀਤ ਰਿਲੀਜ਼ ਹੋਇਆ ਉਹਨਾਂ ਦੇ ਮੁਕਾਬਲੇ ਅੱਜ ਵੀ ਉਹ ਉਦੋਂ ਉਹਨਾਂ ਤੋਂ ਵਧੀਆ ਪਰਫਾਰਮ ਕਰ ਰਿਹਾ। ਸੋ ਉਹ ਗੀਤ ਮੈਂ ਤੁਹਾਡੀ ਨਜ਼ਰ ਕਰਦਾ। ਬੜਾ ਸਮਝਾਇਆ ਤੈਨੂੰ ਸਮਝ ਨਾ ਆਇਆ ਕਾ ਤੂੰ ਕਰਦਾ ਏ ਦਿਲਦਾਰੀਆਂ, ਤੇਰੇ ਤੇ ਗਿਲਾਏ ਸਾਨੂੰ ਪਾਗਲਾ ਦਿਲਾਵੇ ਕਾਨੂੰ ਲਾ ਲਈਆਂ ਤੂੰ ਯਾਰੀਆਂ। ਹਾਂ ਬੜਾ ਸਮਝਾਇਆ ਤੈਨੂੰ ਸਮਝ ਨਾ ਆਇਆ ਕਾ ਤੂੰ ਕਰਦਾ ਏ ਦਿਲਦਾਰੀਆਂ, ਤੇਰੇ ਤੇ ਗਿਲਾਏ ਸਾਨੂੰ ਪਾਗਲਾ ਦਿਲਾਵੇ ਕਾਨੂੰ ਲਾ ਲਈਆਂ ਤੂੰ ਯਾਰੀਆਂ। ਕਿਸ ਮੰਜ਼ਿਲ ਵੱਲ ਜਾਣ ਗਈਆਂ ਏ ਫੜ ਲਈਆਂ ਜੋ ਰਾਵਾਂ, ਕਦੇ ਅੱਖਾਂ ਨੇ ਫਲ ਦਿੱਤੇ ਨੇ ਕਦ ਮਲਿਆਂ ਨੇ ਛਾਵਾਂ। ਹਾੜ 'ਚ ਹਵਾਵਾਂ ਉੱਤੇ ਬੱਦਲ ਦੀਆਂ ਛਾਵਾਂ ਉੱਤੇ ਕਾਦੀਆਂ ਨੇ ਦਾਵੇਦਾਰੀਆਂ, ਤੇਰੇ ਤੇ ਗਿਲਾਏ ਸਾਨੂੰ ਪਾਗਲਾ ਦਿਲਾਵੇ ਕਾਨੂੰ ਲਾ ਲਈਆਂ ਤੂੰ ਯਾਰੀਆਂ। ਬਿਲਕੁਲ ਜੀ, ਇਹ ਤਾਂ ਤੁਹਾਡਾ ਜਿਹੜੀ ਮਤਲਬ ਮੈਨੂੰ ਲੱਗਦਾ ਹਰ ਬੰਦੇ ਨੇ ਜਿਹੜਾ ਗੀਤ ਸੁਣਦਾ ਆ, ਜਿਹੜੇ ਨਹੀਂ ਸੁਣਦੇ ਉਹਨਾਂ ਦੀ ਗੱਲ ਵੱਖਰੀ ਆ, ਪਰ ਜਿਹੜੇ ਸੁਣਦੇ ਆ ਉਹਨਾਂ ਸਭ ਨੇ ਇਹ ਗੀਤ ਜ਼ਰੂਰ ਸੁਣਿਆ ਹੋਣਾ ਹੈ। ਅਤੇ ਜਿਹੜੀ ਗੱਲ ਤੁਸੀਂ ਕਹੀ ਵੀ ਜਿਹੜਾ ਮਿਊਜ਼ਿਕ ਆ ਹਾਂਜੀ ਉਹਦੇ ਬਾਰੇ ਦੋ ਧਾਰਨਾਵਾਂ ਬੜੀਆਂ ਅਸੀਂ ਸੁਣਦੇ ਆ ਇੱਕ ਰਾਈਟਰ ਦੇ ਤੌਰ 'ਤੇ ਵੀ ਕਿ ਸਮਾਜ ਗੀਤ ਤੈਅ ਕਰਦਾ ਆ ਜਾਂ ਗੀਤ ਸਮਾਜ ਤੈਅ ਕਰਦੇ ਆ। ਹਾਂ ਗੀਤ ਸਮਾਜ ਨਹੀਂ ਤੈਅ ਕਰਦੇ। ਸਮਾਜ ਜਿਹੜਾ ਆ ਅਸੀਂ ਆਈਡੀਆ ਕਿੱਥੋਂ ਆਉਂਦਾ? ਆਈਡੀਆ ਸਮਾਜ 'ਚੋਂ ਆਉਂਦਾ। ਜੇ ਕੋਈ ਸਮਾਜ 'ਚ ਗੱਲ ਵੇਖੀ ਆ ਸੁਣੀ ਆ ਤੇ ਉਹਦੇ ਗੀਤ ਬਣਦਾ। ਹੁਣ ਜਿਹੜੇ ਇਸ਼ੂ ਆ ਜਿਹੜੇ ਅੱਜ ਸਾਡੇ ਕਰੰਟ ਮਸਲੇ ਆ, ਜੇ ਮਸਲੇ ਨੇ ਤਾਂ ਗੀਤ ਨੇ, ਕਿਉਂਕਿ ਮਸਲੇ ਤੋਂ ਤਾਂ ਗੀਤ ਬਣਿਆ। ਹੁਣ ਮੇਰਾ ਗਾਣਾ ਸੀ ਇੱਕ ਸੌ ਰੱਬ ਦੀ ਬਿਸ਼ਨਪੁਰੇ ਮਹਿੰਗਾ ਪਿਆ ਕੈਨੇਡਾ, ਉਹ ਮੈਂ ਤਾਂ ਹਾਲੇ ਕੈਨੇਡਾ ਆਇਆ ਵੀ ਨਹੀਂ ਸੀ, ਇਹ 7-8 ਦੀ ਗੱਲ ਆ। ਤੇ ਉਹ ਉਦੋਂ ਰਚਤਾ। ਉਹ ਕਿਸੇ ਨੇ ਮੈਨੂੰ ਦੱਸਿਆ ਸੀ ਕਿ ਇੱਦਾਂ ਵੀ ਸਾਡੇ ਨਾਲ ਇੱਦਾਂ ਵਾਪਰੀ, ਵੀ ਇੱਦਾਂ ਹੋਈ ਗੱਲਬਾਤ। ਮੈਂ ਕਿਹਾ ਜੀ ਕੀ ਹੋਈ? ਕਹਿੰਦੇ ਯਾਰ ਵੀ ਬੁਰੀ ਬਣੀ। ਤੇ ਉਹ ਕਿਤੇ ਬੇਬੇ ਬਾਪੂ ਇੱਥੇ ਆਏ ਹੋਣੇ ਆਪਣੇ ਪੁੱਤ ਕੋਲ, ਉਹ ਕਿਤੇ ਉਹਨਾਂ ਨੇ ਬੱਚਾ ਛੋਟਾ ਸੀ ਉਹ ਖੇਡਦਾ ਸੀ, ਕਿਤੇ ਉਹਨੇ ਕਿਤੇ ਹਰਕਤ ਐਸੀ ਕੀਤੀ ਹੋਣੀ ਆ ਜਾਂ ਗਲਤ ਬੋਲਿਆ ਹੋਣਾ, ਤੇ ਉਹ ਬਾਪੂ ਨੇ ਕਿਤੇ ਉਹਦੇ ਕੱਢ ਕੇ ਚੰਡ ਮਾਰ ਦਿੱਤੀ। ਉਹਨੇ ਉਹ 911 ਮਿਲਾਇਆ ਤੇ ਉਹ ਬਾਪੂ ਰਾਤ ਵਿਚਾਰਾ ਥਾਣੇ 'ਚ ਰਿਹਾ। ਤੇ ਉਹ ਕਹਿੰਦਾ ਮੇਰਾ ਅਨੁਸਾਰ ਘਰੇ ਦੂਜੇ ਦਿਨ ਕਹਿੰਦਾ ਵੀ ਮੈਨੂੰ ਤੇ ਪੈਕ ਕਰੋ ਬੈਗ, ਵੀ ਛੇਤੀ ਹੁਣ ਪੰਜਾਬ ਨੂੰ ਜਾਣਾ। ਤੇ ਉਹ ਹੈ ਨਾ, ਹੁਣ ਇੱਕ ਘਟਨਾ ਸੁਣੀ, ਘਟਨਾ ਨੂੰ ਉਹ ਮੈਂ ਫਿਰ ਗੀਤ 'ਚ ਢਾਲਤਾ। ਮੈਂ ਉਹ ਗੀਤ ਤੁਹਾਨੂੰ ਨਜ਼ਰ ਤੁਹਾਡੇ ਕਰਦਾ ਵੀ ਘਟਨਾਵਾਂ ਤੋਂ ਗੀਤ ਬਣਦੇ ਆ। ਹਾਂ ਜਿਹੜੀ ਕਮਰਸ਼ੀਅਲ ਗਾਣਾ ਆ ਉਹ ਟੋਟਲ ਕਲਪਨਾ ਦੇ ਆਧਾਰ ਹੁੰਦਾ ਆ। ਜਿਹੜਾ ਰੋਮਾਂਸ ਲਿਖਦੇ ਆ ਅਸੀਂ, ਉਹ ਟੋਟਲ ਜਿਹੜਾ ਆ ਉਹ ਤੁਹਾਡਾ ਕਲਪਨਾ ਆ। ਤੁਹਾਡੀ ਕਲਪਨਾ ਦੇ ਵਿੱਚ ਜੋ ਤੁਸੀਂ ਹੁਣ ਦਿਲਦਾਰੀਆਂ ਆ, ਕਲਪਨਾ ਆ, ਉਹ ਤੁਹਾਡਾ ਇੱਕ ਰੰਗ ਆ। ਮੇਰਾ ਲਿਟਰੇਰੀ ਰੰਗ ਆ, ਸਾਹਿਤਕ ਬੰਦਾ ਮੈਂ ਮੈਨੂੰ ਇਹ ਹੁੰਦਾ ਵੀ ਗਾਣੇ ਦੇ ਵਿੱਚ ਕੁੱਟ ਕੇ ਜਿਹੜਾ ਆ ਉਹ ਸਾਹਿਤ ਭਰਿਆ ਹੋਵੇ। ਸਾਹਿਤ ਭਾਵੇਂ ਬੀਟ ਸੌਂਗ ਹੀ ਹੋਵੇ, ਮੈਨੂੰ ਇਹ ਲੱਗਦਾ ਵੀ ਸਾਹਿਤ ਤੋਂ ਬਿਨਾਂ ਗਾਣਾ ਅਧੂਰਾ। ਸੋ ਥੈਂਕ ਯੂ ਭਾਜੀ, ਮੈਂ ਉਹ ਗਾਣਾ ਲੱਭ ਲਵਾਂ। ਹਾਂਜੀ ਤੇ ਹਾਂਜੀ ਅਸੀਂ ਬਸ ਹੁਣ ਮੇਰੇ ਸਵਾਲ ਮੁੱਕ ਚੱਲੇ ਆ, ਤੇ ਮੈਂ ਜਿਨ੍ਹਾਂ ਨੂੰ ਭਾਜੀ ਗੀਤ ਲੱਭ ਰਹੇ ਆ ਮੈਂ ਬਹੁਤ ਥੈਂਕਸ ਕਰਨਾ ਚਾਹੁੰਦਾ। ਬੜਾ ਧੰਨਵਾਦ ਹੈ ਜਿਹੜਾ ਇਹ ਸਾਰਾ ਈਵੈਂਟ ਆ ਇਹਨੂੰ ਸਪੋਂਸਰ ਕਰਨ ਦੇ ਲਈ, ਖਾਸ ਤੌਰ 'ਤੇ ਟਰਾਈਸਟਾਰ ਟਰੱਕ ਰਿਪੇਅਰ ਸ਼ੋਪ ਜਿਹੜੇ ਆ ਭਾਈ ਗੁਰਦੇਵ ਸਿੰਘ ਹੋਰੀ ਕਮਿਊਨਿਟੀ ਦੇ ਹਰ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਇਹ ਹਿੱਸਾ ਪਾਉਂਦੇ ਆ, ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਇਹਨਾਂ ਦਾ ਵੱਡਾ ਰੋਲ ਆ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਅਤੇ ਨਾਲ ਹੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਕੱਲ੍ਹ ਵੀ ਭਾਈ ਹੋਰਾਂ ਨੇ ਉੱਥੇ ਜਿਹੜਾ ਕਵੀ ਦਰਬਾਰ ਸੀ, ਇੱਕ ਬੜਾ ਨਵੇਕਲਾ ਉਪਰਾਲਾ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਗਿਆ, ਅਤੇ ਅੱਜ ਦੇ ਇਸ ਇਵੈਂਟ ਦੇ ਵਿੱਚ ਵੀ ਬੜਾ ਵੱਡਾ ਸਹਿਯੋਗ ਆ।
ਤੇ ਨਾਲ ਹੀ ਦ ਮਾਰਸ਼ਲਸ ਮੈਂ ਇੱਥੇ ਬੈਠਾ ਹਾਂ। ਅਸੀਂ ਇੱਕ ਨਵਾਂ ਇਹ ਉੱਦਮ ਸ਼ੁਰੂ ਕੀਤਾ ਆ ਈਵੈਂਟ ਪਲੈਨਿੰਗ ਕੰਪਨੀ ਦਾ, ਈਵੈਂਟ ਮੈਨੇਜਮੈਂਟ ਦਾ। ਤੇ ਸਾਡਾ ਵੀ ਧੰਨਵਾਦ। ਤੇ ਉਹ ਸਾਡੇ ਨਾਲ ਨਾਲ ਜੀ ਅਮਰਤਪਾਲ ਸਿੰਘ ਹੋਰਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਕਿ ਕਾਫੀ ਉਹਨਾਂ ਦੀ ਵੱਡੀ ਸਪੋਰਟ ਆ ਇਸ ਪ੍ਰੋਗਰਾਮ ਦੇ ਲਈ। ਤੇ ਨਾਲ ਹੀ ਸਿੰਘ ਪੀਜ਼ਾ, ਜਿਨ੍ਹਾਂ ਦੇ ਵੱਲੋਂ ਜਿਹੜਾ ਪੀਜ਼ਾ ਆ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਸਪਾਂਸਰ ਕੀਤਾ ਗਿਆ। BTI ਟਰਾਂਸਪੋਰਟ ਤੋਂ ਵਿਕਰਮ ਸਿੰਘ ਬੱਲ ਹੋਰਾਂ ਦਾ ਵੀ ਬਹੁਤ ਧੰਨਵਾਦ, ਸਾਰੇ ਸਪਾਂਸਰ ਦਾ ਤੇ ਹੋਰ ਸਾਰੀਆਂ ਸ਼ਖਸੀਅਤਾਂ ਦਾ। BTI ਟਰਾਂਸਪੋਰਟ ਐਂਡ ਵਿਕਰਮ ਬੱਲ। ਓਕੇ ਵਿਕਰਮ ਸਿੰਘ ਬੱਲ ਤੇ BTI ਟਰਾਂਸਪੋਰਟ, ਮੈਂ ਮਾਫੀ ਚਾਹੁੰਦਾ। ਸਾਰਿਆਂ ਦਾ ਹੀ ਬਹੁਤ ਧੰਨਵਾਦ। ਜਿਹੜਾ ਇਹ ਈਵੈਂਟ ਆ ਤੁਸੀਂ ਸਾਰੇ ਆਪਣਾ ਸਮਾਂ ਕੱਢ ਕੇ ਖਾਸ ਤੌਰ 'ਤੇ ਅੱਜ ਦੇ ਇਸ ਮੌਸਮ ਦੇ ਵਿੱਚ ਆਏ ਹੋ, ਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਤੇ ਮੇਰੇ ਲਗਭਗ ਸਵਾਲ ਭਾਜੀ ਖਤਮ ਨੇ, ਤੇ ਮੈਂ ਹੁਣ ਚਾਹੁੰਦਾ ਕਿ ਇੱਕ ਲਗਭਗ ਜਿਹੜਾ ਸਮਾਂ ਆ ਘੰਟੇ ਦੇ ਕਰੀਬ ਆ ਜੀ, ਤੇ ਹੁਣ ਤੁਸੀਂ ਸਿੱਧਾ ਰੂਬਰੂ ਜਿਹੜੇ ਆਪਣੇ ਗੀਤ ਆ ਉਹ ਕਰੋ। ਉਹ ਤੋਂ ਬਾਅਦ ਜਿਹੜੇ ਸਵਾਲ ਹੋਣਗੇ ਜਾਂ ਇੰਟਰੈਕਸ਼ਨ ਹੋਣਗੀ ਆਪਾਂ ਫਿਰ ਆਪਾਂ ਬਹੁਤ ਧੰਨਵਾਦ। ਬਹੁਤ ਵੀਰ ਨੇ ਸੁਖਵਿੰਦਰ ਵੀਰ ਨੇ ਬਹੁਤ ਪਿਆਰਾ ਸ਼ੋਅ ਨੂੰ ਬਣਾ ਦਿੱਤਾ, ਬਹੁਤ ਹੀ ਪਿਆਰਾ। ਤੁਹਾਡਾ ਧੰਨਵਾਦ। ਧੰਨਵਾਦ ਜੀ। ਤੇ ਮੈਂ ਹੁਣ ਆਪਣੀ ਜਗ੍ਹਾ ਛੱਡ ਰਿਹਾ ਤੇ ਤੁਸੀਂ ਹੁਣ ਕੰਟੀਨਿਊ ਕਰੋ ਜੀ। ਧੰਨਵਾਦ। ਓਕੇ, ਸਤਿ ਸ੍ਰੀ ਅਕਾਲ। ਸੋ ਉਹ ਗਾਣਾ ਜਿਹੜਾ ਵਿੱਚ ਰਹਿ ਗਿਆ। ਹੁਣ ਮੈਂ ਉਹ ਵੀਰ ਦਾ ਸਵਾਲ ਬੜਾ ਵਧੀਆ ਸੀਗਾ। ਕਈ ਲੋਕ ਜਦੋਂ ਦੁਗਾਣਾ ਜਿਹੜੀ ਗਾਇਕੀ ਸੀ ਨਾ, ਉਹਦੇ ਵਿੱਚ ਵੀ ਜਦੋਂ ਰਿਸ਼ਤਿਆਂ ਨਾਤਿਆਂ ਤੇ ਗਾਣੇ ਪਿੱਛੇ ਮੈਂ ਰਾਤੀ ਵੀਰ ਨਾਲ ਗੱਲ ਕਰਨ ਡਿਆ ਸੀਗਾ ਕਿ ਤੁਸੀਂ ਦੁਗਾਣਾ ਗਾਇਕੀ ਸਾਰਿਆਂ ਨੇ ਇੰਜੋਏ ਕੀਤੀ, ਪੰਜਾਬੀਆਂ ਨੇ। ਸਦੀਕ ਹੁਰੀ, ਮੁਹੰਮਦ ਸਦੀਕ ਸਾਹਿਬ ਜਾਂ ਸ਼ਿੰਦਾ ਜਾਂ ਜਿੰਨੇ ਵੀ ਗਾਇਕ ਸੀਗੇ ਦੁਗਾਣਾ ਗਾਉਣ ਵਾਲੇ, ਸਾਡੇ ਸੀਨੀਅਰ, ਸਾਡੇ ਸਤਿਕਾਰਯੋਗ ਸਾਰੇ, ਬਈ ਉਹ ਗੀਤਕਾਰੀ ਦਾ ਇੱਕ ਵੱਖਰਾ ਰੰਗ ਸੀਗਾ। ਪਰ ਉਹ ਵੀ ਉਦੋਂ ਸਮਾਜ ਦੇ ਵਿੱਚੋਂ ਹੀ ਗੀਤ ਆਉਂਦੇ ਸੀਗੇ। ਸਾਡੇ ਬੜੇ ਸਤਿਕਾਰਯੋਗ ਬਾਬੂ ਸਿੰਘ ਮਾਨ, ਉਹਨਾਂ ਨਾਲ ਮੈਨੂੰ ਇੱਕ ਦੋ ਵਾਰ ਬੈਠਣ ਦਾ ਮੌਕਾ ਮਿਲਿਆ ਤੇ ਮੈਂ ਇੱਕ ਦੋ ਗੀਤਾਂ ਦਾ ਜ਼ਿਕਰ ਕੀਤਾ ਉਹਨਾਂ ਨਾਲ। ਕਹਿੰਦੇ ਰਾਜ, ਇਹ ਗੀਤ ਕਿਤੋਂ ਹਵਾ 'ਚੋਂ ਨਹੀਂ ਆਉਂਦੇ, ਇਹ ਗੀਤ ਸਮਾਜ 'ਚੋਂ ਹੀ ਆਉਂਦੇ ਨੇ। ਜਿੱਦਾਂ ਦਾ ਸਾਡਾ ਸਮਾਜ ਆ, ਜਿੱਦਾਂ ਦਾ ਸਮਾਜ ਦੇ ਵਿੱਚ ਤਾਣਾ ਬਾਣਾ ਆ, ਉੱਥੋਂ ਹੀ ਗੀਤ ਸਾਨੂੰ ਮਿਲਦੇ ਆ। ਘਟਨਾਵਾਂ ਤੋਂ ਹੀ ਕੁਛ ਇੱਦਾਂ ਦਾ ਪਿੰਡ 'ਚ ਵਾਪਰਦਾ ਆ, ਜਾਂ ਕੋਈ ਰਿਸ਼ਤਿਆਂ 'ਚ ਤਾਣੀ ਬਾਣੀਆਂ 'ਚੋਂ ਹੀ ਗੀਤ ਜਿਹੜੇ ਆ ਉਹ ਨਿਕਲਦੇ ਨੇ। ਸੋ ਇਹ ਗੀਤ ਮੈਂ ਤੁਹਾਡੀ ਨਜ਼ਰ ਕਰਦਾ ਜੀ, ਸਹੁੰ ਰੱਬ ਦੀ ਬਿਸ਼ਨ ਕੋਰੇ। ਸਟੈਂਡ ਤੇ ਲਾਦਾ ਨਾ ਮੈਂ ਠੀਕ ਹਾਂ, ਮੈਂ ਠੀਕ ਹਾਂ, ਆ ਚੱਕ ਲਓ। ਆਹ ਮੈਂ ਸਾਈਡ ਤੇ, ਅੱਛਾ ਠੀਕ ਹੈ। ਨਹੀਂ ਬਾਈ ਥੋੜਾ ਇਦਾਂ ਕਰ ਲੈਣਾ ਆਪਾਂ। ਹਾਂ ਠੀਕ ਹੈ, ਠੀਕ ਹੈ। ਹਾਂ ਸਹੀ। ਅੱਛਾ ਠੀਕ ਹੈ। ਉਹ ਮੈਨੂੰ ਐਸੇ ਮੈਂ ਕਿਹਾ ਕਿ ਨਾ, ਧੰਨਵਾਦ ਤੁਹਾਡਾ, ਸੌਰੀ। ਜੱਟ ਕਮਲੇ ਦੀ ਮੱਤ ਮਾਰੀ ਗਈ, ਨਾਲੇ ਭੋਏ ਗਈ ਸਰਦਾਰੀ ਗਈ। ਜੱਟ ਕਮਲੇ ਦੀ ਮੱਤ ਮਾਰੀ ਗਈ, ਨਾਲੇ ਭੋਏ ਗਈ ਸਰਦਾਰੀ ਗਈ। ਆਪਣੇ ਜੰਮੇ ਹੀ ਹੁਣ ਸਾਨੂੰ ਚਾਕਣ ਟੇਡਾ ਟੇਡਾ, ਸੋ ਰੱਬ ਦੀ ਬਿਸ਼ਨ ਕੁਰੇ ਨੀ ਸਾਨੂੰ ਮਹਿੰਗਾ ਪਿਆ ਕਨੇਡਾ। ਸੋ ਰੱਬ ਦੀ ਬਿਸ਼ਨ ਕੁਰੇ ਨੀ ਸਾਨੂੰ ਮਹਿੰਗਾ ਪਿਆ ਕਨੇਡਾ। ਪਿੰਡ ਬੜੇ ਠਾਠ ਨਾਲ ਰਹਿੰਦੇ ਸੀ, ਸਭ ਸਾਬ ਜੀ ਕਹਿੰਦੇ ਸੀ। ਖਾ ਪੀ ਢੋਲੇ ਦੀਆਂ ਲਾਉਂਦੇ ਸੀ, ਮਰਜ਼ੀ ਨਾਲ ਉੱਠਦੇ ਬਹਿੰਦੇ ਸੀ। ਮਾੜੀ ਕਿਸਮਤ ਵੱਜਿਆ ਆ ਕੇ ਕਿਹੜੀ ਉਮਰੇ ਠੇਡਾ, ਸੋ ਰੱਬ ਦੀ ਬਿਸ਼ਨ ਕੁਰੇ ਨੀ ਸਾਨੂੰ ਮਹਿੰਗਾ ਪਿਆ ਕਨੇਡਾ। ਦਿਨ ਚਾਰ ਖੁਸ਼ੀ ਦੇ ਕੱਟਣੇ ਸੀ, ਨੀ ਫਿਰ ਕਿਉਂ ਟਿਕਾਣੇ ਪੱਟਣੇ ਸੀ। ਨਾ ਪਿਆਰ ਤੇ ਨਾ ਸਤਿਕਾਰ ਰਿਹਾ, ਦੱਸ ਫੇਰ ਕੀ ਡਾਲਰ ਚੱਟਣੇ ਸੀ। ਆਪਣੀ ਮਿੱਟੀ ਬਿਨਾ ਕਦੇ ਨਹੀਂ ਵੱਧਦਾ ਫੁੱਲਦਾ ਭੇਡਾ, ਸੋ ਰੱਬ ਦੀ ਬਿਸ਼ਨ ਕੁਰੇ ਨੀ ਸਾਨੂੰ ਮਹਿੰਗਾ ਪਿਆ ਕਨੇਡਾ। ਧੰਨਵਾਦ।
ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਇਆ ਸੀ ਵਿਟਾਮਿਨ ਵਾਲਾ, ਸ਼ਾਇਦ ਤੁਸੀਂ ਸੁਣਿਆ ਹੋਵੇ, ਤੇ ਮੈਂ ਉਹ ਤੁਹਾਡੀ ਨਜ਼ਰ ਕਰਦਾ ਹਾਂ। ਅੱਜ ਤੁਸੀਂ ਘਰ ਦੀ ਕੋਈ ਅਲਮਾਰੀ ਖੋਲ੍ਹ ਕੇ ਵੇਖ ਲਓ ਤੇ ਪਤਾ ਨਹੀਂ ਕਿਹੜੇ ਕਿਹੜੇ ਵਿਟਾਮਿਨ ਤੁਹਾਨੂੰ ਲੱਭਣਗੇ। ਕਈਆਂ ਦੇ ਨਾਂ ਨਹੀਂ ਆਉਂਦੇ, ਉਹ ਵੀ ਅਲਮਾਰੀ 'ਚ ਪਏ ਮਿਲ ਜਾਂਦੇ ਆ। ਤੇ ਉਹ ਗੱਲ ਹੈ ਤੇ ਬੜੀ ਵਿਅੰਗ ਆ, ਪਰ ਹੈ ਸੱਚਾਈ ਆ। ਵੇਖਾ ਵੇਖੀ ਅਸੀਂ ਕਿਸੇ ਨੇ ਕਹਿਤਾ ਹੋਇਆ ਆਹ ਵਿਟਾਮਿਨ ਤੇ ਉਹ ਵੀ ਠੀਕ ਆ। ਹੁਣ ਤੇ ਕਈਆਂ ਦੇ ਨਾਮ ਹੀ ਨਹੀਂ ਯਾਦ ਰਹਿੰਦੇ। ਤੇ ਉਹ ਇੱਕ ਤੁਹਾਨੂੰ ਮੈਂ ਸੁਣਾਉਣਾ, ਮੈਨੂੰ ਲੱਗਦਾ ਕਿ ਤੁਹਾਨੂੰ ਵਧੀਆ ਲੱਗੂ। ਉਹ ਸਾਰਿਆਂ ਦੀ ਕਹਾਣੀ ਹੈ ਸਾਡੀ, ਕਿ ਅੱਜ ਜਦੋਂ ਖੋਲੀ ਅਲਮਾਰੀ ਘੁੰਮ ਗਈ ਸਿਰ ਦੀ ਫਿਰਕੀ ਸਾਰੀ, ਜਿੱਧਰ ਵੇਖਾਂ ਸੱਜੇ ਖੱਬੇ, ਜਿੱਧਰ ਵੇਖਾਂ ਸੱਜੇ ਖੱਬੇ ਭਰੇ ਵਿਟਾਮਿਨਾਂ ਵਾਲੇ ਡੱਬੇ। ਕਿ ਫਿਸ਼ ਆਇਲ ਤੇ B12 ਨਾਲ ਵਿਟਾਮਿਨ C ਪਿਆ ਏ, ਗੈਸ ਦੀ ਗੋਲੀ ਨਾਲ ਕੈਲਸ਼ੀਅਮ ਵਿੱਚ ਵਿਟਾਮਿਨ D ਪਿਆ ਏ, ਜ਼ਿੰਕ ਕੋਲੇਜਨ ਮੈਗਨੀਜ਼ੀਅਮ ਵਿੱਚ ਓਮੇਗਾ 3 ਪਿਆ ਏ, ਆਇਰਨ ਦੇ ਨਾਲ ਲਿਵ 52 ਨਾਲ ਵਿਟਾਮਿਨ E ਪਿਆ ਏ। ਹਾਏ ਰੱਬਾ ਕੀ ਪਿਆ ਏ। ਇੱਦਾਂ ਹੀ ਹੈ ਨਾ ਕਿ ਆਨਲਾਈਨ ਮੰਗਵਾਈ ਜਾਨਾ, ਫੜ ਢਿੱਡ ਵਿੱਚ ਪਾਈ ਜਾਨਾ, ਕੁਝ ਨੂੰ ਮੈਂ ਚਬਾਈ ਜਾਨਾ, ਕੁਝ ਨੂੰ ਅੰਦਰ ਲੰਘਾਈ ਜਾਨਾ, ਕਈਆਂ ਦੇ ਮੈਨੂੰ ਨਾਂ ਨਹੀਂ ਆਉਂਦੇ ਪਰ ਮੈਂ ਫਿਰ ਵੀ ਖਾਈ ਜਾਨਾ। ਆਨਲਾਈਨ ਮੰਗਵਾਈ ਜਾਨਾ, ਫੜ ਢਿੱਡ ਵਿੱਚ ਪਾਈ ਜਾਨਾ, ਕਈਆਂ ਦੇ ਮੈਨੂੰ ਨਾਂ ਨਹੀਂ ਆਉਂਦੇ ਪਰ ਮੈਂ ਫਿਰ ਵੀ ਖਾਈ ਜਾਨਾ, ਕੁਝ ਨੂੰ ਮੈਂ ਚਬਾਈ ਜਾਨਾ, ਕੁਝ ਨੂੰ ਅੰਦਰ ਲੰਘਾਈ ਜਾਨਾ। ਕਿ ਬੇਸਵਾਦੀ ਜ਼ਿੰਦਗੀ ਦੇ ਵਿੱਚ ਪਲ ਦੋ ਪਲ ਸਵਾਦ ਆ ਗਿਆ, ਕਿ ਬੇਸਵਾਦੀ ਜ਼ਿੰਦਗੀ ਦੇ ਵਿੱਚ ਪਲ ਦੋ ਪਲ ਸਵਾਦ ਆ ਗਿਆ। ਕੰਧ ਤੇ ਲੱਗੀ ਫੋਟੋ ਵੇਖੀ, ਬਾਪੂ ਮੈਨੂੰ ਯਾਦ ਆ ਗਿਆ। ਕਿ 6.25 ਫੁੱਟ ਜਵਾਨ ਸੀ ਬਾਪੂ, ਇੱਕ ਵਧੀਆ ਕਿਰਸਾਨ ਸੀ ਬਾਪੂ, ਸਾਡੇ ਨਾਲੋਂ ਤਕੜਾ ਹੀ ਸੀ ਭਾਵੇਂ ਨਹੀਂ ਭਲਵਾਨ ਸੀ ਬਾਪੂ। ਕਿ ਦੁੱਧ ਦਹੀਂ ਤੇ ਤਿਲ ਗੁੜ ਅਲਸੀ ਘਰ ਦਾ ਦੇਸੀ ਘੀ ਹੁੰਦਾ ਸੀ, ਮੱਕੀ ਛੋਲੇ ਸਰੋਂ ਬਾਜਰਾ ਹੋਰ ਘਰਾਂ ਵਿੱਚ ਕੀ ਹੁੰਦਾ ਸੀ, ਮੱਕੀ ਛੋਲੇ ਸਰੋਂ ਬਾਜਰਾ ਹੋਰ ਘਰਾਂ ਵਿੱਚ ਕੀ ਹੁੰਦਾ ਸੀ। ਕਿ ਬਲਦਾਂ ਦੇ ਨਾਲ ਜੋਤੇ ਲਾਉਂਦਾ ਢੋਲੇ ਮਾਹੀਏ ਗਾਉਂਦਾ ਸੀ, ਬਲਦਾਂ ਦੇ ਨਾਲ ਜੋਤੇ ਲਾਉਂਦਾ ਢੋਲੇ ਮਾਹੀਏ ਗਾਉਂਦਾ ਸੀ। ਕਿ 100 ਸਾਲਾਂ ਦੀ ਸੋਹਣੀ ਜ਼ਿੰਦਗੀ ਜੀ ਗਿਆ ਉਹ, ਦੱਸੋ ਬਾਪੂ ਕਿਹੜੇ ਵਿਟਾਮਿਨ ਖਾਂਦਾ ਸੀ, ਦੱਸੋ ਬਾਪੂ ਕਿਹੜੇ ਵਿਟਾਮਿਨ ਖਾਂਦਾ ਸੀ। ਸੋ ਚੰਗੀ ਡਾਈਟ ਲਿਆ ਕਰੋ, ਇਹ ਵਿਟਾਮਿਨ ਵਟੂਮਿਨਾਂ ਦੀ ਕੁਛ ਨਹੀਂ ਪਿਆ। ਧੰਨਵਾਦ ਜੀ। ਮੇਰੀ ਜਿਹੜੀ ਆਪਣੀ ਗਾਇਕੀ ਦਾ ਰੰਗ ਆ ਉਹ ਜ਼ਿਆਦਾਤਰ ਸਟਾਇਰ ਆ, ਵਿਅੰਗ ਹੈ। ਤੇ ਮੈਨੂੰ ਇਹ ਗਿਲਾ ਹਮੇਸ਼ਾ ਰਿਹਾ ਕਿ ਵਿਅੰਗ ਦੀ ਗੀਤਕਾਰੀ, ਵਿਅੰਗ ਦੀ ਗਾਇਕੀ ਹੋਈ ਨਹੀਂ ਜ਼ਿਆਦਾਤਰ ਪੰਜਾਬ ਦੇ ਵਿੱਚ। ਜਸਪਾਲ ਭੱਟੀ ਸਾਹਿਬ ਦਾ ਜਿਹੜਾ ਕੰਮ ਸੀ ਟੋਟਲ ਸਟਾਇਰ ਸੀਗਾ। ਜਸਪਾਲ ਭੱਟੀ ਸਾਹਿਬ ਨੇ ਜਿਹੜਾ ਉਲਟਾ ਪੁਲਟਾ ਜੋ ਵੀ ਉਹਨਾਂ ਦੇ ਸ਼ੋਅ ਸੀ ਸਾਰੇ ਸਟਾਇਰ ਸੀਗਾ। ਪੰਜਾਬੀ ਉਹਨਾਂ ਨੇ ਕਿੰਨਾ ਕੰਟੈਂਟ, ਜਿਹੜਾ ਟੋਟਲ ਕੰਟੈਂਟ ਉਹਨਾਂ ਦਾ ਸਟਾਇਰ 'ਤੇ ਸੀਗਾ। ਸੋ ਫਿਊਚਰ ਦੇ ਵਿੱਚ ਵੀ ਮੈਂ ਉਮੀਦ ਕਰਦਾ ਕਿ ਇੱਦਾਂ ਦੇ ਕੰਟੈਂਟ ਲੈ ਕੇ ਅਸੀਂ 1-2 ਫਿਲਮਾਂ ਵੀ ਪਲਾਨ ਕਰ ਰਹੇ ਹਾਂ, ਜਲਦੀ ਤੁਹਾਡੇ ਰੂਬਰੂ ਕਰਾਂਗੇ। ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਉਹ ਏਡੇ ਵੱਡੇ ਮਸਲੇ ਨੂੰ ਇੱਕ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਭੱਟੀ ਸਾਹਿਬ ਕਿੱਦਾਂ ਉਹ ਲੋਕਾਂ ਦੇ ਸਾਹਮਣੇ ਰੱਖ ਦਿੰਦੇ ਸੀਗੇ। ਤੁਸੀਂ ਉਹਨਾਂ ਦਾ ਕੰਟੈਂਟ ਦੇਖੋਗੇ ਤਾਂ ਤੁਹਾਨੂੰ ਲੱਗੂਗਾ ਕਿ ਹਾਂ। ਉਸ ਤੋਂ ਬਾਅਦ ਵਿਅੰਗ ਬਹੁਤ ਘੱਟ ਹੋਇਆ ਪੰਜਾਬੀ ਦੇ ਵਿੱਚ। ਸੋ ਇੱਕ ਗੀਤ ਇਹ ਵੀ, ਇਹਨੂੰ ਵੀ ਤੁਸੀਂ ਮੇਰਾ ਵੀਰ ਸਰ ਵਰਿੰਦਰ ਸਿੰਘ ਬੜੂੰਦੀ ਵਾਲਾ ਭਰਾ ਮੇਰਾ, ਸਾਡੇ ਭੈਣ ਜੀ, ਉਹ ਵੀ ਜੀ ਆਇਆਂ ਬਾਬਿਓ, ਧੰਨਵਾਦ। ਇੱਕ ਗੀਤ ਤੁਹਾਡੀ ਨਜ਼ਰ ਕਰਦਾ ਹਾਂ ਕਿ ਡਿੱਗਣੇ ਨੂੰ ਟੋਆ ਕੋਈ ਪੱਟ ਕੇ ਮੁੜੂਗੀ, ਡਿੱਗਣੇ ਨੂੰ ਟੋਆ ਕੋਈ ਪੱਟ ਕੇ ਮੁੜੂਗੀ, ਗਲ ਆਪਣੇ ਨੂੰ ਰੱਸੇ ਵੱਟ ਕੇ ਮੁੜੂਗੀ। ਲੱਖ ਸਮਝਾ ਲੈ ਪੈਰ ਮੋੜਦੀ ਨਹੀਂ ਪਿੱਛੇ, ਉਹ ਮੱਛੀ ਵਾਂਗੂ ਪੱਥਰਾਂ ਨੂੰ ਚੱਟ ਕੇ ਮੁੜੂਗੀ। ਘਰ ਬੈਠੇ ਜੀਆਂ ਦੀ ਤੇ ਸਾਰ ਵੀ ਨਾ ਰੱਖੇ,
घर बैठे जियां दी ते सार भी ना रखे, ते खबरां ने सूरजां तो पार दियां। कितने बड़े कां बाई राज काकड़े दुनिया दी सरफतार दियां। कितने बड़े कां बाई राज काकड़े दुनिया दी सरफतार दियां। दुनिया ए रिश्ते ते नाते खाई बैठी आ, धुख दे बरूद उत्ते कुल्ली पाई बैठी आ। ओ जिंदगी जिउण दा सलीका भुल्ली बैठी आ, ते हसन हसाउण दा तरीका भुल्ली बैठी आ। उंज ते पताल दियां रमजां पछाणे, उंज ते पताल दियां रमजां पछाणे, पर समझे ना नब्ज़ां प्यार दियां। कितने बड़े कां बाई राज काकड़े दुनिया दी सरफतार दियां। कितने बड़े कां बाई राज काकड़े दुनिया दी सरफतार दियां। वेड़े विच चन दे गेड़े लाउण लगी आ, कुदरत ताई भी नकेल पाउण लगी आ। होए अपनी ही बेड़ी च सुराख करी जांदी आ, ते जंगलां पहाड़ां नूं राख करी जांदी आ। जंगलां पहाड़ां नूं राख करी जांदी आ। परमाणुआं ते खड़ी करे पड़तालां, परमाणुआं ते खड़ी करे पड़तालां, ते मौसमां दे बदले विहार दियां। अज ही कह रहे थे सवेरे, कहते बर्फ पहला पै गई, सानू पुछ के थोड़ी पैनी है। परमाणुआं ते खड़ी करे पड़तालां, हुण मौसमां दे बदले विहार दियां। कितने बड़े कां बाई राज काकड़े दुनिया दी सरफतार दियां। कितने बड़े कां बाई राज काकड़े दुनिया दी सरफतार दियां। काकड़े दे राज हैडलाइन अखबारां दी, कर गई ब्लड सक दौड़ हथियारां दी। चीन ते रूस नूं भी हौमे चढ़ी हुई आ, इधरों अमरीका ने भी जिद फड़ी हुई आ। वे इधरों अमरीका ने भी जिद फड़ी हुई आ। ओ कोरिया दा किम जोंग देंदा है डरावे, कोरिया दा किम जोंग देंदा है डरावे, बैठा भीड़ के मजे लम्मी मार दियां। कितने बड़े कां बाई राज काकड़े दुनिया दी सरफतार दियां, ओ दुनिया दी सरफतार दियां। धन्यवाद। कोई किसी वीर ने कुछ सुनना हो तो मैं मैनूं कह सकते तुसीं? अच्छा, भान सिंह जी जी, धन्यवाद। मैं लभदा कित्थे हैगा। हाँ जी जी। एक गीत उस तो पहला तख्तां दे पावे थले जनता दी संगी है, निकल जे जिन्नी छेती उन्नी ही चंगी है। ये अंदोलन दे विच असीं लिखिया सी ते वो गीत मैं तुहाडे नज़र करना है। दरअसल मैं सीक्वेंस नहीं कीता सी पहला, फिर वो कहानी होर तरह चल पई तो अगे पिछे सारा, इस करके थोड़ा मैनूं टाइम लग रहा, माफ़ी चाहना उहदे लई। तख्तां दे पावे थले जनता दी संगी है, निकल जे जिन्नी छेती ही उन्नी ही चंगी है।
ਤਖਤਾਂ ਦੇ ਪਾਵੇ ਥੱਲੇ ਜਨਤਾ ਦੀ ਸੰਗੀ ਐ ਨਿਕਲ ਜੇ ਜਿੰਨੀ ਛੇਤੀ ਓਨੀ ਹੀ ਚੰਗੀ ਐ ਮਹਿਲਾਂ ਨੂੰ ਕੰਬਣੀ ਛੇੜੇ ਮਹਿਲਾਂ ਨੂੰ ਕੰਬਣੀ ਛੇੜੇ ਖਲਕਤ ਜਦ ਖੰਗੀ ਐ ਤਖਤਾਂ ਦੇ ਪਾਵੇ ਥੱਲੇ ਜਨਤਾ ਦੀ ਸੰਗੀ ਐ ਨਿਕਲ ਜੇ ਜਿੰਨੀ ਛੇਤੀ ਓਨੀ ਹੀ ਚੰਗੀ ਐ ਲਾਲਾ ਮਜ਼ਦੂਰ ਕਿਸਾਨਾਂ ਦਾਤਰ ਤੇਰੇ ਤੀ ਨੂੰ ਪੈਸੇ ਦੇ ਜ਼ੋਰ ਵਪਾਰੀ ਖਾ ਚੱਲੇ ਖੇਤੀ ਨੂੰ ਪੈਸੇ ਦੇ ਜ਼ੋਰ ਵਪਾਰੀ ਖਾ ਚੱਲੇ ਖੇਤੀ ਨੂੰ ਚੋਰਾਂ ਨੇ ਜ਼ਿੰਦਗੀ ਸਾਡੀ ਓਏ ਕੀਤੀ ਬੇਰੰਗੀ ਐ ਤਖਤਾਂ ਦੇ ਪਾਵੇ ਥੱਲੇ ਜਨਤਾ ਦੀ ਸੰਗੀ ਐ ਨਿਕਲ ਜੇ ਜਿੰਨੀ ਛੇਤੀ ਓਨੀ ਹੀ ਚੰਗੀ ਐ ਦਿੱਤੀ ਨਾ ਸੇਧ ਜਰਾ ਜੇ ਚੜ੍ਹਦੀ ਜਵਾਨੀ ਨੂੰ ਓਏ ਦਿੱਤੀ ਨਾ ਸੇਧ ਜਰਾ ਜੇ ਚੜ੍ਹਦੀ ਜਵਾਨੀ ਨੂੰ ਆਪਾਂ ਕੀ ਫੋੜੇ ਲਾਉਣਾ ਤੇਰੀ ਵਦਵਾਨੀ ਨੂੰ ਆਪਾਂ ਕੀ ਫੋੜੇ ਲਾਉਣਾ ਤੇਰੀ ਵਦਵਾਨੀ ਨੂੰ ਓਏ ਨਫ਼ਰਤ ਦੀਆਂ ਸੱਪਾਂ ਦੁਨੀਆ ਥਾਂ ਥਾਂ ਤੋਂ ਡੰਗੀ ਐ ਤਖਤਾਂ ਦੇ ਪਾਵੇ ਥੱਲੇ ਜਨਤਾ ਦੀ ਸੰਗੀ ਐ ਨਿਕਲ ਜੇ ਜਿੰਨੀ ਛੇਤੀ ਓਨੀ ਹੀ ਚੰਗੀ ਐ ਤੇਰੇ ਕੁੜਤੇ ਤੇ ਸਾਡੇ ਲਹੂ ਦੀਆਂ ਛਿੱਟਾਂ ਨੇ ਤੇਰੇ ਕੁੜਤੇ ਤੇ ਸਾਡੇ ਲਹੂ ਦੀਆਂ ਛਿੱਟਾਂ ਨੇ ਭਾਂਬੜ ਕਦ ਰੋਕੇ ਰਾਜਾ ਮਹਿਲਾਂ ਦੀਆਂ ਜੱਟਾਂ ਨੇ ਭਾਂਬੜ ਕਦ ਰੋਕੇ ਰਾਜਾ ਮਹਿਲਾਂ ਦੀਆਂ ਜੱਟਾਂ ਨੇ ਮੰਗਦੇ ਆ ਹੱਕ ਤੇਰੇ ਤੋਂ ਖੈਰ ਨਾ ਮੰਗੀ ਐ ਤਖਤਾਂ ਦੇ ਪਾਵੇ ਥੱਲੇ ਜਨਤਾ ਦੀ ਸੰਗੀ ਐ ਨਿਕਲ ਜੇ ਜਿੰਨੀ ਛੇਤੀ ਓਨੀ ਹੀ ਚੰਗੀ ਐ ਕਲਮਾ ਜੋ ਰਾਜ ਕਾਕੜੇ ਲੱਗੀਆਂ ਨੇ ਬੁਰਕੀ ਤੇ ਕਲਮਾ ਜੋ ਰਾਜ ਕਾਕੜੇ ਲੱਗੀਆਂ ਨੇ ਬੁਰਕੀ ਤੇ ਲੱਗ ਜਾਂਦੀਆਂ ਤਲਵੇ ਚੱਟਣ ਮਾਲਕ ਦੀ ਘੁਰਕੀ ਤੇ ਲੱਗ ਜਾਂਦੀਆਂ ਤਲਵੇ ਚੱਟਣ ਮਾਲਕ ਦੀ ਘੁਰਕੀ ਤੇ ਲੰਮੀਆਂ ਨੇ ਬਹੁਤ ਜ਼ੁਬਾਨਾਂ ਓਏ ਲੰਮੀਆਂ ਨੇ ਬਹੁਤ ਜ਼ੁਬਾਨਾਂ ਪਰ ਬੋਲਣ ਦੀ ਤੰਗੀ ਐ ਤਖਤਾਂ ਦੇ ਪਾਵੇ ਥੱਲੇ ਜਨਤਾ ਦੀ ਸੰਗੀ ਐ ਨਿਕਲ ਜੇ ਜਿੰਨੀ ਛੇਤੀ ਓਨੀ ਹੀ ਚੰਗੀ ਐ ਓਨੀ ਹੀ ਚੰਗੀ ਐ ਓਨੀ ਹੀ ਚੰਗੀ ਐ ਧੰਨਵਾਦ ਠੀਕ ਹੈ ਜੀ ਇੱਕ ਗੀਤ ਜੂਨ 84 ਕੇ ਪਰ ਕਰਮਾਂ 'ਚ ਦਿਸਦੇ ਜੋ ਸੰਗਮਰੀ ਪੀਸ ਲੱਗੇ ਨੇ ਪਰ ਕਰਮਾਂ 'ਚ ਦਿਸਦੇ ਜੋ ਸੰਗਮਰੀ ਪੀਸ ਲੱਗੇ ਨੇ ਇਹਨਾਂ ਸੰਗਮਰਮਰਾਂ ਥੱਲੇ ਸਾਡੇ ਸੀਸ ਲੱਗੇ ਨੇ ਸੋ ਇੱਕ ਗੀਤ ਤੁਹਾਡੀ ਨਜ਼ਰ ਕਰਦਾ ਆ ਕਿ ਹੁਣੇ ਹੁਣੇ ਪਰਕਰਮਾਂ ਵਿੱਚੋਂ ਲਹੂ ਹੂੰਝ ਕੇ ਆਇਆ ਮੈਂ ਹੁਣੇ ਹੁਣੇ ਪਰਕਰਮਾਂ ਵਿੱਚੋਂ ਲਹੂ ਹੂੰਝ ਕੇ ਆਇਆ ਮੈਂ ਦਾਗ ਆਪਣੇ ਮੱਥਿਓਂ ਐ ਹਿੰਦ ਕਿਵੇਂ ਮਿਟਾਵੇਂਗਾ ਦਾਗ ਆਪਣੇ ਮੱਥਿਓਂ ਐ ਹਿੰਦ ਕਿਵੇਂ ਮਿਟਾਵੇਂਗਾ ਸੀਨੇ ਦੇ ਵਿੱਚ ਚੁਭਦਾ ਰਹੂਗਾ ਖੰਜਰ ਵਾਂਗੂ ਖੁੱਬਦਾ ਰਹੂਗਾ ਸੀਨੇ ਦੇ ਵਿੱਚ ਚੁਭਦਾ ਰਹੂਗਾ ਖੰਜਰ ਵਾਂਗੂ ਖੁੱਬਦਾ ਰਹੂਗਾ ਜ਼ਖਮ ਸੁੱਕਣੇ ਨਹੀਂ ਸਾਡੇ ਅਸੀਂ ਗੁੱਸੇ ਦੇ ਭਾਂਬੜ ਤੇ ਉਬਲਦਾ ਖੂਨ ਰੱਖਾਂਗੇ ਨਾ ਭੁੱਲਿਆ ਨਾ ਭੁੱਲਾਂਗੇ ਨਾ ਭੁੱਲਿਆ ਨਾ ਭੁੱਲਾਂਗੇ ਅਸੀਂ ਚੇਤੇ 84 ਦਾ ਵਿਲਕਦਾ ਜੂਣ ਰੱਖਾਂਗੇ ਨਾ ਭੁੱਲਿਆ ਨਾ ਭੁੱਲਾਂਗੇ ਨਾ ਭੁੱਲਿਆ ਨਾ ਭੁੱਲਾਂਗੇ ਅਸੀਂ ਚੇਤੇ 84 ਦਾ
ਵਿਲਕਦਾ ਜੂਣ ਰੱਖਾਂਗੇ। ਅਸੀਂ ਦੱਸਾਂਗੇ ਸਦੀਆਂ ਨੂੰ ਜੋ ਹਿੰਦ ਦੇ ਹਾਕਮਾਂ ਕੀਤੀ। ਅਸੀਂ ਦੱਸਾਂਗੇ ਸਦੀਆਂ ਨੂੰ ਜੋ ਹਿੰਦ ਦੇ ਹਾਕਮਾਂ ਕੀਤੀ। ਸਰੋਵਰ ਚੱਲੀਆਂ ਨਾ ਲਾਸ਼ਾਂ, ਧਰਤ ਨੇ ਰਤ ਨਹੀਂ ਪੀਤੀ, ਧਰਤ ਨੇ ਰਤ ਨਹੀਂ ਪੀਤੀ। ਜੋ ਵਰਤੇ ਨੇ ਸਾਡੇ ਤੇ ਤੂੰ ਸਾਡੀ ਹੋਂਦ ਮੇਟਣ ਲਈ ਯਾਦ ਕਾਨੂੰਨ ਰੱਖਾਂਗੇ। ਜੋ ਵਰਤੇ ਨੇ ਸਾਡੇ ਤੇ ਤੂੰ ਸਾਡੀ ਹੋਂਦ ਮੇਟਣ ਲਈ ਯਾਦ ਕਾਨੂੰਨ ਰੱਖਾਂਗੇ। ਨਾ ਭੁੱਲਿਆ ਨਾ ਭੁੱਲਾਂਗੇ, ਨਾ ਭੁੱਲਿਆ ਨਾ ਭੁੱਲਾਂਗੇ ਅਸੀਂ ਚੇਤੇ 84 ਦਾ ਵਿਲਕਦਾ ਜੂਣ ਰੱਖਾਂਗੇ। ਪਰ ਕਰਮਾਂ 'ਚ ਦਿਸਦੇ ਜੋ ਸੰਗਮਰੀ ਪੀਸ ਲੱਗੇ ਨੇ, ਇਹਨਾਂ ਸੰਗਮਰਮਰਾਂ ਥੱਲੇ ਸਾਡੇ ਸੀਸ ਲੱਗੇ ਨੇ। ਇਹਨਾਂ ਸੰਗਮਰਮਰਾਂ ਥੱਲੇ ਸਾਡੇ ਸੀਸ ਲੱਗੇ ਨੇ। ਜੇ ਪਰਖੇਂਗਾ ਸਬਰ ਸਾਡਾ ਤੂੰ ਪੈਰ ਪੈਰ ਦੇ ਉੱਤੇ ਕਿਵੇਂ ਸਕੂਨ ਰੱਖਾਂਗੇ। ਜੇ ਪਰਖੇਂਗਾ ਸਬਰ ਸਾਡਾ ਤੂੰ ਪੈਰ ਪੈਰ ਦੇ ਉੱਤੇ ਕਿਵੇਂ ਸਕੂਨ ਰੱਖਾਂਗੇ। ਨਾ ਭੁੱਲਿਆ ਨਾ ਭੁੱਲਾਂਗੇ ਅਸੀਂ ਚੇਤੇ 84 ਦਾ ਵਿਲਕਦਾ ਜੂਣ ਰੱਖਾਂਗੇ। ਵਿਲਕਦਾ ਜੂਣ ਰੱਖਾਂਗੇ, ਵਿਲਕਦਾ ਜੂਣ ਰੱਖਾਂਗੇ। ਧੰਨਵਾਦ। ਕਹਿੰਦੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ। ਜਿੰਨੀ ਕੁ ਇਤਿਹਾਸ ਨੂੰ ਛੱਡੋ, ਜਿੰਨੀ ਕੁ ਸਾਡੀ ਉਮਰ ਆ ਉਹ ਅਸੀਂ ਵੇਖ ਹੀ ਲਿਆ ਕਿ ਹਰੇਕ 10-15 ਸਾਲੀ ਪੰਜਾਬ ਨੂੰ ਇੱਕ ਐਸੀ ਵੰਗਾਰ ਪੈ ਜਾਂਦੀ ਆ। ਤੇ ਉਹ ਗੱਲ ਜਿਹੜੇ ਮੁਹਾਵਰੇ ਬਣੇ ਆ ਨਾ ਸਾਡੇ ਬਜ਼ੁਰਗਾਂ ਨੇ, ਕਹਿੰਦੇ ਮੁਹਾਵਰੇ 100 ਸਾਲਾਂ ਦੇ ਵਿੱਚ ਕੋਈ ਇਹਨਾਂ ਦੇ ਪਿੱਛੇ ਏਡੀਆਂ ਵੱਡੀਆਂ ਹਕੀਕਤਾਂ ਜਿਹੜੀਆਂ ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਐਵੇਂ ਨਹੀਂ। ਇਹ ਸਾਡੇ ਬਜ਼ੁਰਗਾਂ ਦੇ ਜੀਵਨ 'ਚੋਂ ਜਿਹੜੇ ਮੁਹਾਵਰੇ ਨਿਕਲ ਕੇ ਆਏ ਆ, ਜਿਹੜੇ ਘੜੇ ਆ, ਜਿਹੜੇ ਬੋਲੇ ਸਾਡੀਆਂ ਦਾਦੀਆਂ ਸਾਡੇ ਦਾਦੇ ਪੜਦਾਦੇ ਬੋਲਦੇ ਹੁੰਦੇ ਸੀ। ਸੋ ਇੱਕ ਚੜ੍ਹਦੀ ਕਲਾ ਦਾ ਜਿਹੜਾ ਮੈਂ ਕਹਿੰਦਾ ਬਈ ਸਾਡਾ ਸੁਭਾਅ 'ਚ ਆ, ਗੁਰੂ ਪਾਤਸ਼ਾਹ ਦੀ ਕਿਰਪਾ ਆ ਕਿ ਪੰਜਾਬ ਦੇ ਉੱਪਰ ਬਥੇਰੀਆਂ ਭੀੜਾਂ, ਬਥੇਰੇ ਹਮਲੇ ਹੋਏ ਤੇ ਹੁੰਦੇ ਆ, ਇਸ ਵੇਲੇ ਹੋ ਵੀ ਰਹੇ ਆ। ਪਰ ਸਾਡੇ ਜਜ਼ਬਿਆਂ ਦੇ ਵਿੱਚ ਅੱਜ ਵੀ ਉਹ ਚੜ੍ਹਦੀ ਕਲਾ ਆ। ਤੇ ਜਿਹਦੇ ਤੋਂ ਹਮੇਸ਼ਾ ਸਾਡਾ ਜਿਹੜਾ ਵਿਰੋਧੀ ਹੈ ਉਹਨੂੰ ਇਹ ਮਤਲਬ ਕਿ ਉਹਨੂੰ ਇਹ ਸਾਡੀ ਚੜ੍ਹਦੀ ਕਲਾ ਤੋਂ ਹੀ ਡਰ ਆਉਂਦਾ। ਜੇ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਇੱਕ ਮੈਂ ਗੀਤ ਹੈ ਸਾਡਾ ਲੋਹੇ ਦੇ ਬੰਦੇ, ਉਹ ਮੈਂ ਤੁਹਾਡੀ ਨਜ਼ਰ ਕਰਦਾ ਹਾਂ। ਉਹ ਕਿਹੜਾ ਮੈਦਾਨ ਜਿੱਥੇ ਅੜ ਕੇ ਖਲੋਤੇ ਨਹੀਂ, ਉਹ ਕਿਹੜਾ ਮੈਦਾਨ ਜਿੱਥੇ ਅੜ ਕੇ ਖਲੋਤੇ ਨਹੀਂ, ਜਾ ਜਾ ਅਸੀਂ ਤੇਰੇ ਪਿੰਜਰੇ ਦੇ ਤੋਤੇ ਨਹੀਂ।
ਉਹ ਕਿਹੜਾ ਮੈਦਾਨ ਜਿੱਥੇ ਅੜ ਕੇ ਖਲੋਤੇ ਨੀ ਜਾ ਅਸੀਂ ਤੇਰੇ ਓਏ ਪਿੰਜਰੇ ਦੇ ਤੋਤੇ ਨਹੀਂ। ਚੱਬ ਲਏਗਾ ਸਾਨੂੰ ਤੂੰ, ਚੱਬ ਲਏਗਾ ਸਾਨੂੰ ਨਹੀਂ ਮੱਕੀ ਦੇ ਦਾਣੇ। ਲੋਹੇ ਦੇ ਬੰਦਿਆਂ ਖਾਦੇ ਨੀ ਜਾਣੇ ਓਏ ਲੋਹੇ ਦੇ ਬੰਦਿਆਂ ਖਾਦੇ ਨੀ ਜਾਣੇ ਓਏ ਲੋਹੇ ਦੇ ਬੰਦਿਆਂ ਖਾਦੇ ਨੀ ਜਾਣੇ। ਦੁਨੀਆ ਤੇ ਝੂਲਣ ਨਿਸ਼ਾਨ ਸਾਬ ਦੱਸਦੇ ਨੇ ਨਾਨਕ ਦੇ ਆਸ਼ਿਕ ਤੇ ਉਹ ਰੰਗਾਂ 'ਚ ਵਸਦੇ ਨੇ। ਦੁਨੀਆ ਤੇ ਝੂਲਣ ਨਿਸ਼ਾਨ ਸਾਬ ਦੱਸਦੇ ਨੇ ਨਾਨਕ ਦੇ ਆਸ਼ਿਕ ਤੇ ਰੰਗਾਂ 'ਚ ਵਸਦੇ ਨੇ। ਫੋਲੇ ਅਸੀਂ ਬੰਜਰਾਂ ਥੇਹਾਂ ਦੇ ਸੀਨੇ ਨੇ ਖੇਤਾਂ 'ਚ ਪੁੰਗਰੇ ਜੋ ਸਾਡੇ ਪਸੀਨੇ ਨੇ। ਸੁਰਤਾਂ 'ਚ ਦੇਗਾ ਤੇ ਤੇਗਾ ਸਰਾਣੇ। ਲੋਹੇ ਦੇ ਬੰਦਿਆਂ ਖਾਦੇ ਨੀ ਜਾਣੇ ਓਏ ਲੋਹੇ ਦੇ ਬੰਦਿਆਂ ਖਾਦੇ ਨੀ ਜਾਣੇ ਓਏ ਲੋਹੇ ਦੇ ਬੰਦਿਆਂ ਖਾਦੇ ਨੀ ਜਾਣੇ। ਮੱਥਾ ਵੀ ਜ਼ੁਲਮਾਂ ਨਾਲ ਲਾਉਂਦੇ ਰਹੇ ਆ ਤੇ ਦਿੱਲੀ ਦੇ ਕਿੰਗਰੇ ਵੀ ਢਾਉਂਦੇ ਰਹੇ ਆ। ਅਣਖੀ ਤੇ ਸਿਰੜੀ ਤਬੀਅਤ ਦੇ ਬਾਗੀਆਂ ਜ਼ਾਲਮ ਦੀ ਆਕੜ ਵੀ ਭੰਨਣ ਦੇ ਆਦੀਆਂ। ਜਮਰੋਦ ਖੈਬਰ ਦੇ ਜੇਤੂ ਪੁਰਾਣੇ। ਲੋਹੇ ਦੇ ਬੰਦਿਆਂ ਖਾਦੇ ਨੀ ਜਾਣੇ ਓਏ ਲੋਹੇ ਦੇ ਬੰਦਿਆਂ ਖਾਦੇ ਨੀ ਜਾਣੇ। ਫਟ ਸੀ ਜੋ ਗੋਰੀ ਹਕੂਮਤ ਦੇ ਮੱਥੇ ਦਾ ਫੈਨ ਰਾਜ ਕਾਕੜਾਏ ਬੱਬਰਾਂ ਦੇ ਜੱਥੇ ਦਾ। ਗਦਰੀ ਸੀ ਬਾਬੇ ਜੋ ਪੈੜਾਂ ਉਹ ਪਾ ਗਏ ਨੇ ਹਿੱਲਣੀ ਨੀ ਤੈਥੋਂ ਓਏ ਹਿੱਲਣੀ ਨੀ ਤੈਥੋਂ ਉਹ ਜੜ ਡੂੰਗੀ ਲਾ ਗਏ ਨੇ। ਫੌਜਾਂ ਦੇ ਲਸ਼ਕਰ ਵੀ ਪਾਏ ਨੇ ਬਾਣੇ। ਲੋਹੇ ਦੇ ਬੰਦਿਆਂ ਖਾਦੇ ਨੀ ਜਾਣੇ ਓਏ ਲੋਹੇ ਦੇ ਬੰਦਿਆਂ ਖਾਦੇ ਨੀ ਜਾਣੇ। ਕਹਿ ਕੇ ਮੁੜ ਗਏ ਨੇ ਮੁਗਲਾਂ ਦੇ ਲਾਣੇ। ਉਹ ਕਹਿ ਕੇ ਮੁੜ ਗਏ ਨੇ ਮੁਗਲਾਂ ਦੇ ਲਾਣੇ। ਲੋਹੇ ਦੇ ਬੰਦਿਆਂ ਖਾਦੇ ਨੀ ਜਾਣੇ। ਧੰਨਵਾਦ। ਇੱਕ ਗੀਤ ਸੀਗਾ ਪੱਤਾ ਪੱਤਾ ਸਿੰਘਾਂ ਦਾ ਵੈਰੀ ਫਿਲਮ ਦੇ ਵਿੱਚ, ਤੇ ਆ ਵੜਿਆ ਕਰ ਵੈਰੀ ਤੇਰੇ ਤੈਨੂੰ ਵੇਖ ਨਹੱਥੇ ਨੂੰ, ਤੇ ਆ ਵੜਿਆ ਕਰ ਵੈਰੀ ਤੇਰੇ ਤੈਨੂੰ ਵੇਖ ਨਹੱਥੇ ਨੂੰ, ਉਹ ਦੁਸ਼ਮਣ ਵੇਖ ਸਰਾਣੇ ਹੁਣ ਕਿਉਂ ਆਈ ਤਰੇਲੀ ਮੱਥੇ ਨੂੰ। ਸੋ ਉਹ ਤੁਹਾਡੀ ਨਜ਼ਰ ਕਰਦਾ ਹੈ। ਹੋਇਆ ਵੜਿਆ ਘਰ ਵੈਰੀ ਤੇਰੇ ਤੈਨੂੰ ਵੇਖ ਨਹੱਥੇ ਨੂੰ, ਇਹ ਦੁਸ਼ਮਣ ਵੇਖ ਸਰਾਣੇ ਹੁਣ ਕਿਉਂ ਆਈ ਤਰੇਲੀ ਮੱਥੇ ਨੂੰ। ਆ ਵੜਿਆ ਘਰ ਵੈਰੀ ਤੇਰੇ ਤੈਨੂੰ ਵੇਖ ਨਹੱਥੇ ਨੂੰ, ਇਹ ਦੁਸ਼ਮਣ ਵੇਖ ਸਰਾਣੇ ਹੁਣ ਕਿਉਂ ਆਈ ਤਰੇਲੀ ਮੱਥੇ ਨੂੰ। ਹੋ ਜੇ ਤੂੰ ਢੇਰੀ ਢਾਹ ਕੇ ਬਹਿ ਗਿਆ ਕੌਣ ਸੰਭਾਲੂ ਜੱਥੇ ਨੂੰ, ਜੇ ਤੂੰ ਢੇਰੀ ਢਾਹ ਕੇ ਬਹਿ ਗਿਆ ਕੌਣ ਸੰਭਾਲੂ ਜੱਥੇ ਨੂੰ। ਆ ਵੜਿਆ ਘਰ ਵੈਰੀ ਤੇਰੇ, ਆ ਵੜਿਆ ਘਰ ਵੈਰੀ ਤੇਰੇ ਤੈਨੂੰ ਵੇਖ ਨਹੱਥੇ ਨੂੰ, ਇਹ ਦੁਸ਼ਮਣ ਵੇਖ ਸਰਾਣੇ ਹੁਣ ਕਿਉਂ ਆਈ ਤਰੇਲੀ ਮੱਥੇ ਨੂੰ। ਸਿੰਘ ਉਦੋਂ ਵੀ ਮੁਗਲਾਂ ਦੇ ਨਾਲ ਅੜ ਕੇ ਲੋਹਾ ਲੈਂਦੇ ਸੀ,
ਜਦ ਘੋੜਿਆਂ ਤੇ ਸੌਂਦੇ ਸੀ ਤੇ ਜੰਗਲਾਂ ਦੇ ਵਿੱਚ ਰਹਿੰਦੇ ਸੀ। ਸਿੰਘ ਉਦੋਂ ਵੀ ਮੁਗਲਾਂ ਦੇ ਨਾਲ ਅੜ ਕੇ ਲੋਹਾ ਲੈਂਦੇ ਸੀ। ਜਦ ਘੋੜਿਆਂ ਤੇ ਸੌਂਦੇ ਸੀ ਤੇ ਜੰਗਲਾਂ ਦੇ ਵਿੱਚ ਰਹਿੰਦੇ ਸੀ। ਓਏ ਮੌਕੇ ਦਾ ਹਥਿਆਰ ਬਣਾ ਲੈ ਤੂੰ ਨਲਕੇ ਦੇ ਹੱਥੇ ਨੂੰ। ਆ ਵੜਿਆ ਘਰ ਵੇਰੀ ਤੇਰੇ, ਓਏ ਆ ਵੜਿਆ ਘਰ ਵੇਰੀ ਤੇਰੇ, ਤੈਨੂੰ ਵੇਖ ਨਹੱਥੇ ਨੂੰ। ਏ ਦੁਸ਼ਮਣ ਵੇਖ ਸਰਾਣੇ ਹੁਣ ਕਿਉਂ ਆਈ ਤਰੇਲੀ ਮੱਥੇ ਨੂੰ। ਅਣਖ ਆਜ਼ਾਦੀ ਤੇਰੀ ਖਾਤਰ ਡਿੱਗਣੀ ਨੀ ਅਸਮਾਨਾਂ ਤੋਂ। ਇਨਕਲਾਬ ਤੇ ਗੂੰਜੇ ਬੀਬਾਂ ਤੋਂ ਪਾਂਚੋਂ ਕਿਰਪਾਨਾਂ ਚੋਂ। ਓਏ ਅਣਖ ਆਜ਼ਾਦੀ ਤੇਰੀ ਖਾਤਰ ਡਿੱਗਣੀ ਨੀ ਅਸਮਾਨਾਂ ਤੋਂ। ਇਨਕਲਾਬ ਤੇ ਬੋਲੇ ਬੀਬਾ ਤੋਂ ਪਾਂਚੋਂ ਕਿਰਪਾਨਾਂ ਚੋਂ। ਓ ਬਿਨਾ ਕਮਾਨੋਂ ਕੀ ਕਰਨਾ ਤੂੰ ਇਹ ਤੀਰਾਂ ਦੇ ਪੱਥੇ ਨੂੰ। ਆ ਵੜਿਆ ਘਰ ਵੇਰੀ ਤੇਰੇ, ਆ ਵੜਿਆ ਘਰ ਵੇਰੀ ਤੇਰੇ, ਤੈਨੂੰ ਵੇਖ ਨਹੱਥੇ ਨੂੰ। ਏ ਦੁਸ਼ਮਣ ਵੇਖ ਸਰਾਣੇ ਹੁਣ ਕਿਉਂ ਆਈ ਤਰੇਲੀ ਮੱਥੇ ਨੂੰ। ਵਿਰਸੇ ਦੀ ਫੁਲਕਾਰੀ ਨੂੰ ਉਹ ਲੀਰਾਂ ਕਰਕੇ ਛੱਡਣਗੇ। ਉਹ ਵਿਰਸੇ ਦੀ ਫੁਲਕਾਰੀ ਨੂੰ ਉਹ ਲੀਰਾਂ ਕਰਕੇ ਛੱਡਣਗੇ। ਉਮਰਾਂ ਤੀਕਰ ਰੜਕੂ ਐਸਾ ਸੇਦਾ ਤਕਲਾ ਗੱਡਣਗੇ। ਉਹ ਥਾਂ ਥੁੱਕਦੇ ਫਿਰਦੇ ਜਿਹੜੇ ਮੂੰਹ ਵਿੱਚ ਪਾ ਕੇ ਕੱਥੇ ਨੂੰ। ਉਹ ਥਾਂ ਥੁੱਕਦੇ ਫਿਰਦੇ ਜਿਹੜੇ ਮੂੰਹ ਵਿੱਚ ਪਾ ਕੇ ਕੱਥੇ ਨੂੰ। ਆ ਵੜਿਆ ਘਰ ਵੇਰੀ ਤੇਰੇ, ਓਏ ਆ ਵੜਿਆ ਘਰ ਵੇਰੀ ਤੇਰੇ, ਤੈਨੂੰ ਵੇਖ ਨਹੱਥੇ ਨੂੰ। ਦੁਸ਼ਮਣ ਵੇਖ ਸਰਾਣੇ ਹੁਣ ਕਿਉਂ ਆਈ ਤਰੇਲੀ ਮੱਥੇ ਨੂੰ। ਦੁਸ਼ਮਣ ਵੇਖ ਸਰਾਣੇ ਹੁਣ ਕਿਉਂ ਆਈ ਤਰੇਲੀ ਮੱਥੇ ਨੂੰ। ਧੰਨਵਾਦ। ਕਿ ਕੁਝ ਲੋਕ ਮਾਂ ਬੋਲੀ ਤੇ ਇੱਦਾਂ ਮਾਣ ਕਰਦੇ ਨੇ। ਪੰਜਾਬੀ ਬੋਲਦੇ ਇੱਦਾਂ ਜਿਵੇਂ ਅਹਿਸਾਨ ਕਰਦੇ ਨੇ। ਕੁਝ ਲੋਕ ਮਾਂ ਬੋਲੀ ਤੇ ਇੱਦਾਂ ਮਾਣ ਕਰਦੇ ਨੇ। ਪੰਜਾਬੀ ਬੋਲਦੇ ਇੱਦਾਂ ਜਿਵੇਂ ਅਹਿਸਾਨ ਕਰਦੇ ਨੇ। ਕਿ ਤੀਜੇ ਬੰਨਿਓਂ ਆ ਕੇ ਉਹ ਸਾਡੇ 'ਚ ਵੱਜਦੇ ਨੇ। ਉਹ ਤੀਜੇ ਬੰਨਿਓਂ ਆ ਕੇ ਸਾਡੇ 'ਚ ਵੱਜਦੇ ਨੇ। ਸਾਡੇ ਤੇ ਆਪਣੇ ਸਾਡਾ ਬੜਾ ਨੁਕਸਾਨ ਕਰਦੇ ਨੇ। ਸਾਡੇ ਤੇ ਆਪਣੇ ਸਾਡਾ ਬੜਾ ਨੁਕਸਾਨ ਕਰਦੇ ਨੇ। ਪਰ ਮਾਰ ਹੈ ਕਿ ਮੈਂ ਹੱਸ ਕੇ ਜਾਨ ਵਾਰਦਾ। ਮੈਂ ਹੱਸ ਕੇ ਜਾਨ ਵਾਰਦਾ। ਕਹਿੰਦੇ ਜਾਨ ਲੁਕਾਉਂਦਾ ਵੇਖੀ। ਮੈਂ ਹੱਸ ਕੇ ਜਾਨ ਵਾਰਦਾ। ਕਹਿੰਦੇ ਜਾਨ ਲੁਕਾਉਂਦਾ ਵੇਖੀ। ਆਪਣੇ ਸ਼ਰਤਾਂ ਲਾ ਕੇ ਬੈਠੇ ਕਿ ਇੱਕ ਦਿਨ ਇੱਥੇ ਰੋਂਦਾ ਵੇਖੀ। ਮੈਂ ਹੱਸ ਕੇ ਜਾਨ ਵਾਰਦਾ। ਕਹਿੰਦੇ ਜਾਨ ਲੁਕਾਉਂਦਾ ਵੇਖੀ। ਆਪਣੇ ਸ਼ਰਤਾਂ ਲਾ ਕੇ ਬੈਠੇ ਕਿ ਇੱਕ ਦਿਨ ਇੱਥੇ ਰੋਂਦਾ ਵੇਖੀ। ਧੌਣਾ ਤਾਂ ਹੀ ਉੱਚੀਆਂ ਕਿਉਂਕਿ ਕੀਮਤ ਤਾਰ ਕੇ ਆਏ ਆ। ਧੌਣਾ ਤਾਂ ਹੀ ਉੱਚੀਆਂ ਕਿਉਂਕਿ ਕੀਮਤ ਤਾਰ ਕੇ ਆਏ ਆ। ਪਿੱਠ ਤੇ ਕਰਕੇ ਵਾਰ ਗਿਆ ਜੋ ਸੁੱਟ ਕੇ ਧੌਣ ਖਲੋਂਦਾ ਵੇਖੀ। ਪਿੱਠ ਤੇ ਕਰਕੇ ਵਾਰ ਗਿਆ ਜੋ ਸੁੱਟ ਕੇ ਧੌਣ ਖਲੋਂਦਾ ਵੇਖੀ। ਕਿ ਹੱਕ ਬੇਗਾਨਾ ਫਿਰੇ ਮਾਰਦਾ। ਹੱਕ ਬੇਗਾਨਾ ਫਿਰੇ ਮਾਰਦਾ। ਤੈਨੂੰ ਭੁੱਖ ਦੀ ਖੋ ਨਾ ਪੈ ਜਾਏ। ਹੱਕ ਬੇਗਾਨਾ ਫਿਰੇ ਮਾਰਦਾ। ਤੈਨੂੰ ਭੁੱਖ ਦੀ ਖੋ ਨਾ ਪੈ ਜਾਏ। ਗਰੀਬ ਦੇ ਮੂੰਹੋਂ ਖੋ ਕੇ ਖਾਨਾ ਕਿ ਜਿਸਮ ਤੇਰੇ ਨੂੰ ਬੋ ਨਾ ਪੈ ਜਾਏ। ਬਾਜਾਂ ਕੋਲੋਂ ਪੁੱਛ ਤੋਤਿਆ ਕਿ ਬਾਜਾਂ ਕੋਲੋਂ ਪੁੱਛ ਤੋਤਿਆ। ਇਹ ਆਜ਼ਾਦੀ ਕੀ ਹੁੰਦੀ ਏ। ਵੇਖੀ ਚੂਰੀ ਦੇ ਲਾਲਚ ਨੂੰ ਪਿੰਜਰੇ ਦੇ ਨਾਲ ਮੋਹ ਨਾ ਪੈ ਜਾਏ। ਵੇਖੀ ਚੂਰੀ ਦੇ ਲਾਲਚ ਨੂੰ ਪਿੰਜਰੇ ਦੇ ਨਾਲ ਮੋਹ ਨਾ ਪੈ ਜਾਏ। ਵੇਖੀ ਚੂਰੀ ਦੇ ਲਾਲਚ ਨੂੰ ਪਿੰਜਰੇ ਦੇ ਨਾਲ ਮੋਹ ਨਾ ਪੈ ਜਾਏ। ਧੰਨਵਾਦ। ਹਾਂਜੀ, ਮੈਂ ਨਾ ਕਈ ਗਾਣੇ ਨਾ ਤਖਤ ਕਿਹੜਾ ਕੀਤਾ ਸੀ। ਅੱਛਾ ਜੀ, ਹਾਂਜੀ। ਕਿ ਜਿਗਰੇ ਜਿਵੇਂ ਚਨਾਬ ਸਾਡੇ। ਜਿਗਰੇ ਜਿਵੇਂ ਚਨਾਬ ਸਾਡੇ।
ਓਏ तू तोड़ेगा ख्वाब साडे। जिगरे जिवें चनाब साडे, ओए तू तोड़ेगा ख्वाब साडे। तलवारां भी भुल्ले नहीं आ, तलवारां भी भुल्ले नहीं आ, भावें हथ रबाब साडे। तलवारां भी भुल्ले नहीं आ, भावें हथ रबाब साडे। अज ओ बागां वाले बन गए, अज ओ बागां वाले बन गए, चोरी चुक गुलाब साडे। अज ओ बागां वाले बन गए, चोरी चुक गुलाब साडे। ओ तेरे मोढियां ते नहीं सोंदे, ओए तेरे मोढियां ते नहीं सोंदे। इत्थे रख खिताब साडे, इत्थे रख खिताब साडे। सो इत्थे रख खिताब साडे। के विंगे टेढ़े मोड़ आउणगे, पैरां थल्ले रोड़ आउणगे। विंगे टेढ़े मोड़ आउणगे, पैरां थल्ले रोड़ आउणगे। धुप्पां वेख के डर ना जावीं, अगे जाके बोड़ आउणगे। हर कोई ते हमराज नहीं बनदा, राह विच लोक करोड़ आउणगे। कुछ दुखां विच नाल खड़नगे, कुछ पैगी जद लोड़ आउणगे। तू कर्म करी चल राज काकड़े, ओए पैजू वक्त निचोड़ आउणगे। ओए पैजू वक्त ते निचोड़ आउणगे। धन्यवाद। सुन के जुल्म दी हाहाकार है तेरी, उठे ना तलवार, बड़े अफसोस दी गल है। सुन के जुल्म दी हाहाकार है तेरी, उठे ना तलवार, बड़े अफसोस दी गल है। जे तू मंगदा फिरे उधार सोहणिया, जंग दे विच हथियार, बड़े अफसोस दी गल है। ओ छिड़िया होवे जद कमसान ते हो जाए, वतन तो प्यारी जान, बड़े अफसोस दी गल है। तेरे हथ विच तीर कमान, कोई तेरा अंगूठा मंग ले दान, बड़े अफसोस दी गल है। तेरे हथ विच तीर कमान, कोई तेरा अंगूठा मंग ले दान, बड़े अफसोस दी गल है। ओ पैज राज काकड़े नेर ना उठे, सूरा मर्द दलेर, बड़े अफसोस दी गल है। होवे हथ कड़ियां विच शेर ते उत्ते, कुत्ते हो जाने ढेर, बड़े अफसोस दी गल है। बड़े अफसोस दी गल है, बड़े अफसोस दी गल है। मैं थोड़े जे छोटे छोटे शेर है वो तुहाडी नज़र करदा हां, ते मैं वो गाना लभ रहा सी ते मैनूं लभ नहीं रहा तुहाडे वाला। तुसी वीर ने क्या सीगा भान सिंह, मैं हाँ जी नहीं पता वो मैं लभ रहा, जे लभ गया तो मैं तुहानूं जरूर सुणादा। हाँ जी नहीं कोई नहीं, वो तो इदां लभना नहीं गा। हाँ वेख के कृपाण वे बीबा, रुक जांदे तूफान वे बीबा। वेख के कृपाण वे बीबा, रुक जांदे तूफान वे बीबा। और मोया ने की बड़क मारनी, खोले खून जवान वे बीबा।
ओ मोया ने की बड़क मारनी, खोले खून जवान वे बीबा, सुस्ती छड्ड दे यार शकीना, ओ वैरी खोंदा फिरे जमीना, ओ इस मिट्टी नू सांभ कमलिया, इस विच साडा खून पसीना। जदों सिरां दी लोड़ पंजाबी, ओ जदों सिरां दी लोड़ पंजाबी, हर असले दा तोड़ पंजाबी, ओ तोपां अगे हिक्कां ढा के देंदे ने मूंह मोड़ पंजाबी, ओ तोपां अगे हिक्कां ढा के देंदे ने मूंह मोड़ पंजाबी। धन्यवाद। एक अपने बंदियां दे विच एक डायलॉग हुंदा साडे लोकां दे विच, जिथों ये गाना बनिया। तुसीं जदों आपां किसे नाल गल करदे हां, अच्छा मैं इंडिया जा रहा, मैं जा रहा इंडिया, अच्छा कोई नहीं कहता कि मैं पंजाब चलिया। सो उतों मेरे जहन च एक गल आई कि क्यों नहीं, अच्छा साडे अद्धे लोग ये भुल ही गए कि असी पंजाब देश दे वासी हाँ, साडा पंजाब देश है। हिंदुस्तान तो 200 साल गुलाम रहा, असी पंजाब तो सिर्फ 100 साल। गोरियां दी हिम्मत नहीं सी पई, महाराजा रणजीत सिंह दे चलाने तो बाद भी 10 साल उन्होंने वेट की कि माहौल नहीं सी, डर सी, इन्ना भै सी। ते अज असी हाले कल दी गल है, साडी एक वक्री सल्तनत हुंदी सी, असी राजे असी भुल ही गए। असी अपने बच्चों को की दसना, असी आप ही भुल गए कि असी राजे रहे हाँ। साडा अपना राज हुंदा सी, साडा अपना पंजाब देश। कदे किताबां दे विच पंजाब देश लिखिया जांदा सी, वो हुण साडे दिमाग 'च एडा बह गया भी वो विसर ही गया सानू। ते उथों मैं एक गाना लिखिया सी, वो तुहाडी नज़र करदा। पंजां दरियावां दे पुत्तर लाडले, पंजां दरियावां दे पुत्तर लाडले, बोतलां च लैके आए आब देश तो। वो पंजां दरियावां दे पुत्तर लाडले, जदों उत्थों आने तो बाले परिवार दरबार साहब तो सरोवर तो पानी जल लैके आउंदे आ, ते ओ गल है। पंजां दरियावां दे पुत्तर लाडले, बोतलां च लैके आए आब देश तो। जदों कोई पुछे साडा शहर ते गरां, ओ जदों कोई पुछे साडा शहर ते गरां, असी आख देने आ पंजाब देश तो। जदों कोई पुछे साडा शहर ते गरां, असी आख देने आ पंजाब देश तो। हो सुपने च दिसदे आवाज़ां मारदे, सुपने च दिसदे आवाज़ां मारदे, सुखे जिंदे सुखे महताब देश तो। सुखे जिंदे सुखे महताब देश तो। जदों कोई पुछे साडा शहर ते गरां, शहर ते गरां, असी आख देने आ पंजाब देश तो। असी आख देने आ पंजाब देश तो। तू चढ़दी कला च पूरे करी मालिका, तू चढ़दी कला च
पूरे करी मालका लैके जेड़े आए आ ख्वाब देस तो, लैके जेड़े आए आ ख्वाब देस तो। जदों कोई पुछे साडा शहर ते गरां, शहर ते गरां, असी आख देने आ पंजाब देस तो, असी आख देने आ पंजाब देस तो। हो वंडदे ने खुशबूआ राज काकड़े, हो वंडदे ने खुशबूआ राज काकड़े। सूहे सूहे आए ने गुलाब देस तो, सूहे सूहे आए ने गुलाब देस तो। जदों कोई पुछे साडा शहर ते गरां, असी आख देने आ पंजाब देस तो, असी आख देने आ पंजाब देस तो। हो असी आख देने आ पंजाब देस तो। धन्यवाद। एक गीत बागी बागी पुत। जुल्मां दियां हेड़ां ताईं तारन लई खुडे होए, जालिम दे मूंह दे उत्ते मारन लई ठुडे होए। अणखां जद मचलदियां ने अंगड़ाइयां भनदियां, लोको उस वेले मावां बागी पुत जमदियां, लोको उस वेले मावां बागी पुत जमदियां, लोको उस वेले मावां। हक्कां दे राखियां ने हक अकबर तो मंगे होए, वड के सरदार पिंडी दे दरवाजे टंगे होए। हक्कां दे राखियां ने हक अकबर तो मंगे होए, वड के सरदार पिंडी दे दरवाजे टंगे होए। लुट्टण लई मुगल धाड़वी आउंदे ने गजदे होए, अग्गेयों फिर दुल्ले भट्टी मत्थे विच वजदे होए, अग्गेयों फिर दुल्ले भट्टी मत्थे विच वजदे होए। परजा ते जदों चलाउंदे राजे ने चमदियां, लोको उस वेले मावां बागी पुत जमदियां, लोको उस वेले मावां बागी पुत जमदियां, लोको उस वेले मावां। धरती वैनकूवर दहशत हापकिन दी होए, धरती वैनकूवर दहशत हापकिन दी होए। अक्तूबर 1914 गल 21 दिन दी होए, अक्तूबर 1914 गल 21 दिन दी होए। मेवा सिंह लोपो के जो गदरी सी योद्धा होए, मेवा सिंह लोपो के जो गदरी सी योद्धा होए। लाया सी भरी कचहरी जालिम नू सौदा होए, लाया सी भरी कचहरी जालिम नू सौदा होए। जिंदा जे होण ज़मीरां, जिंदा जे होण ज़मीरां, इना नी मनदियां, लोको उस वेले मावां बागी पुत जमदियां, लोको उस वेले मावां बागी पुत जमदियां, लोको उस वेले मावां। डब दे विच पिस्टल लैके सीने विच रड़कां होए, डब दे विच पिस्टल लैके सीने विच रड़कां होए। ऊधम सिंह फिरे शान दा लंडन दियां सड़कां होए, ऊधम सिंह फिरे शान दा लंडन दियां सड़कां होए। एक दिन फिर ऊधम सिंह नू टक्कर गया कायर होए, चिट्टे दिन भरी सभा विच मारिया अडवायर होए,
चिट्टे दिन भरी सभा विच मारिया अडवायर वे सिर दे के राज काकड़े नेरियां थम दियां लोको उस वेले मावा बागी पुत जम दियां लोको उस वेले मावा बागी पुत जम दियां लोको उस वेले मावा। धन्यवाद। हेलो तख्त क्या सी वीर किसे ने तख्त है ना तख्त गुरु तेग बहादुर पातशाह जी नूं समर्पित ये गीत पातशाह दी शहादत नाल दी शहादत दुनिया ते सारी दुनिया ते जदों दी कायनात बनी है ना ਉਹਦੇ ਨਾਲ ਦੀ ਸ਼ਹਾਦਤ नहीं कोई हो सकती ਤੇ ਉਹਨਾਂ ਨੂੰ ਸਮਰਪਿਤ ਚੰਦ ਬੋਲ ਮੈਂ ਤੁਹਾਡੇ ਰੂਬਰੂ ਕਰਦਾ। ਚੁੱਕਾਂ ਕਲਮ ਤੇ ਜਦੋਂ ਮੈਂ ਲਿਖਣ ਲੱਗਾ ਲਿਖਾਂ ਤੇਗ ਤੇ ਕਲਮ ਕਿਰਪਾਨ ਹੋ ਜਾਏ तेरी शहादत नू बयान करन लगे वक्तां वरां दी गूंगी जुबान हो जाए ऐसी जग ते कोई मिसाल है नहीं कि ऐसी कौम दी होई तामीर होवे हथ जोड़ के किसे फरियाद कीती ते खुदा उठ के आप कुर्बान हो जाए सीस मनुखता दे सिर उतों वारे गए ने सीस मनुखता दे सिर उतों वारे गए ने इंज भी तख्त वंगारे 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 गए ने देगां विच उबाले खा खा मुखों शब्द उचारे गए ने इंज भी तख्त वंगारे 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 गए ने बचपन विच गुरु तेग बहादुर शांते गांधी माणी शस्त्र विद्या दे विच नहीं सी कोई गुरां दा हाणी शस्त्र विद्या दे विच नहीं सी कोई गुरां दा हाणी तू के जद तलवार पातशाह जंग दे विच खलोए तेग मल तो फिर गुरु जी तेग बहादुर होए तेग मल तो फिर गुरु जी तेग बहादुर होए उदों सच दियां तेगां उठण जद हाकम हंकारे गए ने इंज भी तख्त वंगारे 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 गए ने जिउंदे सी भारत दे लोकी जो स्वैमान गवा के धर्म बदलते सी मुगलां ने जंजू गलों लहा के धर्म बदलते सी मुगलां ने जंजू गलों लहा के फिर मानवता दी राखी लई तेग बहादुर आए गुरु मनुखी हक्कां दे आलंबरदार कहाए गुरु मनुखी हक्कां दे आलंबरदार कहाए
ਬਾਂਹ ਫੜ ਕੇ ਮਜ਼ਲੂਮਾਂ ਦੀ ਤੇ ਡੁੱਬਦੇ ਬੇੜੇ ਤਾਰੇ ਗਏ ਨੇ ਇੰਜ ਵੀ ਤਖਤ ਵੰਗਾਰੇ 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 ਗਏ ਨੇ ਚੜ੍ਹਦੀ ਕਲਾ ਲਾ ਕੇ ਫਿਰ ਸਮਾਪਤੀ ਕਰ ਦਾਂਗੇ ਜੀ ਠੀਕ ਆ ਠੀਕ ਭਾਜੀ ਦਾ ਹੁਕਮ ਹੋ ਗਿਆ ਕਿਉਂਕਿ ਉਧਰੋਂ ਪੀਜ਼ਿਆਂ ਦੀ ਵੀ ਫ੍ਰੈਗਰੈਂਸ ਆਈ ਜਾਂਦੀ ਆ ਤੇ ਹੁਣ ਅੱਖਾਂ ਦਾ ਮੇਰੇ ਵੱਲ ਆ ਹੁਣ ਧਿਆਨ ਉਧਰ ਪੀਜ਼ੇ 'ਚ ਆ ਹੁਣ ਵੀ ਤੇ ਆਪਾਂ ਮੈਂ ਇੱਕ ਦੋ ਰਚਨਾਵਾਂ ਹੋਰ ਗਾ ਕੇ ਫਿਰ ਆਪਾਂ ਅੱਗੇ ਲੈਂਦੇ ਆ ਹਾਂਜੀ ਟੈਕਸਟ ਆਈ ਜਾਂਦੇ ਠੰਡਾ ਹੋ ਗਿਆ ਹਾਂਜੀ ਕਹਿੰਦੇ ਰਾਜ ਕਾਕੜਾ ਹੁਣ ਗਰਮ ਹੋਇਆ ਮੈਂ ਤਾਂ ਇੱਦਾਂ ਹੀ ਲੱਗੇ ਰਹਿਣਾ ਭਾਵੇਂ ਮੈਨੂੰ 2 ਦਿਨ ਲਾਈ ਰੱਖੋ ਆ ਤਾਂ ਮੈਂ ਹਲੇ ਵਰਕੇ ਨਹੀਂ ਫੁੱਲਿਆ ਤਾਂ ਦੇਖੋ ਸਾਰਾ ਬੰਦ ਹੀ ਪਿਆ ਜੇ ਹਲੇ ਤਾਂ ਚਲੋ ਜੀ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਕੱਲ੍ਹ ਵੀ ਅੱਜ ਵੀ ਮੈਂ ਤਹਿ ਦਿਲੋਂ ਸੱਚੀ ਦੱਸਾਂ ਵੀ ਰੂਹ ਖੁਸ਼ ਹੋ ਜਾਂਦੀ ਹੈ ਜਦੋਂ ਤੁਹਾਡੇ ਵਰਗੇ ਭਰਾ ਭੈਣਾਂ ਰਲ ਕੇ ਇੱਦਾਂ ਕੋਈ ਮਾਹੌਲ ਆਪਾਂ ਦਿਲ ਦੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਤੁਸੀਂ ਕਰ ਰਹੇ ਹਾਂ ਸੋ ਤੁਹਾਡਾ ਬਹੁਤ ਬਹੁਤ ਇਹ ਤਾਂ ਮੈਨੂੰ ਆਪਣਾ ਹੁਣ ਪਰਿਵਾਰ ਮੈਂ ਸਤਨਾਮ ਭਾਣਾ ਅੱਗੇ ਕਹਿੰਦਾ ਹੁੰਦਾ ਵੀ ਮੈਨੂੰ ਆਪਣਾ ਸਾਰੇ ਮੇਰੇ ਪਰਿਵਾਰ ਹੀ ਬੈਠੇ ਆ ਸਾਰੇ ਸੋ ਤਹਿ ਦਿਲੋਂ ਤੁਹਾਡਾ ਧੰਨਵਾਦ ਤਹਿ ਦਿਲੋਂ ਥੈਂਕ ਯੂ ਸੋ ਮਚ ਤੁਹਾਡਾ ਸੂਲੀਆਂ ਇੱਕ ਸੂਲੀਆਂ ਗਾਇਆ ਨਹੀਂ ਕੱਲ੍ਹ ਵੀ ਨਹੀਂ ਗਾ ਹੋਇਆ ਨਾ ਇਹ ਸੂਲੀਆਂ ਇਹ ਬੇੜੀਆਂ ਇਹ ਚਰਖੜੀਆਂ ਇਹ ਆਰੀਆਂ ਇਹ ਰੰਬੀਆਂ ਇਹ ਹੱਥਕੜੀਆਂ ਇਹ ਸੂਲੀਆਂ ਇਹ ਬੇੜੀਆਂ ਇਹ ਚਰਖੜੀਆਂ ਇਹ ਆਰੀਆਂ ਇਹ ਰੰਬੀਆਂ ਇਹ ਹੱਥਕੜੀਆਂ ਨਾ ਦੱਸਾਂ ਕਿਹੜੇ ਕਿਹੜੇ ਦਾ ਪੁੱਛਦਾ ਏ ਸਾਡੇ ਕੀ ਲੱਗਦੇ ਰਿਸ਼ਤਾ ਏ ਸਾਡਾ ਨੇੜੇ ਦਾ ਪੁੱਛਦਾ ਏ ਸਾਡੇ ਕੀ ਲੱਗਦੇ ਰਿਸ਼ਤਾ ਏ ਸਾਡਾ ਨੇੜੇ ਦਾ ਇਹ ਸੂਲੀਆਂ ਇਹ ਬੇੜੀਆਂ ਇਹ ਚਰਖੜੀਆਂ ਇਹ ਆਰੀਆਂ ਇਹ ਰੰਬੀਆਂ ਇਹ ਹੱਥਕੜੀਆਂ ਖੇਤਾਂ ਦੇ ਵਿੱਚ ਹਲ ਵਾਹੁੰਦੇ ਆ ਮੈਦਾਨੀ ਤੇਗ ਚਲਾਉਂਦੇ ਆ ਦਸ਼ਮੇਸ਼ ਦੇ ਪੁੱਤ ਕਹਾਉਂਦੇ ਆ ਕੱਲੇ ਲੱਖ ਨਾ ਟਕਰਾਉਂਦੇ ਆ ਸਿਰ ਦੇ ਕੇ ਭਾਜੀ ਲਾਉਂਦੇ ਆ ਸਿਰ ਦੇ ਕੇ ਭਾਜੀ ਲਾਉਂਦੇ ਆ ਦਸਤੂਰ ਸਾਡੇ ਵੇੜੇ ਦਾ ਪੁੱਛਦਾ ਏ ਸਾਡੇ ਕੀ ਲੱਗਦੇ ਰਿਸ਼ਤਾ ਏ ਸਾਡਾ ਨੇੜੇ ਦਾ ਪੁੱਛਦਾ ਏ ਸਾਡੇ ਕੀ ਲੱਗਦੇ ਰਿਸ਼ਤਾ ਏ ਸਾਡਾ ਨੇੜੇ ਦਾ ਇਹ ਸੂਲੀਆਂ ਇਹ ਬੇੜੀਆਂ ਇਹ ਚਰਖੜੀਆਂ ਇਹ ਆਰੀਆਂ ਇਹ ਰੰਬੀਆਂ ਇਹ ਹੱਥਕੜੀਆਂ ਜਦ ਹੋਵੇ ਜ਼ਿਕਰ ਵੰਗਾਰਾਂ ਦਾ ਰਣ ਦੇ ਅੰਦਰ ਤਲਵਾਰਾਂ ਦਾ ਸਿਰ ਤੇ ਸਜੀਆਂ ਦਸਤਾਰਾਂ ਦਾ ਮੇਰੀ ਕੌਮ ਦੇ ਪਹਿਰੇਦਾਰਾਂ ਦਾ ਨਲੂਏ ਵਰਗੇ ਸਰਦਾਰਾਂ ਦਾ ਨਲੂਏ ਵਰਗੇ ਸਰਦਾਰਾਂ ਦਾ ਕਾਬੁਲ ਤੱਕ ਦਿੱਤੇ ਗੇੜੇ ਦਾ ਪੁੱਛਦਾ ਏ ਸਾਡੇ ਕੀ ਲੱਗਦੇ ਰਿਸ਼ਤਾ ਏ ਸਾਡਾ ਨੇੜੇ ਦਾ ਪੁੱਛਦਾ ਏ ਸਾਡੇ ਕੀ ਲੱਗਦੇ ਰਿਸ਼ਤਾ ਏ ਸਾਡਾ ਨੇੜੇ ਦਾ ਇਹ ਸੂਲੀਆਂ ਇਹ ਬੇੜੀਆਂ ਇਹ ਚਰਖੜੀਆਂ ਇਹ ਆਰੀਆਂ ਇਹ ਰੰਬੀਆਂ ਇਹ ਹੱਥਕੜੀਆਂ ਇਤਿਹਾਸਕਾਰ ਜੋ ਕਹਿ ਗਏ ਨੇ ਪਰ ਵੈਰੀ ਸੋਚੀ ਪੈ ਗਏ ਨੇ ਜੋ ਨਾਲ ਸਾਡੇ ਖਹਿ ਗਏ ਨੇ ਨੀਂਦ ਗਵਾ ਕੇ ਬਹਿ ਗਏ ਨੇ
ਹਾਲੇ ਦੱਸਣ ਵਾਲੇ ਹੈਗੇ ਨੇ, ਹਾਲੇ ਦੱਸਣ ਵਾਲੇ ਹੈਗੇ ਨੇ ਕਿੰਨਾ ਏ ਦਰਦ ਲਫੇੜੇ ਦਾ। ਪੁੱਛਦਾ ਏ ਸਾਡੇ ਕੀ ਲੱਗਦੇ, ਰਿਸ਼ਤਾ ਏ ਸਾਡਾ ਨੇੜੇ ਦਾ। ਪੁੱਛਦਾ ਏ ਸਾਡੇ ਕੀ ਲੱਗਦੇ, ਰਿਸ਼ਤਾ ਏ ਸਾਡਾ ਨੇੜੇ ਦਾ। ਇਹ ਸੂਲੀਆਂ ਇਹ ਬੇੜੀਆਂ ਇਹ ਚਰਖੜੀਆਂ, ਇਹ ਆਰੀਆਂ ਇਹ ਰੰਬੀਆਂ ਇਹ ਹੱਥਕੜੀਆਂ। ਧੰਨਵਾਦ। ਇੱਕ ਗਾਲੀ ਹੈ ਹੋਰ ਸੁਣਾ ਭਾਜੀ। ਸੰਗਤ ਨੂੰ ਪੁੱਛ ਨਹੀਂ ਤੁਹਾਡੇ ਨਹੀਂ, ਇਹ ਹੁਕਮ ਤੁਸੀਂ ਕੀਤਾ ਮੈਨੂੰ ਵੀ ਬੰਦ ਕਰ ਦੇ। ਟੈਕਸਟ ਕਰੀ ਜਾਂਦੇ ਕਹਿੰਦੇ ਇਹ ਜਿਵੇਂ ਪਟਿਆਲੇ ਨਹੀਂ ਸ਼ੋ ਸਤਾਜਾ ਬੰਦ ਗਿਆ, ਤੁਸੀਂ ਹੁਕਮ ਕੀਤਾ ਬੰਦ ਕਰ ਦੇ ਬਸ। ਇੱਕ ਗਾਲੀਏ ਪੱਤਾ ਸਿੰਘਾਂ ਦਾ ਵੈਰੀ, ਫਿਰ ਆਪਾਂ ਅੱਗੇ ਲੈਣੇ ਜੀ। ਵੀਰ ਦੀ ਫਰਮਾਇਸ਼ ਨਹੀਂ ਪੂਰੀ ਹੋਈ, ਭਾਨ ਸਿੰਘ ਫਿਰਦਾ ਸਟੇਸ਼ਨ ਤੇ, ਉਹਦੇ ਲਈ ਮੈਂ ਦੇਖਿਆ ਜਿੰਨਾ ਕਿ ਕਿਆ ਬਾਤ ਹੈ। ਆ ਮੁੰਡੇ ਨੇ ਕੱਢਤਾ ਫੋਨ ਚੋਂ, ਦੋ ਹੀ ਪਹਿਰੇ ਕੋਈ ਨਹੀਂ ਸ਼ੱਕ ਨਹੀਂ ਕਰਨਾ। ਭਾਨ ਸਿੰਘ ਫਿਰਦਾ ਸਟੇਸ਼ਨ ਤੇ, ਭਾਨ ਸਿੰਘ ਫਿਰਦਾ ਸਟੇਸ਼ਨ ਤੇ, ਪਾ ਕੇ ਖਿੱਸੇ ਵਿੱਚ ਰੁਪਈਏ, ਲੱਭਦਾ ਕੰਮ ਕਰਨ ਨੂੰ ਭਈਏ, ਬੈਠਾ ਗਿਣੇ ਰੇਲ ਦੇ ਟਈਏ ਜਵਾਨੀ। ਉਹ ਬੈਠਾ ਗਿਣੇ ਰੇਲ ਦੇ ਟਈਏ ਜਵਾਨੀ, ਪਰਦੇਸੀ ਉੱਡ ਗਈ ਏ ਹੋਰ ਕੋਈ ਚਾਰਾ ਚੱਲਦਾ ਨਹੀਂ। ਸੱਚੀਆਂ ਰਾਜ ਕਾਕੜਾ ਕਹਿੰਦਾ ਫਰਕ ਤਾਂ ਪੈਂਦਾ ਪੈਂਦਾ ਪੈਂਦਾ। ਉਹ ਸੱਚੀਆਂ ਰਾਜ ਕਾਕੜਾ ਕਹਿੰਦਾ ਫਰਕ ਤਾਂ ਪੈਂਦਾ ਪੈਂਦਾ ਪੈਂਦਾ। ਉਹ ਇੱਕਦਮ ਵਕਤ ਬਦਲਦਾ ਨਹੀਂ। ਭਾਨ ਸਿੰਘ ਕਹਿੰਦਾ ਪੁੱਤਰਾਂ ਨੂੰ, ਭਾਨ ਸਿੰਘ ਕਹਿੰਦਾ ਪੁੱਤਰਾਂ ਨੂੰ, ਓਏ ਉੱਠੋ ਕਿੰਨੀ ਦੇਰ ਦੇ ਸੁੱਤੇ, ਬਹਿ ਗਏ ਭੂੰਡ ਗੁਲਾਬਾਂ ਉੱਤੇ। ਉਜੜੇ ਬਾਗ ਖਿੜਨ ਦੀ ਰੁੱਤੇ, ਉਜੜੇ ਬਾਗ ਖਿੜਨ ਦੀ ਰੁੱਤੇ, ਬੰਨੇ ਸ਼ੇਰ ਨੂੰ ਪੈ ਗਏ ਕੁੱਤੇ, ਤੇ ਤੇਰਾ ਖੂਨ ਉਬਲਦਾ ਨਹੀਂ। ਸੱਚੀਆਂ ਰਾਜ ਕਾਕੜਾ ਕਹਿੰਦਾ ਫਰਕ ਤਾਂ ਪੈਂਦਾ ਪੈਂਦਾ ਪੈਂਦਾ। ਇੱਕਦਮ ਵਕਤ ਬਦਲਦਾ ਨਹੀਂ। ਧੰਨਵਾਦ, ਥੈਂਕ ਯੂ। ਸੋ ਇਹ ਨਾ ਹੋਵੇ ਵੀ ਇੱਧਰੋਂ ਆਪਣੇ ਪੀਜੇ ਠੰਡੇ ਹੋ ਜਾਣ ਤੇ ਮੈਂ ਆ 4 ਮਿੰਟ ਹੋਰ ਲੈ ਕੇ ਆਪਾਂ ਫਿਰ ਸਮਾਪਤੀ ਕਰਦੇ ਹਾਂ। ਵੀਰ ਦਾ ਹੁਕਮ ਹੋ ਗਿਆ ਤੇ ਕੱਲ ਆਪਾਂ ਲੱਗੇ ਰਹਿੰਦੇ, ਭਾਵੇਂ ਆਪਾਂ ਹੋਰ ਘੰਟਾ ਲਾ ਲੈਂਦੇ, ਪਰ ਕੱਲ ਸਾਰਿਆਂ ਨੇ ਆਪਣੀ ਡਿਊਟੀਆਂ ਕੰਮਾਂ ਵਾਲੇ ਸਾਰੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਜਿੰਨੇ ਤੁਸੀਂ ਪਿਆਰ ਨਾਲ ਸੁਣਿਆ, ਬਹੁਤ ਬਹੁਤ ਦਿਲੋਂ ਧੰਨਵਾਦ। ਇੱਕ ਗੀਤ ਫਿਲਮ ਦਾ ਟਾਈਟਲ ਸੌਂਗ ਪੱਤਾ ਪੱਤਾ ਵੈਰੀ, ਸੋ ਉਹ ਤੁਹਾਡੀ ਨਜ਼ਰ ਕਰਦਾ ਹਾਂ ਕਿ ਤੂੰ ਸਾਨੂੰ ਜਾਣਦਾ ਹੈ ਹਾਕਮਾਂ, ਤੂੰ ਸਾਨੂੰ ਜਾਣਦਾ ਹੈ ਹਾਕਮਾਂ। ਓਏ ਅਸੀਂ ਗਿਣਤੀ ਦੇ ਹੁੰਦੇ ਸੀ ਤੇ ਤੇਰੀ ਭੀੜ ਹੁੰਦੀ ਸੀ। ਤੂੰ ਸਾਨੂੰ ਜਾਣਦਾ ਹੈ ਹਾਕਮਾਂ, ਅਸੀਂ ਗਿਣਤੀ ਦੇ ਹੁੰਦੇ ਸੀ ਤੇ ਤੇਰੀ ਭੀੜ ਹੁੰਦੀ ਸੀ। ਸਾਡੇ ਜਲਵੇ ਤੂੰ ਗੜੀ ਚਮਕੌਰ ਵੇਖੇ ਸੀ। ਉਹ ਚੱਪੜ ਚਿੜੀ ਉਹ ਸਰਹੰਦ ਤੈਨੂੰ ਯਾਦ ਹੋਣੇ ਨੇ। ਖਿਦਰਾਣੇ ਦੀ ਢਾਬ ਦੇ ਉੱਤੇ ਤੂੰ ਸਾਡੇ ਜੌਹਰ ਵੇਖੇ ਸੀ। ਖਿਦਰਾਣੇ ਦੀ ਢਾਬ ਦੇ ਉੱਤੇ ਤੂੰ ਸਾਡੇ ਜੌਹਰ ਵੇਖੇ ਸੀ। ਮੇਰੀ ਉਸ ਪਾਕ ਧਰਤੀ ਤੇ ਤੇਰੀ ਨਾਪਾਕ ਨੀਅਤ ਦਾ ਜਦੋਂ ਤੱਕ ਰੰਗ ਬਾਕੀ ਏ। ਮੇਰੀ ਉਸ ਪਾਕ ਧਰਤੀ ਤੇ ਤੇਰੀ ਨਾਪਾਕ ਨੀਅਤ ਦਾ ਜਦੋਂ ਤੱਕ ਰੰਗ ਬਾਕੀ ਏ। ਅਸੀਂ ਮੁੜ ਫੇਰ ਆਵਾਂਗੇ, ਅਸੀਂ ਮੁੜ ਫੇਰ ਆਵਾਂਗੇ, ਅਜੇ ਤੇ ਜੰਗ ਬਾਕੀ ਏ, ਅਜੇ ਤੇ ਜੰਗ ਬਾਕੀ ਏ।
ਕਾਲੀ ਲੋਈ ਪੱਗ ਕੇਸਰੀ ਥੱਲੇ ਬੁੱਲਟ ਕਾਲਾ, ਮੋਢੇ ਤੇ AK-47 ਜਚੇ ਸੂਰਮਾ ਬਾਲਈ ਓਏ। ਕਾਲੀ ਲੋਈ ਪੱਗ ਕੇਸਰੀ ਥੱਲੇ ਬੁੱਲਟ ਕਾਲਾ, ਮੋਢੇ ਤੇ AK-47 ਜਚੇ ਸੂਰਮਾ ਬਾਲਾ। ਉਹ ਲਿਖ ਕੇ ਪਤੇ ਗਦਾਰਾਂ ਦੇ ਪੌਕਟ ਵਿੱਚ ਰੱਖਦਾ ਡਾਇਰੀ ਓਏ। ਪੱਤਾ 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 ਵੈਰੀ ਓਏ, ਪੱਤਾ 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 ਵੈਰੀ ਓਏ ਯਾਰ ਸਿੰਘਾਂ ਦਾ। ਉਹ ਮੁਸ਼ਕਾ ਲੈਂਦੇ ਫਿਰਨ ਚੁਫੇਰੇ ਮੁਖਬਰ ਪੈੜਾਂ ਨੱਪਦੇ, ਸੋਧਾ ਲਾ ਕੇ ਲੰਘ ਸੂਰਮੇ ਨਾਮ ਗੁਰਾਂ ਦਾ ਜਪਦੇ। ਉਹ ਮੁਸ਼ਕਾ ਲੈਂਦੇ ਫਿਰਨ ਚੁਫੇਰੇ ਮੁਖਬਰ ਪੈੜਾਂ ਨੱਪਦੇ, ਸੋਧਾ ਲਾ ਕੇ ਲੰਘ ਸੂਰਮੇ ਨਾਮ ਗੁਰਾਂ ਦਾ ਜਪਦੇ। ਪੈਰਾਂ ਹੇਠ ਮਸਲ ਕੇ ਰੱਖਣੇ ਉਹ ਜਿਹੜੇ ਨੇ ਸੱਪ ਜ਼ਹਿਰੀ ਓਏ। ਪੱਤਾ 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 ਵੈਰੀ ਓਏ, ਪੱਤਾ 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 ਵੈਰੀ ਓਏ ਯਾਰ ਸਿੰਘਾਂ ਦਾ। ਕੀਨੇ ਅਣਖ ਵੰਗਾਰੀ ਕੀਦੀ ਮੌਤ ਆਵਾਜ਼ਾਂ ਮਾਰੇ, ਕੀਨੇ ਸਮਝ ਮਖਾਣੇ ਚੱਬ ਲੈਨੇ ਅੱਗ ਦੇ ਅੰਗਿਆਰੇ। ਉਹ ਕੀਨੇ ਅਣਖ ਵੰਗਾਰੀ ਕੀਦੀ ਮੌਤ ਆਵਾਜ਼ਾਂ ਮਾਰੇ, ਕੀਨੇ ਸਮਝ ਮਖਾਣੇ ਚੱਬ ਲੈਨੇ ਅੱਗ ਦੇ ਅੰਗਿਆਰੇ। ਹੋਠਾਂ ਤੇ ਕਰੂ ਨਾ ਵੇੜਾ ਲਾਉਣੀ ਸਿੰਘ ਨੇ ਅੱਜ ਕਚਹਿਰੀ ਓਏ। ਪੱਤਾ 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 ਵੈਰੀ ਓਏ, ਪੱਤਾ 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 ਵੈਰੀ ਓਏ ਯਾਰ ਸਿੰਘਾਂ ਦਾ। ਘੇਰਾਬੰਦੀ ਕਰ ਲਈ ਵੈਰੀਆਂ ਲਾ ਪੁਲੀਆਂ ਤੇ ਨਾਕਾ, ਘੇਰਾਬੰਦੀ ਕਰ ਲਈ ਵੈਰੀਆਂ ਲਾ ਪੁਲੀਆਂ ਤੇ ਨਾਕਾ। ਕੱਲੇ ਸਿੰਘ ਨੂੰ ਘੇਰਨ ਦੇ ਲਈ ਕਰਤਾ ਸੀਲ ਇਲਾਕਾ, ਉਹ ਕੱਲੇ ਸਿੰਘ ਨੂੰ ਘੇਰਨ ਦੇ ਲਈ ਕਰਤਾ ਸੀਲ ਇਲਾਕਾ। ਹੋ ਨਾਲ ਲਹੂ ਦੇ ਲਿਖਦੇ ਆਏ ਆ ਇਤਿਹਾਸ ਸੁਨਹਿਰੀ ਓਏ। ਪੱਤਾ 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 ਵੈਰੀ ਓਏ, ਪੱਤਾ 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 ਵੈਰੀ ਓਏ ਯਾਰ ਸਿੰਘਾਂ ਦਾ। ਸੋ ਧੰਨਵਾਦ। ਸੋ ਇੰਨੀ ਹਾਜ਼ਰੀ ਪ੍ਰਵਾਨ ਕਰਿਓ। ਬਹੁਤ ਬਹੁਤ ਧੰਨਵਾਦ ਭਾਜੀ। ਸਿੰਘਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਹੋਣ, ਗਾਉਣ ਦੇ ਵਿੱਚ ਲਾ ਲਓ ਜਾਂ ਹੋਰ ਕਿਸੇ ਰੂਪ ਦੇ ਵਿੱਚ ਹੋਣ, ਉਹਨਾਂ ਦੀ ਜਿਹੜੀ ਮਦਦ ਆ ਉਹ ਚੋਣਵੇਂ ਬੰਦੇ, ਚੋਣਵੇਂ ਪਰਿਵਾਰ ਹੀ ਕਰਿਆ ਕਰਦੇ ਨੇ। ਬੜੀ ਵੱਡੀ ਤੁਹਾਡੀ ਗਿਣਤੀ ਆ, ਅਣਖਾਂ ਇੰਨੀਆਂ ਵੀ ਉੱਪਰ ਪੈਣ ਤੋਂ ਬੜਾ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਆਪਣਾ ਕੁਛ ਨਾ ਕੁਛ ਲੈ ਡਿੱਗਦੀਆਂ ਨੇ। ਤੋਂ ਭਾਜੀ ਉਹਨਾਂ ਦਾ ਧੰਨਵਾਦ ਕਿ ਕਮਰਸ਼ੀਅਲ ਦੇ ਵਿੱਚੋਂ ਨਾ ਜਾ ਕੇ ਕੌਮ ਦੀ ਹੋਣੀ ਦੀ ਬਾਤ ਪਾਉਂਦੇ ਨੇ। ਇਹੋ ਜਿਹੇ ਜਿਹੜੇ ਪ੍ਰੋਗਰਾਮ ਨੇ ਉਹ ਆਪਣੇ ਸਹਿਯੋਗ ਦੇ ਨਾਲ ਹੀ ਚੱਲਦੇ ਨੇ। ਤੇ ਕਿਸੇ ਨੇ ਵੀ ਜਦੋਂ ਇੱਧਰ ਨੂੰ ਤੁਰਨਾ ਹੁੰਦਾ ਉਹਨਾਂ ਨੇ ਪਰਿਵਾਰ ਵੀ ਚਲਾਉਣੇ ਨੇ। ਜਿਹੜੀਆਂ 17 ਪਿੱਛੇ ਲਿਖੀਆਂ ਨੇ ਆਮ ਬੰਦਿਆਂ ਨੇ ਜਾਂ ਗਾਉਣ ਵਾਲਿਆਂ ਨੇ ਜਾਂ ਜਿਹੜੇ ਕੰਪੀਟੀਸ਼ਨ ਦੇ ਵਿੱਚ ਹੁੰਦੇ ਉਹਨਾਂ ਨੇ ਤਾਂ ਕਹਿਣੀਆਂ ਹੁੰਦੀਆਂ, ਪਰ ਇਹ ਸੱਚਾਈ ਹੈ ਕਿ ਪਰਿਵਾਰ ਵੀ ਇਹ ਗੱਲ ਕਹਿੰਦਾ ਵੀ ਰੋਟੀ ਕਿੱਥੋਂ ਖਾਣੀ। ਸੋ ਇਹਨਾਂ ਦਾ ਧੰਨਵਾਦ। ਇਸ ਦੇ ਨਾਲ ਨਾਲ ਗੁਰਦੁਆਰਾ ਕਰਨਾਲ ਕਮਿਸ਼ਨ, ਹਰਕੀਰਤ ਸਿੰਘ ਜਿਹੜੇ ਆਪਣੇ ਡਿਪਟੀ ਮੇਅਰ ਨੇ ਬਰੈਂਪਟਨ ਦੇ, ਟਰਾਈ ਸਟਾਰ, ਬਸ਼ ਇਵੈਂਟ ਕੰਪਨੀ ਆਪਣੇ ਵੀਰਾਂ ਦੀ ਸਮਿੰਦਰ ਹੋਣਾ ਦੀ, ਜ਼ਰੂਰ ਇਹਨਾਂ ਨੂੰ ਸਹਿਯੋਗ ਦਿਆ ਕਰੋ, ਬੜਾ ਕੰਮ ਕਰਦੇ ਨੇ। ਅਮਰਤਪਾਲ ਸਿੰਘ, ਵਿਕਰਮ ਬੱਲ, BTI ਟਰਾਂਸਪੋਰਟ, ਟਰਾਈ ਸਟਾਰ, ਇਹ ਰੇਸ਼ਮ ਭਾਜੀ ਹੋਣੀ ਬੈਠੇ ਨੇ ਸਾਡੇ। ਪੀਜੇ ਦੀ ਸੇਵਾ ਇਹਨਾਂ ਵੱਲੋਂ ਕੀਤੀ ਗਈ ਹੈ, ਧੰਨਵਾਦ ਇਹਨਾਂ ਦਾ। ਆਪਾਂ ਸਾਰਿਆਂ ਨੇ ਰਲ ਮਿਲ ਕੇ ਹੁਣ ਤੁਸੀਂ ਪੀਜ਼ਾ ਛਕੋ ਤੇ ਫਿਰ ਆਪਾਂ ਘਰਾਂ ਨੂੰ ਚੱਲਾਂਗੇ। ਇੱਕ ਵਾਰ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪ ਸਾਰੇ ਆਇਓ, ਇਹੋ ਜਿਹੇ ਪ੍ਰੋਗਰਾਮਾਂ ਨੂੰ ਆਪਾਂ ਸਹਿਯੋਗ ਦਿੰਦੇ ਰਹੀਏ ਤਾਂ ਆਪਾਂ ਚੜ੍ਹਦੀ ਕਲਾ ਦੇ ਵਿੱਚ। ਜਦੋਂ 6ਵੇਂ ਪਾਤਸ਼ਾਹ ਨੇ ਢਾਡੀਆਂ ਦਾ ਜਾਂ ਢਾਡੀ ਵਾਰਾਂ ਦਾ ਆਪਾਂ ਜਦੋਂ ਸੁਣਦੇ ਹਾਂ ਤੇ ਜਦੋਂ ਜੋਸ਼ ਜਿੱਦਾਂ ਭਾਜੀ ਉਹਨਾਂ ਨੇ ਕਿਸਾਨ ਅੰਦੋਲਨ ਦੀ ਗੱਲ ਕੀਤੀ ਹੈ ਤੇ ਉਦੋਂ ਵੀ ਉਹ ਜਿਹੜਾ ਜੋਸ਼ ਹੈ ਨਾ, ਜਿਹੜੀਆਂ ਤੁਹਾਡੀਆਂ ਮਾਰੀਆਂ ਮੱਲਾਂ ਨੇ, ਜਦੋਂ ਉਹਨਾਂ ਦੀ ਗੱਲ ਕਰਦੇ ਹਾਂ
ਤਾਂ ਉਦੋਂ ਗੁਰੂ ਨੇ ਆਪਣੇ ਚ ਇੱਕ ਇਹੋ ਜਿਹੀ ਸਪਿਰਟ ਭਰੀ ਹੈ ਕਿ ਜਿਹੜੀਆਂ ਉਹ ਮੱਲਾਂ ਮਾਰੀਆਂ ਸੀ ਜਦੋਂ ਯਾਦ ਆਉਂਦੀਆਂ ਤੇ ਫਿਰ ਸਾਨੂੰ ਲੱਗਦਾ ਵੀ ਕੌਮ ਦੇ ਲਈ ਕੁਛ ਨਾ ਕੁਛ ਕਰ ਗੁਜ਼ਰੀਏ। ਨਹੀਂ ਤਾਂ ਥਾਂ ਥਾਂ ਤੇ ਉਹ ਡਾਕਟਰ ਅਮਰਜੀਤ ਸਿੰਘ ਆਉਂਦੇ ਹੁੰਦੇ ਨੇ ਵੀ ਰੈਂਟਾ ਸਿੱਖ ਤਾਂ ਬਹੁਤ ਨੇ ਅੱਜ ਆਪਣੇ ਚ, ਔਰ ਉਹਦੇ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ। ਆਪਣਾ ਵੀ ਕਾਫਲਾ ਬਹੁਤ ਵੱਡਾ ਭੁੱਲ ਚੁੱਕਦੀ ਕਿ ਵਾਹਿਗੁਰੂ ਜੀ ਕਾ ਖਾਲਸਾ।